वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰਜ਼ਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਹੁਣ ਮੇਰੇ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਤੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 14 ਜੁਲਾਈ 2020 30 ਹਾਰਡ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਾਈਬਰ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਕਰੋਨਾ ਦਾ ਕਹਿਰ ਉਸੇ ਤਰ੍ਹਾਂ ਹੀ ਜਾਰੀ ਹੈ ਸੋ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਵੋਗੇ ਔਰ ਦੁਆ ਕਰਦੇ ਹਾਂ ਕਿ ਤੁਸੀਂ ਹੱਸਦੇ ਰਹੋ ਵਸਦੇ ਰਹੋ ਜਿੰਦੇ ਰਹੋ ਔਰ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਸੋ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਜਾਣਦੇ ਹੋ ਕਿ ਭਾਰਤ ਆਪਣੀਆਂ ਗਲਤ ਨੀਤੀਆਂ ਤੇ ਗਲਤ ਹਰਕਤਾਂ ਕਰਕੇ ਜੋ ਉਹਨਾਂ ਦੇ ਗਵਾਂਢੀ ਦੇਸ਼ ਨੇ ਉਸ ਤੋਂ ਦੂਰ ਜਾ ਰਹੇ ਨੇ ਔਰ ਜੋ ਭਾਰਤ ਹੈ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੈ ਔਰ ਇਕੱਲਾ ਹੋ ਗਿਆ ਹੈ ਜਿਸ ਤਰ੍ਹਾਂ ਕਿ ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਈਰਾਨ ਨੇ ਭਾਰਤ ਨੂੰ ਚਾਬਹਾਰ ਜੋ ਪੋਰਟ ਪ੍ਰੋਜੈਕਟ ਹੈ ਉਸ ਤੋਂ ਬਾਹਰ ਕਰ ਦਿੱਤਾ ਹੈ ਔਰ ਇਸੇ ਤਰ੍ਹਾਂ ਜੋ ਬੰਗਲਾਦੇਸ਼ ਵੀ ਪਾਕਿਸਤਾਨ ਤੇ ਚੀਨ ਦੇ ਹੋਰ ਕਰੀਬ ਆ ਰਿਹਾ ਹੈ ਅਤੇ ਭਾਰਤ ਤੋਂ ਦੂਰੀ ਬਣਾ ਰਿਹਾ ਹੈ ਸੋ ਇਸ ਮੁੱਦੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਕਰੋਨਾ ਅਪਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਇਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਵਿਚਾਰਾਂ ਨੇ ਤੁਹਾਡੀਆਂ ਦੇਖੋ ਬਹੁਤ ਵਾਰ ਜਦੋਂ ਕੋਈ ਇਨਸਾਨ ਹੰਕਾਰਿਆ ਜਾਂਦਾ ਹੈ ਜੀ ਐਰੋਗੈਂਟ ਹੁੰਦਾ ਹੈ ਦੂਸਰੇ ਕਿਸੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦਾ ਬਿਲਕੁਲ ਤੇ ਫਿਰ ਉਹਨੂੰ ਢਾਣ ਲਈ ਕਿਸੇ ਕੋਸ਼ਿਸ਼ ਦੀ ਜ਼ਰੂਰਤ ਨਹੀਂ ਹੁੰਦੀ ਉਸ ਦੀ ਅਕਲ ਪੁੱਠੀ ਹੋ ਜਾਂਦੀ ਹੈ ਉਸ ਤੋਂ ਇਸ ਕਿਸਮ ਦੀਆਂ ਗਲਤੀਆਂ ਹੁੰਦੀਆਂ ਚਲੀਆਂ ਜਾਂਦੀਆਂ ਨੇ ਕਿ ਅਲਟੀਮੇਟਲੀ ਉਹਦਾ ਉਹ ਹੰਕਾਰ ਹੀ ਉਸ ਦੀ ਅਹਮ ਉਸ ਦੀ ਈਗੋ ਉਸ ਦਾ ਫਾਲਸ ਪ੍ਰਾਈਡ ਹੀ ਉਸ ਦੀ ਗਿਰਾਵਟ ਦਾ ਪਤਨ ਦਾ ਜਾਂ ਉਸ ਦੀ ਤਬਾਹੀ ਦਾ ਕਾਰਨ ਬਣਦਾ ਜੀ ਇਹੀ ਜਿਹੜਾ ਫਾਰਮੂਲਾ ਹੈ ਇੰਡੀਵਿਜੂਅਲਸ ਲਈ ਤਾਂ ਹੈ ਹੀ ਹੈ ਮੁਲਕਾਂ ਲਈ ਵੀ ਹੈ ਬਿਲਕੁਲ ਜਿਨ੍ਹਾਂ ਦੇਸ਼ਾਂ ਦੇ ਵਿੱਚ ਜਦੋਂ ਇਸ ਕਿਸਮ ਦੇ ਹੁਕਮਰਾਨ ਜਾਂ ਹਾਕਮ ਆ ਜਾਣ ਜਿਹੜੇ ਇਹ ਸਮਝਣ ਕਿ ਭਾਈ ਉਹੀ ਸਭ ਕੁਝ ਨੇ ਜਿਹਨੂੰ ਆਮ ਜ਼ਬਾਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਭਾਈ ਇਹਨਾਂ ਨੂੰ ਰੱਬ ਦਾ ਕੋਈ ਡਰ ਖੌਫ ਨਹੀਂ ਹੈ ਔਰ ਫਿਰ ਜਿਹੜਾ ਰੱਬ ਹੋਰ ਤਾਂ ਉਹਦਾ ਕੀ ਤਰੀਕਾ ਹੁੰਦਾ ਉਹ ਤੇ ਰੱਬ ਹੀ ਜਾਣਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਉਸ ਬੰਦੇ ਦਾ ਪੁੱਠਾ ਹੋਇਆ ਦਿਮਾਗ ਹੀ ਉਸ ਨੂੰ ਤਬਾਹੀ ਵੱਲ ਲੈ ਜਾਂਦਾ ਔਰ ਉਹ ਮੁਲਕ ਤਬਾਹ ਹੋ ਜਾਂਦੇ ਨੇ ਜਿਨ੍ਹਾਂ ਨੂੰ ਇਸ ਕਿਸਮ ਦੇ ਹੰਕਾਰੀ ਲੋਕ ਲੀਡ ਕਰ ਰਹੇ ਹੁੰਦੇ ਨੇ ਭਾਰਤ ਦੇ ਕੰਟੈਕਸਟ ਦੇ ਵਿੱਚ ਬੇਸ਼ੱਕ ਅਸੀਂ ਰੋਜ਼ਾਨਾ ਗੱਲਬਾਤ ਕਰਦੇ ਹਾਂ ਅਕਲੀਅਤਾਂ ਦੇ ਹਵਾਲੇ ਨਾਲ ਵੀ ਗੱਲ ਹੁੰਦੀ ਹੈ ਕਿ 72 ਸਾਲਾਂ 'ਚ ਸਿਚੁਏਸ਼ਨ ਕਿੱਥੋਂ ਕਿੱਥੇ ਆ ਕੇ ਖਲੋ ਗਈ ਬਿਲਕੁਲ ਕਿਵੇਂ ਅੱਜ 3.5% ਤੋਂ ਵੀ ਘੱਟ ਜਿਹੜੇ ਆਪਣੇ ਆਪ ਨੂੰ ਸਵਰਨ ਜਾਤੀਆਂ ਜਾਂ ਹਾਈ ਕਾਸਟ ਜਾਂ ਬ੍ਰਾਹਮਣਵਾਦ ਦੇ ਝੰਡਾ ਬਰਦਾਰ ਸਮਝਦੇ ਨੇ ਉਹਨਾਂ ਨੇ ਵਿਦਿਨ ਕੰਟਰੀ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਉਹਨਾਂ ਦੀ ਮੈਜੋਰਿਟੀ ਨੂੰ ਕਿਵੇਂ ਯਰਗਮਾਲ ਬਣਾਇਆ ਹੋਇਆ ਕਿਵੇਂ ਉਹ ਖੌਫ 'ਚ ਜੀ ਰਹੇ ਨੇ ਕਿਸ ਕਿਸਮ ਦਾ ਇੱਕ ਫੀਅਰ ਮੁਲਕ ਦੇ ਵਿੱਚ ਭਰਪਾ ਹੈ ਔਰ ਗੱਲ ਜੇ ਅਸੀਂ ਈਵਨ ਕਰੋਨਾ ਵਾਇਰਸ ਦੇ ਹਵਾਲੇ ਨਾਲ ਵੀ ਕਰੀਏ ਤੇ ਜਿਸ ਕਿਸਮ ਦੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਜਿਹੜੇ ਸੂਬਿਆਂ 'ਚ ਇਹਨਾਂ ਨੂੰ ਫਿਕਰ ਹੈ ਵੀ ਇਹਨਾਂ ਨੇ ਉੱਥੇ ਵਰਚੁਅਲ ਉਹ ਮੀਟਿੰਗਾਂ ਕਰ ਰਹੇ ਨੇ ਕਾਨਫਰੰਸ ਜਿਵੇਂ ਬਿਹਾਰ ਹੈ ਜਾਂ ਬੰਗਾਲ ਹੈ
ਉੱਥੇ ਹਾਲ ਇਹ ਹੈ ਕਿ ਹਸਪਤਾਲਾਂ ਦੇ ਬਾਹਰ ਮੁਰਦੇ ਪਏ ਨੇ। ਔਰ ਈਵਨ ਇੱਕ ਉਹਨਾਂ ਦਾ ਬਿਹਾਰ ਦਾ ਜਿਹੜਾ ਬਿਹਾਰ ਸਿਵਲ ਸਰਵਿਸ ਆਫੀਸਰ ਜਿਹੜਾ ਹੈ ਉਹਦੇ ਲੜਕੇ ਦਾ ਅੱਜ ਇੱਕ ਵੀਡੀਓ ਸੀ ਸੋਸ਼ਲ ਮੀਡੀਆ ਤੇ ਕਿ ਉਹਦਾ ਪਿਓ ਬਾਹਰ ਹੀ ਫਰਸ਼ ਤੇ ਲੰਮਾ ਪਿਆ ਮਰ ਗਿਆ, ਉਹਨੂੰ ਵੀ ਜਿਹੜਾ ਉਹਦੇ ਵਿੱਚ ਐਡਮਿਸ਼ਨ ਨਹੀਂ ਮਿਲਿਆ। ਸੋ ਇਸ ਕਿਸਮ ਦਾ ਹਾਲ ਚੱਲ ਰਿਹਾ ਹੈ। ਲੇਕਿਨ ਉਹਨਾਂ ਨੂੰ ਕੋਈ ਇਹ ਨਹੀਂ ਹੈ ਵੀ ਉਹਨਾਂ ਨੇ ਆਪਣੇ ਲੋਕਾਂ ਦੀ ਜਿਹੜੀ ਹੈ ਬਿਹਤਰੀ ਦੇ ਲਈ ਔਰ ਇਸ ਕਰੋਨਾ ਵਾਇਰਸ ਜਿਸ ਦਾ ਕਹਿਰ ਬੜੀ ਤੇਜ਼ੀ ਨਾਲ ਚਾਰ ਚਫੇਰੇ ਹੈ ਪਰ ਭਾਰਤ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਸਪਰੈਡ ਆਊਟ ਹੋ ਰਿਹਾ ਹੈ। ਲੇਕਿਨ ਉਹ ਤਾਂ ਇਸ ਗੇਮ ਦੇ ਉੱਤੇ ਲੱਗੇ ਨੇ ਕਿ ਉਹਨਾਂ ਨੇ ਵਿਦਿਨ ਕੰਟਰੀ ਅੱਗੋਂ ਹਿੰਦੂਤਵਾ ਦੀਆਂ ਜੜ੍ਹਾਂ ਕਿਵੇਂ ਮਜ਼ਬੂਤ ਕਰਨੀਆਂ। ਅਸੀਂ ਰਾਜਸਥਾਨ ਦੇ ਵਿੱਚ ਦੇਖਿਆ ਕਿ ਕਿਵੇਂ ਉਸ ਸਚਿਨ ਪਾਇਲਟ ਨੂੰ ਜਿਹੜਾ ਡਿਪਟੀ ਚੀਫ ਮਿਨਿਸਟਰ ਸੀ, ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਸੀ, ਉਹਨੂੰ ਪੱਟਿਆ। ਔਰ ਇਹ ਡਿਬੇਟ ਪਿਛਲੇ 3 ਦਿਨ ਤੋਂ ਹੀ ਚੱਲ ਰਹੀ ਹੈ ਜੀ ਅਸ਼ੋਕ ਗਹਿਲੋਤ ਦੀ ਸਰਕਾਰ ਬਚੇਗੀ ਨਹੀਂ ਬਚੇਗੀ। ਹੁਣ ਕਿੱਥੇ ਇੱਕ ਪਾਸੇ ਕਿਸ ਕਿਸਮ ਦੀ ਤਬਾਹੀ ਕਰੋਨਾ ਦੇ ਹਵਾਲੇ ਨਾਲ ਹੈ। ਚਾਈਨਾ ਨੇ ਆ ਕੇ ਕਿਵੇਂ ਕਿੰਨੇ ਸੌ ਸਕੁਅਰ ਕਿਲੋਮੀਟਰ ਏਰੀਆ 62 ਤੋਂ ਬਾਅਦ ਜਿਹੜਾ ਇਹਨਾਂ ਤੋਂ ਖੋਇਆ, ਉੱਥੇ ਵੀ ਪੂਰਾ ਝੂਠ ਵੀ ਬੋਲਿਆ, ਮਿਲਟਰੀ ਨੂੰ ਵੀ ਨਕੰਮਾ ਕਰਕੇ ਉਹਨਾਂ ਤੋਂ ਵੀ ਝੂਠ ਬੁਲਾ ਰਹੇ ਨੇ। ਔਰ ਉਸ ਸਾਰੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਵਿਜੇ ਦੂਬੇ ਨਾਂ ਦਾ ਜਿਹੜਾ ਗੁੰਡਾ ਹੈ ਉਸ ਦਾ ਫੇਕ ਐਨਕਾਊਂਟਰ ਕੀਤਾ ਜਾਂਦਾ ਹੈ। ਲੇਕਿਨ ਇੰਨੀ ਤੇਜ਼ੀ ਨਾਲ ਉੱਥੇ ਲੋਕਾਂ ਦਾ ਵਿਸ਼ਵਾਸ ਖਤਮ ਹੋ ਚੁੱਕਾ ਹੈ ਸਿਸਟਮ ਤੇ ਕਿ ਕੋਈ ਵੀ ਖਬਰ ਹੈ, ਇੰਨੀ ਵੱਡੀ ਖਬਰ ਸੀ ਕਿ ਵੀ ਤੁਸੀਂ ਉਹਨੂੰ ਜਾ ਕੇ ਗ੍ਰਿਫਤਾਰ ਮੱਧ ਪ੍ਰਦੇਸ਼ ਚੋਂ ਕੀਤਾ, ਪੂਰੀ ਇੱਕ ਵਹੀਕਲਾਂ ਦਾ ਕਾਫਲਾ ਚੱਲ ਰਿਹਾ, ਉਹਨੂੰ ਰੋਕਿਆ ਜਾਂਦਾ ਹੈ, ਉਹਨੂੰ ਮਾਰਿਆ ਜਾਂਦਾ ਹੈ ਤੇ 40 ਗੱਡੀ ਉਲਟੀ ਦਿਖਾ ਦਿੱਤੀ ਜਾਂਦੀ ਹੈ। ਪਰ ਕੋਈ ਖਬਰ ਇਸ ਕਿਸਮ ਦੀ ਜ਼ਿਆਦਤੀ ਦੀ, ਧੱਕੇ ਦੀ ਔਰ ਬਿਲਕੁਲ ਆਟੋਕ੍ਰੇਸੀ ਵਾਲੇ ਸਿਸਟਮ ਦੀ 24 ਘੰਟੇ ਤੋਂ ਜ਼ਿਆਦਾ ਨਹੀਂ ਕੱਢਦੀ, ਕਿਉਂਕਿ ਉਹਨਾਂ ਨੇ ਜਿਵੇਂ ਜੇ ਇਹ ਕਿਹਾ ਜਾਂਦਾ ਹੈ ਕਿ ਕ੍ਰਾਈਸਿਸ ਜਿਹੜਾ ਹੈ ਉਹ ਇੱਕ ਓਪਰਚੁਨਿਟੀ ਵੀ ਹੁੰਦੀ ਹੈ, ਇਹ ਭਲੇ ਲੋਕਾਂ ਲਈ ਉਹਨਾਂ ਨੇ ਰੱਖਿਆ ਕਿ ਭਾਈ ਤੁਸੀਂ ਮੁਸ਼ਕਲ ਮੁਸੀਬਤ ਚੋਂ ਕੁਝ ਕੱਢ ਸਕਦੇ ਹੋ। ਪਰ ਇਹਨਾਂ ਨੇ ਤਾਂ ਇਸ ਕ੍ਰਾਈਸਿਸ ਨੂੰ ਵੀ ਫਰਦਰ ਜਿਹੜਾ ਲੋਕਾਂ ਦੀ ਐਕਸਪਲੋਇਟੇਸ਼ਨ, ਸ਼ੋਸ਼ਣ, ਪੋਲੀਟੀਕਲ ਐਕਟਿਵਿਸਟ ਨੂੰ ਕਿਵੇਂ ਜੇਲ੍ਹਾਂ 'ਚ ਡੱਕਿਆ ਜਾ ਰਿਹਾ, 40 ਤੋਂ ਜ਼ਿਆਦਾ ਜਰਨਲਿਸਟ ਔਰ ਦੂਸਰੇ ਜਿਹੜੇ ਨੇ ਉਹਨਾਂ ਤੇ ਝੂਠੇ ਕੇਸ ਪਾਏ ਗਏ ਨੇ। ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ 90 ਤੋਂ ਜ਼ਿਆਦਾ ਸਿੱਖ ਪੰਜਾਬ ਦੇ ਵਿੱਚ UAPA ਵਰਗਾ ਜਿਹੜਾ ਅਨਲੌਫੁਲ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ ਜਿੱਥੇ ਜ਼ਮਾਨਤ ਨਹੀਂ ਹੁੰਦੀ ਉਹ ਚੁੱਕ ਕੇ ਅੰਦਰ ਦਿੱਤੇ ਹੋਏ ਨੇ। ਔਰ ਹੋਰ ਉੱਥੇ ਇੰਨਾ ਕੁਝ ਚੱਲ ਰਿਹਾ ਹੈ। ਈਵਨ ਹਾਲਾਤ ਇਹ ਨੇ ਕਿ COVID-19 ਨਾਲ ਰਿਲੇਟਡ ਜਿਹੜੀਆਂ ਦਵਾਈਆਂ ਨੇ ਉਹ ਵੀ ਬਲੈਕ ਮਾਰਕੀਟ ਦੇ ਵਿੱਚ 20 ਗੁਣਾ ਜ਼ਿਆਦਾ ਭਾਅ ਤੇ ਵਿਕ ਰਹੀਆਂ। ਲੋਕ ਤਰਲੇ ਕਰ ਰਹੇ ਨੇ, ਮਿੰਨਤਾਂ ਕਰ ਰਹੇ ਨੇ, ਲੇਕਿਨ ਚਾਰ ਚਫੇਰੇ, ਲੁੱਟ ਕਸੁੱਟ, ਹੋਰਡਿੰਗ ਔਰ ਇਹ ਕਿਸੇ ਨਿੱਕੇ ਮੋਟੇ ਚ ਨਹੀਂ, ਬੰਬੇ ਵਰਗੇ ਸ਼ਹਿਰ ਦੇ ਵਿੱਚ ਇਸ ਕਿਸਮ ਦਾ ਵਾਪਰ ਰਿਹਾ। ਸੋ ਇਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਭਾਈ ਕੀ ਹੈ, ਕਿਉਂਕਿ ਇਹ ਵੀ ਜਿਹੜੀ ਡਿਸਟਰਕਸ਼ਨ ਹੈ ਉਸ ਦੇ ਹੀ ਸਾਈਨ ਨੇ। ਲੇਕਿਨ ਹਾਲ ਦੀ ਘੜੀ ਜਿਹੜੀ ਲੋਕਾਈ ਦੇ ਉੱਥੇ ਤਕਲੀਫ ਹੈ, ਤੀਸਰਾ ਵੱਡਾ ਮੁਲਕ ਭਾਰਤ ਹੈ ਜਿਹੜਾ ਹੁਣ ਇਸ ਵੇਲੇ ਸਭ ਤੋਂ ਜ਼ਿਆਦਾ COVID-19 ਦੇ ਉਹਨਾਂ 'ਚ ਕੇਸਿਸ ਨੇ। ਲੇਕਿਨ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਗਵਾਂਢੀਆਂ ਦੇ ਨਾਲ, ਵੈਸੇ ਤਾਂ ਆਮ ਤੌਰ ਤੇ ਵੀ ਕਿਸੇ ਬੰਦੇ ਦੀ ਸੰਗਤ ਕਿਹੋ ਜਿਹੀ ਹੁੰਦੀ ਆ ਉਸ ਦੇ ਉੱਤੇ ਕਿਹਾ ਜਾਂਦਾ ਹੈ ਕਿ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਕਿ ਕਿਸੇ ਬੰਦੇ ਨੂੰ ਤੁਸੀਂ ਦੇਖਣਾ ਹੈ ਕਿ ਉਹ ਕਿਹੋ ਜਿਹਾ ਤੇ ਉਹਦੇ ਯਾਰਾਂ ਦੋਸਤਾਂ ਨੂੰ ਦੇਖੋ ਜਾਂ ਉਹਦੀਆਂ ਸਹੇਲੀਆਂ ਨੂੰ ਦੇਖੋ, ਜੇ ਬੀਬੀ ਦੇ ਮਾਮਲੇ 'ਚ ਹੋਏ ਕਿ ਜ਼ਾਹਰ ਹੈ ਕਿ ਤੁਸੀਂ ਉਸ ਕਿਸਮ ਦੇ ਲੋਕਾਂ 'ਚ ਹੁੰਦੇ ਹੋ। ਪਰ ਗਵਾਂਢੀਆਂ ਦੇ ਮਾਮਲੇ 'ਚ ਅਸੀਂ ਦੇਖਦੇ ਹਾਂ ਕਿ ਭਾਰਤ ਨੇ ਜਿਸ ਕਿਸਮ ਦਾ ਬਿਹੇਵ ਸਾਊਥ ਏਸ਼ੀਅਨ ਕੰਟਰੀਜ਼ ਦੇ ਨਾਲ ਕੀਤਾ ਉਹਦਾ ਅਸੀਂ ਜ਼ਿਕਰ ਕਰਦੇ ਹਾਂ। ਪਾਕਿਸਤਾਨ ਤੇ ਜੰਗਾਂ ਥੋਪੀਆਂ, ਸ੍ਰੀਲੰਕਾ ਨੂੰ ਸਿਵਲ ਵਾਰ 'ਚ ਧੱਕਿਆ, ਮਸ਼ਰਕੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ, ਉਹੀ ਮੁਕਤੀ ਵਾਹਿਣੀ, ਉਹੀ ਪਾਰਟ ਸਾਰਾ, ਔਰ ਮਾਲਦੀਵਸ ਦੇ ਵਿੱਚ ਕੂ ਕੀਤਾ। ਕਿਵੇਂ ਇਹੋ ਜਿਹੇ ਸਿੱਕਮ ਨੂੰ ਕਿਵੇਂ ਉਹਨਾਂ ਨੇ ਚੋਗਿਆਲ ਨੂੰ ਜਿਹੜਾ ਉਹ ਬਿਲਕੁਲ ਕਰਕੇ ਡਿਸਮਿਸ ਔਰ ਉਹਦੇ ਤੇ ਕਬਜ਼ਾ ਕੀਤਾ। ਭੂਟਾਨ ਦੇ ਮਾਮਲੇ 'ਚ ਕਿਸ ਹੱਦ ਤੱਕ ਇੰਟਰਫੀਅਰੈਂਸ ਹੈ। ਲੇਕਿਨ ਇਹਦੇ ਬਾਵਜੂਦ ਕੁਝ ਜਿਹੜੀਆਂ ਰਿਲੇਸ਼ਨਸ਼ਿਪਸ ਜਦੋਂ ਤੁਸੀਂ ਦੇਖਦੇ ਹੋ ਜਿਹੜੀਆਂ ਨੀਡ ਬੇਸਡ ਹੁੰਦੀਆਂ, ਜ਼ਾਹਰ ਹੈ ਕਿ ਈਰਾਨ ਲੰਬੇ ਵਕਤ ਤੋਂ ਇੰਟਰਨੈਸ਼ਨਲ ਬਰਾਦਰੀ ਦੇ ਵਿੱਚ ਉਸ ਨੂੰ ਆਈਸੋਲੇਟ ਕੀਤਾ ਹੋਇਆ। ਜ਼ਾਹਰ ਹੈ ਆਇਤੁੱਲਾ ਖਮੀਨੀ, ਇਰਾਨੀਅਨ ਰੈਵੋਲੂਸ਼ਨ ਅਮਰੀਕਾ ਨੂੰ ਸੂਟ ਨਹੀਂ ਸੀ ਕਰਦਾ। ਪਹਿਲਾਂ ਇਰਾਨ ਇਰਾਕ ਵਾਰ 8 ਤੋਂ 10 ਸਾਲ ਉਹਦੇ 'ਚ ਧੱਕਿਆ, ਲੱਖਾਂ ਲੋਕ ਮਰੇ। ਇਵੈਂਚੁਅਲੀ ਇਰਾਨ ਦੇ ਉੱਤੇ ਪਾਬੰਦੀਆਂ, ਪਹਿਲਾਂ
ਨਿਊਕਲੀਅਰ ਦੇ ਥੱਲੇ ਕਿ ਜੀ ਉਹ ਨਿਊਕਲੀਅਰ ਪ੍ਰੋਗਰਾਮ ਬਣਾ ਰਿਹਾ ਹੈ। ਫਿਰ UN ਨੇ ਜਿਹੜਾ ਉਹਨਾਂ ਦੀ ਐਟੋਮਿਕ ਏਜੰਸੀ ਨੇ ਡੀਲ ਵੀ ਬ੍ਰੋਕਰ ਕੀਤੀ, ਸਾਰੀ ਦੁਨੀਆ ਨੇ ਮੰਨੀ। ਟਰੰਪ ਬਾਦਸ਼ਾਹ ਆਏ, ਉਹਨਾਂ ਨੇ ਫਿਰ ਉਹਨੂੰ ਅਨਡੂ ਕਰ ਦਿੱਤਾ। ਲੇਕਿਨ ਇਸ ਸਾਰੇ ਦੇ ਬਾਵਜੂਦ ਭਾਰਤ ਦੇ ਈਰਾਨ ਦੇ ਨਾਲ ਸੰਬੰਧ ਡਿਊ ਟੂ ਜ਼ਾਹਰ ਇਕਨੋਮਿਕਲ ਰੀਜ਼ਨਸ ਵੀ ਔਰ ਵੈਸੇ ਵੀ ਕਿਉਂਕਿ ਈਰਾਨ ਦੇ ਪਾਕਿਸਤਾਨ ਨਾਲ ਵੀ ਕਦੇ ਬਹੁਤ ਸੁਖਾਵੇਂ ਸੰਬੰਧ ਨਹੀਂ ਰਹੇ। ਇਹ ਵੀ ਨਹੀਂ ਹੈ ਕਿ ਕੋਈ ਉਹਨਾਂ ਨੇ ਜੰਗ ਲੜੀ ਹੋਏ, ਲੇਕਿਨ ਉਹਨਾਂ ਦੇ ਆਪਣੇ ਇਸ਼ੂ ਨੇ ਕਿਉਂਕਿ ਈਰਾਨ ਆਪਣੇ ਆਪ ਨੂੰ ਵੀ ਇੱਕ ਐਮਪਾਇਰ ਦੇ ਤੌਰ ਤੇ ਦੇਖਦਾ ਹੈ। ਅਫਗਾਨਿਸਤਾਨ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਤਾਲਿਬਾਨ ਨਾਲ ਸਪੋਰਟਿਵ ਨੀਤੀ ਰਹੀ, ਜ਼ਾਹਰ ਹੈ ਕਿ ਜਿਹੜੀ ਸ਼ੀਆ ਪੋਪੂਲੇਸ਼ਨ ਹੈ, ਹਜ਼ਾਰੇ ਜਿਵੇਂ ਅਫਗਾਨਿਸਤਾਨ 'ਚ ਨੇ ਜਿਹੜੇ ਪਰਸੀਕਿਊਟਡ ਮਹਿਸੂਸ ਕਰਦੇ ਨੇ, ਈਰਾਨ ਉਹਨਾਂ ਦੀ ਬੈਕ ਕਰਦਾ ਔਰ ਈਰਾਨ ਵੀ ਆਪਣੀ ਉਂਗਲ ਪਾਕਿਸਤਾਨ 'ਚ ਵੀ ਰੱਖਦਾ, ਅਫਗਾਨਿਸਤਾਨ 'ਚ ਕਾਫੀ ਰੱਖਦਾ। ਇਸੇ ਤਰ੍ਹਾਂ ਜੇ ਪਾਕਿਸਤਾਨ ਸਾਊਦੀ ਅਰੇਬੀਆ ਦੇ ਜ਼ਿਆਦਾ ਕਰੀਬ ਰਿਹਾ ਜਾਂ ਹੁਣ ਵੀ ਹੈ ਤੇ ਜ਼ਾਹਰ ਹੈ ਹਾਲਾਂ ਪਾਕਿਸਤਾਨ ਨੇ ਬੜੀ ਚੰਗੇ ਡਿਪਲੋਮੈਟਿਕ ਤਰੀਕੇ ਨਾਲ ਸਾਊਦੀ ਅਰੇਬੀਆ ਔਰ ਈਰਾਨ ਦੇ ਵਿਚਕਾਰ ਇੱਕ ਬੈਲੈਂਸ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪਾਕਿਸਤਾਨ ਦੀ ਇੱਕ ਵੱਡੀ ਆਬਾਦੀ ਵੀ ਸ਼ੀਆ ਪੋਪੂਲੇਸ਼ਨ ਔਰ ਪਾਕਿਸਤਾਨੀ ਫੌਜ ਦੇ ਵਿੱਚ ਇੱਕ ਜਿਹੜਾ ਉਹ ਕਾਮਨਨੈਸ ਦਾ ਕਰੈਕਟਰ ਹੈ ਨੈਸ਼ਨਲਿਸਟਿਕ, ਉਹਦੇ 'ਚ ਕੋਈ ਇਹ ਆਪਸੀ ਫਿਰਕਾ ਦਰਾਨਾ ਵੰਡ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਈਰਾਨ ਦੇ ਨਾਲ ਭਾਰਤ ਨੇ ਇਸ ਲੈਵਲ ਦੇ ਸੰਬੰਧ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨੂੰ ਉਹ ਜਿਹੜਾ ਪਾਕਿਸਤਾਨ ਦੇ ਖਿਲਾਫ ਐਜ਼ ਏ ਬੁਲਵਾਕ ਵੀ ਯੂਜ਼ ਕਰੇ ਈਰਾਨ। ਕਿਉਂਕਿ ਲੇਟਰੀ ਜਦੋਂ ਅਸੀਂ ਦੇਖਦੇ ਹਾਂ ਕਿ ਜਿਉਂ-ਜਿਉਂ ਅਮਰੀਕਾ ਨੇ ਸ਼ਿਕੰਜਾ ਕੱਸਿਆ ਔਰ ਭਾਰਤ ਸੋਵੀਅਤ ਯੂਨੀਅਨ ਦੇ ਖੈਮੇ 'ਚੋਂ ਨਿਕਲ ਕੇ ਅਮਰੀਕਾ ਦੇ ਖੈਮੇ 'ਚ ਆਇਆ ਔਰ ਜ਼ਾਹਰ ਹੈ ਕਿ ਭਾਰਤ ਫਿਰ ਅਮਰੀਕਾ ਨੂੰ ਖੁਸ਼ ਕਰਨ ਲਈ ਵੀ ਈਰਾਨ ਤੋਂ ਥੋੜੀ ਬਹੁਤ ਵਿੱਥ ਵੀ ਕਰਦਾ ਰਿਹਾ। ਲੇਕਿਨ ਭਾਰਤ ਦੀ ਡਿਪੈਂਡੈਂਸ ਈਰਾਨ ਦੇ ਉੱਤੇ ਇਸ ਲਈ ਵੀ ਹੈ ਕਿ ਇੱਕ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਰੂਡ ਆਇਲ ਹੈ ਉਹ ਈਰਾਨ ਤੋਂ ਲੈਂਦਾ ਔਰ ਜ਼ਾਹਰ ਹੈ ਈਰਾਨ ਦੇ ਲਈ ਵੀ ਉਹਦਾ ਟਰਾਂਸਪੋਰਟੇਸ਼ਨ ਵੀ ਈਜ਼ੀ ਹੈ ਔਰ ਉਹ ਕਾਸਟ ਇਫੈਕਟਿਵ ਵੀ ਹੈ ਭਾਰਤ ਦੇ ਐਂਗਲ ਤੋਂ। ਹਾਲਾਂ ਸਾਊਦੀ ਅਰੇਬੀਆ ਵੱਡਾ ਸਪਲਾਇਰ ਹੈ ਭਾਰਤ ਦੇ ਤੇਲ ਦਾ, 35 ਜਾਂ 40% ਭਾਰਤ ਦੇ ਕੋਲ ਆਪਣਾ ਜਿਹੜਾ ਉਹ ਬੰਬੇ ਸੀ 'ਚ ਹੋਏ ਜਾਂ ਅਦਰਵਾਈਜ਼ ਹੋਏਗਾ ਕਰੂਡ ਆਇਲ, 60% ਉਹਨਾਂ ਨੂੰ ਮੁੱਖ ਤੌਰ ਤੇ ਸਾਊਦੀ ਅਰੇਬੀਆ ਔਰ ਈਰਾਨ ਦਾ ਜਿਹੜਾ ਕਰੂਡ ਆਇਲ ਵੀ ਚੰਗੀ ਫਾਰਮ 'ਚ ਹੁੰਦਾ ਔਰ ਚੀਪਰ ਵੀ ਹੈ। ਬਿਲਕੁਲ। ਸੋ ਇਹਦੇ ਬਾਵਜੂਦ ਕਿ ਅਮਰੀਕਾ ਨੇ ਜਿਉਂ-ਜਿਉਂ ਈਰਾਨ ਦਾ ਸ਼ਿਕੰਜਾ ਕੱਸਿਆ, ਭਾਰਤ ਨੂੰ ਨਾਲ ਦੀ ਨਾਲ ਵੀ ਇਹ ਕਿਹਾ ਗਿਆ ਕਿ ਜੀ ਬਿਲਕੁਲ ਸਬੰਧ ਤੋੜੋ, ਲੇਕਿਨ ਅਮਰੀਕਾ ਨੇ ਇੰਨੀ ਜਿਹੜੀ ਆ ਉਹਨੂੰ ਰਾਹਤ ਵੀ ਦੇ ਛੱਡੀ ਕਿ ਕਰੂਡ ਆਇਲ ਹੁਣ ਸੀ ਜੀ ਇਸ ਸੰਨ ਤੱਕ ਮੰਗਵਾ ਲਓ, ਉਹਦੇ ਤੱਕ ਮੰਗਵਾ ਲਓ। ਜ਼ਾਹਰ ਹੈ ਉਹ ਢਿੱਲੀ ਡੈਲੀ ਕਰ ਕਰਾ ਕੇ ਉਸ ਚੋਂ ਨਿਕਲਦੇ ਰਹੇ। ਫਿਰ ਜਿਹੜੀਆਂ ਭਾਰਤੀ ਕੰਪਨੀਆਂ ਈਰਾਨ ਦੇ ਵਿੱਚ ਜਾ ਕੇ ਬਿਜ਼ਨਸ ਕਰਦੀਆਂ ਸੀ ਜਾਂ ਹੋਰ ਇਨਵੈਸਟਮੈਂਟ ਸੀ, ਕਿਉਂਕਿ ਜਦੋਂ ਅਮਰੀਕਾ ਦੀਆਂ ਪਾਬੰਦੀਆਂ ਨੇ ਇਕਨੋਮਿਕਲ ਸੈਂਕਸ਼ਨਸ ਤੇ ਈਰਾਨ ਨਾਲ ਕਿਸੇ ਕਿਸਮ ਦੀ ਬਿਜ਼ਨਸ ਨਾ ਕਰਨ ਦੀ ਪਾਬੰਦੀ ਹੈ। ਹਾਲਾਂ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਸ਼ਾਇਦ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਵੀ ਪਹਿਲਾਂ ਜੂਨੀਅਰ ਬੁਸ਼ ਐਡਮਿਨਿਸਟ੍ਰੇਸ਼ਨ ਵੇਲੇ ਜਿਨ੍ਹਾਂ ਕੰਪਨੀਆਂ ਨੂੰ ਅਮਰੀਕਾ ਨੇ ਬੈਨ ਕੀਤਾ ਸੀ ਕਹਿ ਕੇ ਕਿ ਵੀ ਇਹ ਜਿਹੜੀ ਐਟੋਮਿਕ ਫਿਊਲ ਜਾਂ ਦੂਜੇ ਰਿਐਕਟਰਸ ਦੇ ਵਿੱਚ ਮਦਦ ਕਰ ਰਹੇ ਨੇ, ਉਹਨਾਂ 'ਚ 5-6 ਕੰਪਨੀਆਂ ਭਾਰਤੀ ਵੀ ਸੀ ਔਰ ਇਹ ਨਹੀਂ ਹੈ ਇਹ ਅੰਡਰਹੈਂਡ ਡੀਲ ਵੀ ਕਰਦੇ ਰਹੇ ਨੇ ਈਰਾਨ ਦੇ ਨਾਲ ਔਰ ਇਸ ਕਿਸਮ ਦਾ ਵਰਤਾਰਾ ਰਿਹਾ। ਲੇਕਿਨ ਜ਼ਾਹਰ ਹੈ ਕਿ ਇੱਕ ਗੱਲ ਜਿਹੜੀ ਭਾਰਤ ਨੂੰ ਬਹੁਤ ਪਰੇਸ਼ਾਨ ਵੀ ਕਰਦੀ ਹੈ ਕਿ ਭਾਰਤ ਦਾ ਨਾ ਸੈਂਟਰਲ ਏਸ਼ੀਆ ਦੇ ਨਾਲ ਜਿਹੜਾ ਹੈ ਵਾਇਆ ਰੋਡ ਜਾਂ ਬਾਈ ਲੈਂਡ ਕੋਈ ਸੰਬੰਧ ਜੁੜਦਾ ਹੈ, ਨਾ ਯੂਰਪ ਨਾਲ ਜੁੜਦਾ ਹੈ ਔਰ ਭਾਰਤ ਇਹ ਸਮਝਦਾ ਹੈ ਕਿ ਜੀ ਉਹ ਉਭਰਵੀਂ ਤਾਕਤ ਹੋਣ ਕਰਕੇ ਉਸ ਨੂੰ ਜਿਹੜਾ ਹੈ ਉਹ ਰੀਚ ਮਿਲਣੀ ਚਾਹੀਦੀ ਹੈ। ਸੋ ਜ਼ਾਹਰ ਹੈ ਕਿ ਪਾਕਿਸਤਾਨ ਨੇ ਉਹਦੇ ਨਾਲ ਵਪਾਰ ਬੰਦ ਕੀਤਾ। ਹਾਲਾਂ 2 ਦਿਨ ਪਹਿਲਾਂ ਦੀ ਖਬਰ ਹੈ ਜਿਵੇਂ ਅਫਗਾਨਿਸਤਾਨ ਲੈਂਡ ਲੌਕਡ ਕੰਟਰੀ ਹੈ, ਲੇਕਿਨ ਅਫਗਾਨਿਸਤਾਨ ਦੀਆਂ ਜਿਹੜੀਆਂ ਚੀਜ਼ਾਂ ਭਾਰਤ 'ਚ ਆਉਂਦੀਆਂ ਨੇ ਵਾਇਆ ਪਾਕਿਸਤਾਨ ਆਉਂਦੀਆਂ, ਵਾਗਾ ਬਾਰਡਰ ਰਾਹੀਂ ਜਾਂ ਹੁਸੈਨੀ ਵਾੜਾ ਰਾਹੀਂ ਇਧਰੋਂ ਵੀ ਜਿਹੜੀਆਂ ਚੀਜ਼ਾਂ ਜਾਂਦੀਆਂ ਨੇ ਅਫਗਾਨਿਸਤਾਨ 'ਚ ਉਹ ਪਾਕਿਸਤਾਨ ਨੇ ਬਹੁਤ ਵਾਰੀ ਹਾਲਾਂ ਹੁਣ ਕੋਵਿਡ-19 ਕਰਕੇ ਬੰਦ ਕੀਤਾ ਹੋਇਆ ਸੀ, ਲੇਕਿਨ 2 ਦਿਨ ਪਹਿਲਾਂ ਹੀ ਪਾਕਿਸਤਾਨ ਦੀ ਹਕੂਮਤ ਨੇ ਕਿਹਾ ਠੀਕ ਹੈ ਉਹ ਅਫਗਾਨਿਸਤਾਨ ਨਾਲ ਵੀ ਚੰਗੇ ਰਿਲੇਸ਼ਨ ਰੱਖਣਾ ਚਾਹੁੰਦੇ ਨੇ ਪਾਕਿਸਤਾਨ ਕਿ ਭਾਈ ਗਵਰਨਮੈਂਟ ਜਿਹੜੀ ਭਾਵੇਂ ਇਹਨਾਂ ਦੇ ਹੀ ਉਹ ਵੀ ਇੰਡੀਆ ਦੇ ਉਹ ਜਿਹੜਾ ਅਸ਼ਰਫ ਗਨੀ ਹੈ ਜਾਂ ਅਬਦੁੱਲਾ ਹੈ ਇੰਡੀਆ ਦਾ ਇਨਫਲੂਐਂਸ ਹੈ, ਬਟ ਲੇਟਲੀ ਅਸੀਂ ਦੇਖ ਰਹੇ ਹਾਂ ਜਿਵੇਂ ਚੀਨ ਔਰ ਭਾਰਤ ਦੀ ਟੱਕਰ ਦੇ ਵੇਲੇ ਉਹਨਾਂ ਨੇ ਕੋਈ ਚੀਨ ਦੇ ਖਿਲਾਫ ਨਹੀਂ ਕਿਹਾ, ਨਾ ਹੀ ਭਾਰਤ ਦੇ ਹੱਕ 'ਚ ਕਿਹਾ। ਸੋ ਜ਼ਾਹਰ ਹੈ ਵੀ
ਪਾਕਿਸਤਾਨ ਜਿਹੜਾ ਇੱਕ ਚੰਗੀ ਡਿਪਲੋਮੇਸੀ ਕਰ ਰਿਹਾ ਹੈ ਔਰ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਅਲਟੀਮੇਟਲੀ ਤਾਲਿਬਾਨ ਜਿਹੜੇ ਨੇ ਕੱਲ ਦੇ ਬਾਦਸ਼ਾਹ ਨੇ ਉੱਥੋਂ ਦੇ ਔਰ ਪਾਕਿਸਤਾਨ ਦੇ ਨਾਲ ਉਹ ਵੀ ਨਹੀਂ ਵਿਗਾੜਨਾ ਚਾਹੁੰਦੀ ਜਿਹੜੀ ਅਫਗਾਨਿਸਤਾਨ ਦੀ ਹਕੂਮਤ ਹੈ। ਬਿਲਕੁਲ। ਲੇਕਿਨ ਭਾਰਤ ਨੂੰ ਇਹ ਸੀ ਕਿ ਜੀ ਅਸੀਂ ਕੋਈ ਨਾ ਕੋਈ ਜਿਹੜਾ ਹੈ ਉਹ ਰਸਤਾ ਔਰ ਅਫਗਾਨਿਸਤਾਨ ਨਾਲ ਭਾਰਤ ਦੀ ਸਰਹੱਦ ਨਹੀਂ ਲੱਗਦੀ, ਉਹ ਸ਼ਰਾਰਤ ਲਗਾਤਾਰ ਕਰ ਰਹੇ ਨੇ, ਉੱਥੇ ਕੌਂਸੂਲੇਟ ਖੋਲ ਦਿੱਤੇ, ਧਮਾਕੇ ਕਰਾਤੇ, ਦੂਜੇ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਜੀ। ਲੇਕਿਨ ਭਾਰਤ ਤੇ ਚਾਹੁੰਦਾ ਸੀ ਕਿ ਭਾਈ ਸਾਡਾ ਅਫਗਾਨਿਸਤਾਨ ਦੇ ਨਾਲ ਰਸਤਾ ਖੁੱਲੇ ਔਰ ਕੱਲਾ ਅਫਗਾਨਿਸਤਾਨ ਦੇ ਨਾਲ ਨਹੀਂ, ਫਿਰ ਜੇ ਤੁਸੀਂ ਅਫਗਾਨਿਸਤਾਨ 'ਚ ਪਹੁੰਚ ਜਾਂਦੇ ਹੋ ਤੇ ਫਿਰ ਅੱਗੋਂ ਤਾਂ ਸਾਰੇ ਸੈਂਟਰਲ ਏਸ਼ੀਅਨ ਰਿਪਬਲਿਕ ਤੁਸੀਂ ਯੂਰਪ ਤੱਕ ਪਹੁੰਚ ਜਾਂਦੇ ਹੋ ਔਰ ਇਧਰੋਂ ਤੁਸੀਂ ਤੁਹਾਡਾ ਮਿਡਲ ਈਸਟ ਵੱਲ ਵੀ ਰਸਤਾ ਖੁੱਲ ਜਾਂਦਾ ਹੈ ਜਿਹੜਾ ਉਸ ਪਾਸਿਓਂ। ਸੋ ਇੱਕ ਪ੍ਰੋਜੈਕਟ ਜਿਹੜਾ ਈਰਾਨ ਵੀ ਚਾਹੁੰਦਾ ਹੈ ਕਿ ਅਫਗਾਨਿਸਤਾਨ 'ਚ ਉਹਦੀ ਚੰਗੀ ਉਂਗਲ ਫਸੀ ਰਹੇ, ਹਾਲਾਂਕਿ ਉਹਦਾ ਅਫਗਾਨਿਸਤਾਨ ਨਾਲ ਬਾਰਡਰ ਵੀ ਲੱਗਦਾ, ਉਹਦਾ ਸ਼ਾਇਦ ਹਰਾਤ ਪ੍ਰੋਵਿੰਸ ਵਾਲਾ ਏਰੀਆ ਲੱਗਦਾ, ਲੇਕਿਨ ਇਹਦੇ ਬਾਵਜੂਦ ਈਰਾਨ ਨੂੰ ਵੀ ਇਹ ਲੱਗਦਾ ਸੀ ਕਿ ਇੰਡੀਆ ਨੂੰ ਨਾਲ ਲੈ ਕੇ ਜੇ ਪਾਕਿਸਤਾਨ ਦੇ ਖਿਲਾਫ ਇੱਕ ਕਾਊਂਟਰ ਬੈਲੈਂਸ ਵੀ ਅਫਗਾਨਿਸਤਾਨ ਪਾਲਿਸੀ 'ਚ ਬਿਲਟ ਹੁੰਦਾ ਹੈ। ਔਰ ਹਾਲਾਂਕਿ ਈਰਾਨ ਨੇ ਗਵਾਦਰ ਪੋਰਟ ਪ੍ਰੋਜੈਕਟ ਨੂੰ ਵੀ ਸਪੋਰਟ ਕੀਤਾ ਹੋਇਆ ਹੈ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ 'ਚ ਵੀ ਉਹ ਚੀਨ ਦੇ ਨਾਲ ਹੈ ਔਰ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਚੀਨ ਦੇ ਨਾਲ ਕਈ ਐਗਰੀਮੈਂਟ ਉਹਨਾਂ ਨੇ ਸਾਈਨ ਕੀਤੇ ਨੇ ਔਰ ਮਲਟੀ ਬਿਲੀਅਨ ਡਾਲਰ ਦੀ ਇਨਵੈਸਟਮੈਂਟ ਚਾਈਨਾ ਆਉਣ ਵਾਲੇ ਪੀਰੀਅਡ 'ਚ ਈਰਾਨ ਨਾਲ ਕਰਨ ਜਾ ਰਿਹਾ। ਪਰ ਇੱਕ ਜਿਹੜਾ ਡ੍ਰੀਮ ਪ੍ਰੋਜੈਕਟ ਲੰਬਾ ਵਕਤ ਜਿਹਦੇ 'ਚ ਭਾਰਤ ਇਹ ਸਮਝਦਾ ਸੀ ਕਿ ਇਹ ਜਿਹੜਾ ਵਿਚਕਾਰ ਫਸਿਆ ਹੋਇਆ ਪਾਕਿਸਤਾਨ ਕਿ ਜੇ ਵਿਦਆਊਟ ਪਾਕਿਸਤਾਨ ਜਿਹੜਾ ਉਹ ਲੈਂਡ ਰਾਊਟ ਜਾਂ ਰੇਲਵੇ ਰਾਊਟ ਸੈਂਟਰਲ ਏਸ਼ੀਆ ਯੂਰਪ ਨਾਲ ਕਾਇਮ ਇਹਨੂੰ ਕੱਟਣਾ ਚਾਹੁੰਦਾ ਸੀ ਔਰ ਈਰਾਨ ਵੀ ਕਿਤੇ ਨਾ ਕਿਤੇ ਜਿਹੜਾ ਉਹ ਭਾਰਤ ਨੂੰ ਗੁੱਡ ਹਿਊਮਰ 'ਚ ਵੀ ਰੱਖਣਾ ਚਾਹੁੰਦਾ ਸੀ ਔਰ ਜ਼ਾਹਰ ਹੈ ਉਹਨਾਂ ਨੂੰ ਆਪਣਾ ਬਿਜ਼ਨਸ ਇੰਟਰਸਟ ਵੀ ਹੈ। ਸੋ ਇਸ ਸਾਰੇ ਚੋਂ ਜਿਹੜਾ ਇਹ ਪ੍ਰੋਜੈਕਟ ਤੇ 4 ਸਾਲ ਪਹਿਲਾਂ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਜਦੋਂ ਈਰਾਨ ਦੀ ਵਿਜ਼ਿਟ ਦੇ ਉੱਤੇ ਗਿਆ ਔਰ ਜਿਸ ਦੇ ਉੱਤੇ ਦਸਤਖਤ ਕੀਤੇ ਉਹ ਸੀ ਚਾਬਹਾਰ ਜਿਹੜੀ ਕਿ ਪੋਰਟ ਅਫਗਾਨਿਸਤਾਨ ਦੇ ਵਿੱਚ ਔਰ ਉੱਥੋਂ ਤੱਕ ਜਿਹੜਾ ਰੇਲ ਲਾਈਨ ਵਿਛਾਣਾ ਔਰ ਉਹਦੇ 'ਚ ਜ਼ਾਹਰ ਹੈ ਕਿ ਈਰਾਨ ਔਰ ਭਾਰਤ ਔਰ ਅਫਗਾਨਿਸਤਾਨ ਇਸ ਦਾ ਸਾਂਝਾ ਪ੍ਰੋਜੈਕਟ ਸੀ। ਉਹਦਾ ਬੈਨੀਫੀਸ਼ੀਅਰੀ ਤਾਂ ਜ਼ਿਆਦਾ ਅਫਗਾਨਿਸਤਾਨ ਹੀ ਹੋਣਾ ਸੀ, ਲੇਕਿਨ ਇਹਨਾਂ ਨੂੰ ਸਟ੍ਰੈਟੇਜਿਕਲੀ ਵੀ ਸੂਟ ਕਰਦਾ ਸੀ ਔਰ ਲੌਂਗ ਟਰਮ ਹਾਲਾਂਕਿ ਵਾਇਆ ਚਾਬਹਾਰ ਵੀ ਕੋਈ ਨੇੜੇ ਰਾਊਟ ਨਹੀਂ ਹੈ ਭਾਰਤ ਦੇ ਲਈ, ਉਹ ਕੋਈ ਇਕਨੋਮਿਕਲੀ ਬਹੁਤ ਵਾਇਬਲ ਨਹੀਂ ਸੀ ਜਾਂ ਨਹੀਂ ਹੈ, ਲੇਕਿਨ ਫਿਰ ਵੀ ਪਾਕਿਸਤਾਨ ਨੂੰ ਜਿਹੜਾ ਉਹ ਤੁਖਨੀ ਦੇਣ ਲਈ ਵੀ ਸੀ ਔਰ ਜ਼ਾਹਰ ਹੈ ਕਿ ਅਫਗਾਨਿਸਤਾਨ ਦੇ ਨਾਲ ਫਿਰ ਭਾਰਤ ਦਾ ਸਿੱਧਾ ਸੰਬੰਧ ਕੱਲਾ ਟ੍ਰੇਡ ਨਹੀਂ, ਇੰਟੈਲੀਜੈਂਸ ਔਰ ਦੂਜੇ ਤੀਜੇ ਔਰ ਪਾਕਿਸਤਾਨ ਨੂੰ ਬੈਲੈਂਸ ਕਰਨ ਦੇ ਲਈ ਜਾਂ ਪਾਕਿਸਤਾਨ ਨੂੰ ਅਨਸਟੇਬਲ ਕਰਨ ਦੇ ਲਈ ਫਿਰ ਦੋਨਾਂ ਦੇ ਲਈ ਈਰਾਨ ਔਰ ਭਾਰਤ ਦੇ ਲਈ ਅਫਗਾਨਿਸਤਾਨ ਜਿਹੜਾ ਉਹ ਇੱਕ ਲਾਂਚਿੰਗ ਪੈਡ ਬਣ ਜਾਣਾ ਸੀ। ਔਰ ਇਹ ਜਿਹੜਾ ਪ੍ਰੋਜੈਕਟ ਹੈ ਆਲਮੋਸਟ $2 ਬਿਲੀਅਨ ਦੇ ਨੇੜੇ ਤੇੜੇ ਸੀ ਇਸ ਟ੍ਰੇਨ ਪ੍ਰੋਜੈਕਟ ਦਾ ਔਰ ਇਹਦੇ ਵਿੱਚ ਵੱਡਾ ਖਰਚਾ ਭਾਰਤ ਨੇ ਕਰਨਾ ਸੀ। ਹੁਣ ਪਿਛਲੇ 4 ਸਾਲ ਤੋਂ ਬਾਰ-ਬਾਰ ਈਰਾਨ ਨੇ ਇਸ ਦੇ ਉੱਤੇ ਭਾਰਤ ਨੂੰ ਕਿਹਾ ਕਿ ਭਾਈ ਤੁਸੀਂ ਹੁਣ ਦਸਤਖਤ ਮੈਮੋ ਆਫ ਅੰਡਰਸਟੈਂਡਿੰਗ ਕੀਤਾ ਹੋਇਆ ਇਹਨੂੰ ਇੰਪਲੀਮੈਂਟ ਕਰੋ। ਹਾਲਾਂਕਿ ਅਮਰੀਕਾ ਨਾਲ ਉਹ ਜਦੋਂ ਇਹ 2016 ਚ ਸਾਈਨ ਵੀ ਕਰ ਰਹੇ ਸੀ, ਅਮਰੀਕਾ ਦਾ ਦਬਾਅ ਸੀ, ਲੇਕਿਨ ਅਮਰੀਕਾ ਨੇ ਐਗਜ਼ੈਂਪਟ ਕਰ ਦਿੱਤਾ ਭਾਰਤ ਨੂੰ। ਉਹਨਾਂ ਨੇ ਕਿਹਾ ਜੀ ਦੇਖੋ, ਕਿਉਂਕਿ ਅਮਰੀਕਾ ਵੀ ਇਹ ਸਮਝਦਾ ਸੀ ਕਿ ਪਾਕਿਸਤਾਨ ਦਾ ਕੋਈ ਨਾ ਕੋਈ ਬਦਲ ਜ਼ਰੂਰ ਰੱਖੋ। ਹੁਣ ਵੀ ਅਲਟੀਮੇਟਲੀ ਅਫਗਾਨਿਸਤਾਨ ਇਸ਼ੂ ਦੇ ਲਈ ਪਾਕਿਸਤਾਨ ਤੇ ਹੀ ਡਿਪੈਂਡ ਕਰਨਾ ਪਿਆ ਅਮਰੀਕਾ ਨੂੰ। ਉਹਨੂੰ ਹੀ ਰਿਕੁਐਸਟ ਕੀਤੀ ਪਾਕਿਸਤਾਨ ਨੂੰ ਕਿ ਜੀ ਸਾਡੀ ਗੱਲਬਾਤ ਕਰਾਓ ਤਾਲਿਬਾਨ ਦੇ ਨਾਲ। ਪਰ ਅਮਰੀਕਾ ਵੀ ਇਹ ਚਾਹੁੰਦਾ ਸੀ ਕਿ ਜਿਹੜਾ ਕੱਲਾ ਪਾਕਿਸਤਾਨ ਦੇ ਕੋਲ ਹੀ ਸਾਰੀ ਨਵਾਬੀ ਹੈ ਅਫਗਾਨਾਂ ਨਾਲ ਡੀਲ ਕਰਨ ਦੀ, ਇਹਨੂੰ ਕਿਤੇ ਨਾ ਕਿਤੇ ਕਾਊਂਟਰ ਬੈਲੈਂਸ ਕਰੋ। ਸੋ ਬੇਸ਼ੱਕ ਉੱਤੋਂ ਉਹਨਾਂ ਨੇ ਸਾਰਾ ਸੈਂਕਸ਼ਨਸ ਦਾ ਰਜੀਮ ਲਾਗੂ ਕੀਤਾ ਹੋਇਆ, ਲੇਕਿਨ ਉਹਨਾਂ ਨੇ ਭਾਰਤ ਨੂੰ ਇਸ ਮਾਮਲੇ ਥੋੜੀ ਜਿਹੀ ਢਿੱਲ ਵੀ ਦੇ ਦਿੱਤੀ ਕਿ ਠੀਕ ਹੈ ਤੁਸੀਂ ਇਹ ਚਾਬਹਾਰ ਪ੍ਰੋਜੈਕਟ ਤੇ ਕੰਮ ਕਰੋ। ਔਰ ਹੋ ਸਕਦਾ ਅਲਟੀਮੇਟਲੀ ਅਮਰੀਕਾ ਇਹ ਵੀ ਚਾਹੁੰਦਾ ਹੈ ਕਿ ਵੀ ਈਰਾਨ ਨੂੰ ਜਿਹੜਾ ਵਾਪਸ ਆਪਣੇ ਘੇਰੇ ਦੇ ਵਿੱਚ ਲਿਆਂਦਾ ਜਾਏ। ਔਰ ਸੈਂਕਸ਼ਨ ਦਾ ਮਤਲਬ ਇਹ ਹੁੰਦਾ ਕਿ ਗੋਡੇ ਰਗੜਾ ਕੇ ਤੁਸੀਂ ਫਿਰ ਨੱਕ ਰਗੜਾਓ। ਹਾਲਾਂਕਿ ਇਹ ਕ੍ਰੈਡਿਟ ਈਰਾਨ ਨੂੰ ਜਾਂਦਾ ਹੈ 1979 ਤੋਂ ਲੈ ਕੇ। ਮੈਂ ਸਮਝਦਾ ਵੀ ਇਹਨਾਂ 40 ਸਾਲਾਂ ਦੇ ਪੀਰੀਅਡ 'ਚ ਹਾਰਡਸ਼ਿਪਸ ਦੇ ਬਾਵਜੂਦ ਹੁਣ ਕੋਵਿਡ-19 ਦਾ ਵੀ ਸਭ ਤੋਂ ਮਾੜੇ ਅਸਰ ਜਿਹਨਾਂ ਦੇਸ਼ਾਂ ਤੇ ਮੁੱਢਲੇ ਤੌਰ ਤੇ ਪਏ, ਚੀਨ ਤੋਂ ਬਾਅਦ ਉਹ ਈਰਾਨ ਔਰ ਟਰਕੀ ਸੀ। ਟਰਕੀ ਨੇ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ, ਈਰਾਨ ਅਜੇ ਵੀ ਸਫਰ ਕਰ ਰਿਹਾ।
ਪਰ ਉਹਨਾਂ ਨੇ ਗੋਡੇ ਨਹੀਂ ਗੋਡੇ ਨਹੀਂ ਟੇਕੇ। ਟੇਕੇ। ਹੁਣ ਇਹ ਖਬਰ ਜਿਹੜੀ ਹੈ ਅੱਜ ਜਿਹੜੀ ਸਾਰੀ ਭਾਰਤੀ ਮੀਡੀਆ ਤੇ ਹੀ ਨਹੀਂ, ਸਾਰੇ ਸਾਊਥ ਏਸ਼ੀਆ ਦੇ ਮੀਡੀਆ ਤੇ ਛਾਈ ਹੋਈ ਹੈ ਔਰ ਉਹਨੂੰ ਅੱਡ-ਅੱਡ ਅੰਦਾਜ਼ਾਂ ਦੇ ਵਿੱਚ ਦਿੱਤਾ ਹੈ। ਜਿਵੇਂ ਯੂਰੋ ਏਸ਼ੀਆ ਨੇ ਕਿਹਾ ਹੈ, ईरान इंडिया चाबहार पोर्ट डील, ईरान किक्स आउट इंडिया फ्रॉम चाबहार रेल प्रोजेक्ट। और उन्होंने किक आउट किया और उन्होंने कहा भी तुसी बिल्कुल जिहड़ा इस पीरीयड च असीं तुहानूं कहंदे रहे तुसी इस दे उत्ते कोई अमल दरामद नहीं किया, कोई कंस्ट्रक्शन कोई दूजा नहीं। और ईवन BBC दी इस दे उत्ते, क्योंकि ये सारा प्रोजेक्ट जाहिदान तो चाबहार तक फिर बंदरे जसक पोर्ट जिहड़ी 350 किलोमीटर है और ये सारा जिहड़ा है और भारत ये भी फ्लॉन्ट कर रहा सी कि ये ग्वादर पोर्ट का असी बदल है ਜਾਂ बदला लै रहे हैं कि ग्वादर के बराबर चाबहार नूं कर रहे हैं। हालांकि क्योंकि ईरान ग्वादर पोर्ट का हिस्सा इवें नहीं सी, लेकिन ये एक वड्डा प्रोजेक्ट सी जिस नूं मैं समझदा भी इस क्योंकि इस पीरीयड च इकल्ली यही गल नहीं है कि भी को ईरान किते $1.5 बिलियन की वजह करके ही उन्होंने नहीं, ਮੈਨੂੰ ਇਹ ਲੱਗਦਾ ਵੀ ਕਿਉਂਕਿ ਲੇਟਲੀ ਜੋ ਚਾਈਨਾ ਭਾਰਤ ਕਲੈਸ਼ ਦੀ ਲਾਈਨ ਦੇ ਵਿੱਚ ਭਾਰਤ ਨੇ ਜਿਸ ਕਿਸਮ ਦੀ ਦਿਲਵਦੀ ਕੀਤੀ, ਇਹ ਚੀਨ ਅੱਡ-ਅੱਡ ਸੈਕਟਰਸ ਰਾਹੀਂ ਮੈਸੇਜ ਵੀ ਭਾਰਤ ਨੂੰ ਦੇ ਰਿਹਾ ਔਰ ਹੁਣ ਚਾਈਨਾ ਜ਼ਾਹਰ ਹੈ ਇਸ ਦੇ ਵਿੱਚ ਵੱਡਾ ਭਾਈਵਾਲ ਹੋਏਗਾ ਆਉਣ ਵਾਲੇ ਪੀਰੀਅਡ 'ਚ। ਖਬਰ ਜਿਹੜੀ BBC ਦੇ ਹਵਾਲੇ ਨਾਲ ਵੀ ਹੈ ਕਿ ਵੀ ਚਾਬਹਾਰ ਰੇਲ ਪ੍ਰੋਜੈਕਟ ਤੋਂ ਜਿਹੜਾ ਈਰਾਨ ਨੇ ਭਾਰਤ ਨੂੰ ਅੱਡ ਕਰ ਦਿੱਤਾ ਹੈ और इस दे विच उन्होंने कहा भी असी ऑलरेडी जड़ा 628 किलोमीटर का ट्रेन वे है उन्होंने विछाण का काम शुरू कर दिता है और इनू असी 2022 तक पूरा कर लांगे। और इहदे लई जड़ी मनी है वो नैशनल डिवेलपमेंट फंड ईरान का है उसका इस्तेमाल किया जाएगा। और उन्होंने जड़ा इस सारे भारत दे विच बड़ी शॉक वाली सिचुएशन है और मैं बहुत सारे दे कमेंट देख रहे हैं कि भी ये जड़ा ਭਾਰਤ ਵੱਲੋਂ ਜਿਹੜੀ ਕੰਪਨੀ ਇੰਡੀਅਨ ਰੇਲਵੇਜ਼ ਕੰਸਟਰਕਸ਼ਨ ਲਿਮਿਟਿਡ ਇਰਕਾਨ ਜਿਹਨੂੰ ਕਹਿੰਦੇ ਨੇ ਉਹਨਾਂ ਨੇ ਇਸ ਦੇ ਵਿੱਚ ਸ਼ਾਮਲ ਹੋਣਾ ਸੀ ਔਰ ਜ਼ਾਹਰ ਹੈ ਈਰਾਨ ਔਰ ਇੰਡੀਆ ਦੀ ਜ਼ਿਆਦਾ ਇਨਵੈਸਟਮੈਂਟ ਸੀ, ਇੰਡੀਆ ਦੀ ਜ਼ਿਆਦਾ ਸੀ ਔਰ ਅਫਗਾਨਿਸਤਾਨ ਤੱਕ ਉਹਨਾਂ ਨੇ ਪਹੁੰਚਣਾ ਸੀ। ਔਰ ਇਸ ਸਾਰੇ 'ਚ ਜਿਹੜਾ ਭਾਰਤ ਨੇ $1.6 ਅਰਬ ਜਿਹੜਾ ਉਹ ਦੇਣ ਦਾ ਵਾਅਦਾ ਕੀਤਾ ਹੋਇਆ ਸੀ। ਈਰਾਨ ਦੇ ਜਿਹੜੇ ਇੰਜੀਨੀਅਰ ਨੇ कई बार ਜਿਹੜੇ ਨੇ ਉਹਨਾਂ ਨੇ ਕਿਹਾ ਕਿ ਭਾਈ ਕਰੋ ਔਰ ਜਿਹੜਾ ਇਰਕਾਨ ਭਾਰਤੀ ਰੇਲਵੇ ਉਹਨਾਂ ਦੇ ਇੰਜੀਨੀਅਰ ਵੀ ਕਈ ਵਾਰ ਸਾਈਟ ਤੇ ਗਏ, ਈਰਾਨੀ ਰੇਲਵੇ ਨੇ ਤਿਆਰੀ ਵੀ ਕਰ ਲਈ, ਲੇਕਿਨ ਇਹਦੇ ਬਾਵਜੂਦ ਜਿਹੜਾ ਭਾਰਤ ਨੇ ਕੰਮ ਸ਼ੁਰੂ ਨਹੀਂ ਕੀਤਾ। ਔਰ ਜਿਹੜੇ ਜਾਣਕਾਰ ਹਲਕੇ ਨੇ ਉਹਨਾਂ ਦਾ ਕਹਿਣਾ ਵੀ ਇਹਦਾ ਕਾਰਨ ਅਮਰੀਕਨ ਪ੍ਰੈਸ਼ਰ ਸੀ। ਔਰ ਇਹ ਹਾਲਾਂਕਿ ਜਿਵੇਂ ਮੈਂ ਕਿਹਾ ਵੀ ਚਾਬਹਾਰ ਬੰਦਰਗਾਹ ਤੋਂ ਜਾਹਿਦਾਨ ਤੱਕ ਰੇਲ ਦੇ ਜਿਹੜੀ ਲਾਈਨ ਵਿਛਾਣ ਤੋਂ ਜਿਹੜਾ ਅਮਰੀਕਾ ਨੇ ਭਾਰਤ ਨੂੰ ਜਿਹੜਾ ਆਫ ਦਾ ਹੁੱਕ ਕਰ ਦਿੱਤਾ ਸੀ ਕਿ ਭਾਈ ਕੋਈ ਗੱਲ ਨਹੀਂ ਹੈ ਤੁਸੀਂ ਕਰ ਲਓ। ਔਰ ਇਸ ਦੇ ਉੱਤੇ ਜਿਹੜੇ ਉਹਨਾਂ ਦੇ ਇੱਕ ਕਾਫੀ ਐਕਸਪਰਟ ਨੇ ਕਮਰ ਆਗਾ ਉਹਨਾਂ ਨੇ ਕਿਹਾ ਵੀ ਇਹ ਜੋ ਭਾਰਤ ਜਿਸ ਸਲੋ ਟੋਰਟੋਇਜ਼ ਦੀ ਚਾਲ ਨਾਲ ਚੱਲ ਰਿਹਾ ਸੀ ਕੱਛੂ ਕੰਮੇ ਵਾਂਗ, ਉਸ ਤੋਂ ਲੱਗਦਾ ਸੀ ਕਿ ਇਹ ਪ੍ਰੋਜੈਕਟ ਹੱਥੋਂ ਨਿਕਲ ਜਾਏਗਾ ਕਿਉਂਕਿ ਈਰਾਨ ਬਾਰ-ਬਾਰ ਇਹਨਾਂ ਨੂੰ ਵਾਰਨਿੰਗ ਦੇ ਰਿਹਾ ਸੀ। और इसी तरह JNU यूनिवर्सिटी का एक प्रोफैसर अश्विनी मोहपात्रा है उन्हें कहा कि ये प्रोजेक्ट बहुत वड्डा लॉस है भारत के लिए, उन्होंने स्ट्रैटजी के लिए भी। और नाल दी नाल उन्होंने कहा कि भी ये एक तरीका सी जिहदे राहीं भारत सेंट्रल एशिया रूस ते यूरोप तक पहुँच सकता सी। और ये जिहड़ा इस सारे च जिहड़ा इस भारत बहुत वड्डा लूजर होएगा। और इस सारे चों जिहड़ा ग्वादर पोर्ट का इनू जवाब भी मन्निया जाता सी। और जिहड़ी ग्वादर पोर्ट है ये चाबहार तो सिर्फ 70 किलोमीटर दूर है। तो ये कहना चाहते हैं कि भी जे कल नूं उत्थे भी कोई शरारत करना चाहते ग्वादर जिवें हुण इंडिया दी सी कि कोराकरम हाईवे दे मुढ़ले तो ही कर दिओ, वो तो चीन ने इन्हां नूं ठिकाणे ला दिता है। पर हुण इन्हां नूं लग रहा है कि भी दूसरा तो साडे कोल जे ग्वादर च कोई गड़बड़ करानी सी वो तो 70 किलोमीटर है उत्थों वो सारे चों। और ये जड़ा हुण जड़ियां खबरां तो होर रैटल ने कि ये जड़ा ईरान अल्टीमेटली चाबहार पोर्ट नूं लीज दे उत्ते चाइना नूं दे सकदा। ये बहुत वड्डा इन्हां दे लई शौक है। एक तां वैसे जो ये सोचदे सी स्ट्रैटेजिकल फलाना उहदे चों गए, हालांकि ईरान इहदे ते थोड़ा लो फिडल रख रहा है। और उन्होंने जड़ा टाई अप दा पहला ही चाइना ने ऑफर की है, उन्होंने कहा जी ग्वादर और
ਚਾਬਹਾਰ ਦਾ ਟਾਈ ਅਪ ਕਰ ਦਿੰਨੇ ਜੀ। ਔਰ ਨਾਲ ਹੀ ਅਸੀਂ ਚਾਬਹਾਰ ਜਿਹੜੀ ਪੋਰਟ ਹੈ ਉਹਨੂੰ ਡਿਊਟੀ ਫ੍ਰੀ ਕਰ ਦਿੰਨੇ। ਹੁਣ ਇਹ ਦੇਖੋ ਚਾਈਨਾ ਦਾ ਉਹਨਾਂ ਨੇ ਜੇ 380 ਬਿਲੀਅਨ ਡਾਲਰ ਦੇ ਉੱਤੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਕੀਤਾ, ਉਹਨਾਂ ਨੇ ਆਪਣਾ ਹੋਮਵਰਕ ਚੰਗੀ ਤਰ੍ਹਾਂ ਕੀਤਾ ਹੋਇਆ ਜੀ। ਔਰ ਇਸ ਸਾਰੇ ਚੋਂ ਜਿਹੜਾ ਹੁਣ ਭਾਰਤ ਦੇ ਜਿਹੜੇ ਐਕਸਪਰਟ ਨੇ ਉਹ ਕਹਿੰਦੇ ਜੀ ਦੇਖੋ ਹੁਣ ਅਸੀਂ ਇਹ ਵੀ ਗਵਾ ਲਿਆ, ਹੁਣ ਅਮਰੀਕਾ ਸਾਡਾ ਸਾਥ ਦੇ। ਔਰ ਇਸ ਸਾਰੇ 'ਚ ਜਿਸ ਤਰ੍ਹਾਂ ਈਰਾਨ ਦੇ ਜ਼ਰੀਏ ਜਿਹੜਾ ਸੈਂਟਰਲ ਏਸ਼ੀਆ 'ਚ ਚੀਨ ਨੇ ਐਂਟਰੀ ਮਾਰੀ ਹੈ, ਇਹਦੇ ਨਾਲ ਭਾਰਤ ਇਕੱਲਾ ਨਹੀਂ ਲੜ ਸਕਦਾ। ਔਰ ਹੁਣ ਜਿਹੜਾ ਅਮਰੀਕਾ, ਭਾਰਤ, ਇਜ਼ਰਾਈਲ, ਸਾਊਦੀ ਅਰੇਬੀਆ ਵਰਗੇ ਦੇਸ਼ ਜਿਹੜੇ ਨੇ ਉਹ ਮਿਲ ਕੇ ਕਾਊਂਟਰ ਕਰਨ। ਇਹ ਕਲੈਕਟਿਵ ਜਿਹੜੀ ਹੈ ਇਹ ਸਾਡੀ ਰਣਨੀਤੀ ਹੋਣੀ ਚਾਹੀਦੀ ਹੈ। ਸੋ ਮੈਂ ਸਮਝਦਾ ਹਾਂ ਵੀ ਉਹ ਕਿਕ ਆਊਟ ਲਫ਼ਜ਼ ਬਿਲਕੁਲ ਠੀਕ ਹੈ ਕਿ ਵੀ ਇਹੀ ਨਹੀਂ ਕਿ ਉਹਨਾਂ ਨੇ ਪੂਰਾ ਜਿਹਨੂੰ ਸਰੇ ਬਾਜ਼ਾਰ ਕਹਿੰਦੇ ਨੇ ਕੀਤਾ। ਔਰ ਇਹ ਸਾਰੇ 'ਚ ਇਕੱਲਾ ਇਹ ਨਹੀਂ ਹੈ, ਸਾਨੂੰ ਯਾਦ ਹੋਏਗਾ ਬਹੁਤਿਆਂ ਨੂੰ ਕਿ 2 ਸਾਲ ਪਹਿਲਾਂ ਜਦੋਂ ਮਿਸਟਰ ਐਬੀ ਜਾਪਾਨ ਦੇ ਪ੍ਰਾਈਮ ਮਿਨਿਸਟਰ ਇੰਡੀਆ ਆਏ ਔਰ ਬੜਾ ਇੱਕ ਵੱਡਾ ਪ੍ਰੋਜੈਕਟ ਜਿਹੜਾ ਬੁਲੇਟ ਟ੍ਰੇਨ ਮੁੰਬਈ ਟੂ ਅਹਿਮਦਾਬਾਦ, ਜਿਹਦਾ ਸ਼ਿਵ ਸੈਨਾ ਦੂਜਿਆਂ ਨੇ ਵੀ ਵਿਰੋਧ ਕੀਤਾ ਕਿ ਵੀ ਇਹ ਸਾਰਾ ਜਿਹੜਾ ਇਹ ਸਾਨੂੰ ਬਿਲਕੁਲ ਫਸਟ ਬੁਲੇਟ ਟ੍ਰੇਨ ਜਿਹੜੀ ਹੈ ਉਹ ਬਣਨੀ ਸੀ ਔਰ $2 ਬਿਲੀਅਨ ਦਾ ਹੀ ਇਹ ਪ੍ਰੋਜੈਕਟ ਸੀ। ਜਾਪਾਨ ਦੀ ਕੰਪਨੀ ਨੂੰ ਇਸ ਦਾ ਉਹਨਾਂ ਨੇ ਦਿੱਤਾ। ਔਰ ਦੂਸਰੀ ਖਬਰ ਹੈ ਕਿ ਇੰਡੀਆਜ਼ ਸਟ੍ਰੈਟੇਜਿਕ ਰੇਲ ਪ੍ਰੋਜੈਕਟਸ ਵਿਦ ਜਾਪਾਨ ਇਰਾਨ ਇਨ ਟਰਬਲ, ਬੁਲੇਟ ਟ੍ਰੇਨ ਪ੍ਰੋਜੈਕਟਸ ਫੇਸਿੰਗ ਕਾਸਟ ਓਵਰਰਨ ਵਾਈਲ देयर इज ਰਿਪੋਰਟਡਲੀ ਇੰਡੀਅਨ ਐਪੈਥੀ ਓਵਰ ਫੰਡਿੰਗ ਏ ਰੇਲ ਲਾਈਨ ਇਨ ਇਰਾਨ। ਉਹ ਇਰਾਨ ਵਾਲਾ ਅਸੀਂ ਡਿਸਕਸ ਕਰ ਲਿਆ। ਪਰ ਦੂਸਰਾ ਵੀ ਖਬਰ ਅੱਜ ਦੇ 'ਚ ਹੀ ਹੈ ਕਿ ਈਵਨ ਜਾਪਾਨ ਦੇ ਨਾਲ ਵੀ ਜਿਹੜੀ ਸਬ ਕੰਟੀਨੈਂਟ ਫਸਟ ਬੁਲੇਟ ਟ੍ਰੇਨ ਜਿਹੜੀ ਆ ਉਹ ਹੋਣੀ ਸੀ, ਉਹਨੂੰ ਵੀ ਜਾਪਾਨ ਨੇ ਕਿਹਾ ਕਿ ਵੀ ਤੁਸੀਂ ਇਹਦੇ ਤੇ ਕੋਈ ਇੰਟਰਸਟ ਨਹੀਂ ਸ਼ੋ ਕਰ ਰਹੇ। ਔਰ ਇਹ 15,000 ਕਰੋੜ ਰੁਪਈਆ ਜਿਹੜਾ $2 ਬਿਲੀਅਨ ਬਣਦਾ ਹੈ, ਇਹ ਇਸ ਦਾ ਖਰਚਾ ਸੀ। ਔਰ ਉਹਨਾਂ ਕਿਹਾ ਦਾ ਪ੍ਰੋਜੈਕਟ ਫੇਸਿਸ ਦਾ ਡੇਂਜਰ ਆਫ ਸਲਾਈਡਿੰਗ ਇਨਟੂ ਅ ਟਾਈਮ ਓਵਰਨ if the issue is not considered on a priority basis, said sources। और इन्होंने क्योंकि हुण आत्मनिर्भर भारत का नारा दिता है कि जी भारतीय कंपनियां भी इन्वॉल्व करनी है और इस बारे कहा जा रहा है कि भाई अल्टीमेटली जिस तरीके दे नाल ईरान दी पोर्ट वाला प्रोजेक्ट हथों गया है, ये भी जिहड़ा इन्हां दे हथों जाएगा। और गल कल्ली ये जापान दे नाल नहीं है, पाकिस्तान और बांग्लादेश। ਹੁਣ ਭਾਰਤ ਨੇ ਮੁਕਤੀ ਬਾਹਿਣੀ ਖੜੀ ਕਰਕੇ ਕਿਵੇਂ ਮੁਲਕ ਨੂੰ ਤੋੜਿਆ, ਲੰਬਾ ਵਕਤ ਪਾਕਿਸਤਾਨ ਦੇ ਨਾਲ ਚੰਗੇ ਸਬੰਧ ਵੀ ਨਹੀਂ ਹੋਣ ਦਿੱਤੇ। ਜਦੋਂ ਇਹਨੇ ਸ਼ੇਖ ਹਸੀਨਾ ਨੇ ਕੁਛ ਇੱਕ ਨੂੰ ਫੜ ਕੇ ਵਾਰ ਕ੍ਰਿਮੀਨਲ ਬਣਾ ਕੇ ਫਾਈਲ ਆਇਆ, ਪਾਕਿਸਤਾਨ ਨੇ ਪ੍ਰੋਟੈਸਟ ਕੀਤਾ। ਲੇਕਿਨ ਹੁਣ ਇਹਨਾਂ ਦੀ ਟੈਲੀਗ੍ਰਾਫ ਦੀ ਇਹ ਖਬਰ ਹੈ, ਮੀਟਿੰਗ ਆਫ ਡਿਪਲੋਮੈਟਸ ਆਫ 2 ਨੇਬਰਿੰਗ ਕੰਟਰੀਜ਼, ਦਿੱਲੀ ਡਿਸਟਰੈਕਟਡ, ਪਾਕਿਸਤਾਨ ਐਟ ਪਲੇ, ਪ੍ਰੋ ਇਸਲਾਮਾਬਾਦ ਲੌਬੀ ਐਕਟਿਵ ਇਨ ਢਾਕਾ। ਕਿ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਚੀਨ ਨਾਲ ਫਸੇ ਹੋਏ ਆ ਜਾਂ ਕੋਵਿਡ ਨਾਲ ਹੈ, ਔਰ ਪਾਕਿਸਤਾਨ ਨੇ ਜਿਹੜਾ ਪਿਛਲੇ ਹਫਤੇ ਜਿਹੜਾ ਇੰਡੀਅਨ ਫੋਰਨ ਪਾਲਿਸੀ ਨੂੰ ਜਿਹੜੇ ਕਿ ਦੂਜੇ ਪਾਸੇ ਬਿਜ਼ੀ ਆ। ਔਰ ਪਾਕਿਸਤਾਨ ਦੇ ਜਿਹੜੇ ਜੁਲਾਈ 'ਚ ਇਮਰਾਨ ਅਹਿਮਦ ਸਦੀਕੀ, ਪਾਕਿਸਤਾਨ's ਹਾਈ ਕਮਿਸ਼ਨ ਇਨ ਢਾਕਾ, met Bangladesh Foreign Minister A.K. Abdul Momen in the fortified Foreign Ministry office at ਸੈਬੁਨ ਬਾਗੀਚਾ ਇਨ ਬੰਗਲਾਦੇਸ਼ ਕੈਪੀਟਲ। ਕਿ ਵੀ ਜਿਹੜੇ ਪਾਕਿਸਤਾਨ ਦੇ, ਔਰ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ ਕਿਉਂਕਿ ਪਿਛਲੇ 22 ਮਹੀਨੇ ਤੋਂ ਪਾਕਿਸਤਾਨ ਦਾ ਕੋਈ ਐਂਬੈਸਡਰ ਨਹੀਂ ਸੀ ਬੰਗਲਾਦੇਸ਼, ਕਿਉਂਕਿ ਜਿਹਨੂੰ ਪਾਕਿਸਤਾਨ ਨੇ ਅਪਾਇੰਟ ਕੀਤਾ ਸੀ ਉਹਦੇ ਕ੍ਰੈਡੈਂਸ਼ੀਅਲਸ ਹੀ ਨਹੀਂ ਸੀ ਬੰਗਲਾਦੇਸ਼ ਹਕੂਮਤ ਐਕਸੈਪਟ ਕਰ। ਇੰਡੀਅਨ ਪ੍ਰੈਸ਼ਰ ਇੰਨਾ ਜ਼ਿਆਦਾ ਸੀ। ਹੁਣ ਆਲ ਆਫ ਏ ਸਡਨ ਇਹੀ ਨਹੀਂ ਕਿ ਜਿਹੜੇ ਨਵੇਂ ਐਂਬੈਸਡਰ ਨੇ ਪਾਕਿਸਤਾਨ ਦੇ ਮਿਸਟਰ ਅਹਿਮਦ ਸਦੀਕੀ, ਉਹਨਾਂ ਨੂੰ ਦੇ ਕ੍ਰੈਡੈਂਸ਼ੀਅਲ ਐਕਸੈਪਟ ਕੀਤੇ ਨੇ, ਪਰ ਰਾਈਟ ਅਵੇ ਉਹਨਾਂ ਦੀ ਔਰ ਬੰਗਲਾਦੇਸ਼ ਦੇ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਹੈ। ਔਰ ਇਸ ਨੂੰ ਇਹਨਾਂ ਦਾ ਹੀ ਮੀਡੀਆ ਟੈਲੀਗ੍ਰਾਫ ਕਹਿ ਰਿਹਾ ਕਿ ਅਰਲੀਅਰ ਪਾਕਿਸਤਾਨੀ ਐਨਵॉयਜ਼ ਕੁਡ ਮੀਟ ਆਵਰ ਸੀਨੀਅਰ ਆਫਿਸਰਸ only on few occasions but where they were summoned to express country's displeasure। ਕਿ ਅੱਗੇ ਤਾਂ ਸੱਦ ਕੇ ਪ੍ਰੋਟੈਸਟ ਕਰਦਾ ਸੀ ਬੰਗਲਾਦੇਸ਼ ਵੀ ਤੁਸੀਂ ਆ ਵੀ ਠੀਕ ਨਹੀਂ ਕੀਤਾ, ਉਹ ਵੀ ਠੀਕ ਨਹੀਂ ਕੀਤਾ, ਪਰ ਹੁਣ ਇਸ ਲੈਵਲ ਦੀ ਮੀਟਿੰਗ ਇਹ ਦੱਸਦੀ ਹੈ ਕਿ ਵੀ ਬੰਗਲਾਦੇਸ਼ ਵੀ ਪੂਰੀ ਤਰ੍ਹਾਂ ਹੱਥੋਂ ਨਿਕਲ ਗਿਆ ਔਰ ਉਹ ਪਾਕਿਸਤਾਨ ਦੇ ਨਾਲ ਵੀ ਹੈ, ਚਾਈਨਾ ਦੇ ਨਾਲ ਵੀ ਹੈ। ਔਰ ਤੀਸਰੀ ਖਬਰ ਜਿਹੜੀ ਇਸੇ ਨਾਲ ਰਿਲੇਟਡ ਹੀ ਬਾਕੀ ਅੱਜ ਜਿਵੇਂ ਇਹਨਾਂ ਦੇ ਲੈਫਟੀਨੈਂਟ ਕਰਨਲ ਔਰ ਉਹਨਾਂ ਦੇ ਮੇਜਰ ਜਿਹੜਾ ਲੈਫਟੀਨੈਂਟ ਜਨਰਲ ਔਰ ਉਹਨਾਂ ਦੇ ਮੇਜਰ ਜਨਰਲ ਚਾਈਨਾ ਦੀ ਮੀਟਿੰਗ ਹੋ, ਅਜੇ ਤੱਕ ਕੋਈ ਖਬਰ ਬਾਹਰ ਨਹੀਂ ਆਈ
ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਇਨੀਸ਼ੀਅਲੀ ਜੋ ਆਇਆ ਕਿ ਚਾਈਨਾ ਦਾ ਪੂਰਾ ਟਫ ਸਟੈਂਸ ਹੈ, ਉਹ ਜੀ। ਇਹਨਾਂ ਨੂੰ ਕਹਿ ਰਿਹਾ ਵੀ ਬੰਦ ਕਰੋ ਤੁਹਾਡਾ ਜੋ ਮੀਡੀਆ ਪ੍ਰੋਪੇਗੈਂਡਾ ਔਰ ਜੋ ਨੈਗੇਟਿਵਿਟੀ ਹੈ, ਔਰ ਤੁਹਾਨੂੰ ਜੇ ਤੁਸੀਂ ਇਹ ਬਾਈਕਾਟ ਲਾਈਨ ਔਰ ਦੂਜੇ ਤੀਜੇ ਦੇ ਥੱਲੇ ਜੋ ਕਰ ਰਹੇ ਹੋ ਤੁਸੀਂ ਸਫਰ ਕਰੋਗੇ। ਸੋ ਮੈਂ ਸਮਝਦਾ ਹਾਂ ਵੀ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਬੁਰੀ ਤਰ੍ਹਾਂ ਆਈਸੋਲੇਟ ਵੀ ਹੋਇਆ ਹੈ, ਜੀ। ਸਾਊਥ ਏਸ਼ੀਆ ਦੇ ਵਿੱਚ ਗਲੋਬਲੀ ਵੀ ਇਸ ਸਾਰੇ ਦੇ ਥੱਲੇ ਉਹਨਾਂ ਦੀ ਜਿਹੜੀ ਹੈ ਹਾਲਤ ਮਾੜੀ ਹੈ। ਔਰ ਮੈਂ ਕਲੋਜ਼ ਕਰਨ ਤੋਂ ਪਹਿਲਾਂ ਜਿਵੇਂ ਕਰੋਨਾ ਵਾਇਰਸ ਦੇ ਹਵਾਲੇ ਨਾਲ ਮੈਂ ਕਿਹਾ ਵੀ ਜਿਵੇਂ ਅੱਜ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਚੀਫ ਨੇ ਵੀ ਕਿਹਾ ਵੀ ਜਿਵੇਂ ਪ੍ਰੀਕਾਸ਼ਨਸ ਵਾਲੀ ਗੱਲ ਘਟ ਰਹੀ ਹੈ, ਜੀ। ਹਾਲਾਤ ਵੱਧ ਤੋਂ ਬਦਤਰ ਬਦਤਰ ਹੋ ਰਹੇ ਹੋਣਗੇ, ਫਰਮ ਵਰਸਟ ਟੂ ਵਰਸਟ। ਔਰ ਇਸ ਸਾਰੇ 'ਚ ਇੱਕ ਜ਼ਰੂਰ ਰਾਹਤ ਦੀ ਖਬਰ ਹੈ, ਜਿਵੇਂ ਟਰੰਪ ਨੇ ਜਿਹੜੇ ਫੋਰਨ ਸਟੂਡੈਂਟ ਅਮਰੀਕਾ 'ਚ ਸੀ ਔਰ ਉਹਨਾਂ ਨੂੰ ਇਹ ਕਿਹਾ ਸੀ ਕਿ ਜਿਹੜੇ ਆਨਲਾਈਨ ਕਲਾਸਿਸ, ਕਿਉਂਕਿ ਸਭ ਨੇ ਆਨਲਾਈਨ ਕਰ ਦਿੱਤੀਆਂ, ਹਾਰਵਰਡ, ਜੌਨ ਹੌਪਕਿੰਸ ਔਰ ਲੱਖਾਂ ਸਟੂਡੈਂਟਾਂ ਨੂੰ ਕਿਹਾ ਜੀ ਡਿਪੋਰਟ ਕਰ ਦੇਵਾਂਗੇ। ਜੀ। ਔਰ 17 ਅਮਰੀਕਾ ਦੀਆਂ ਸਟੇਟਾਂ ਨੇ ਔਰ ਜੌਨ ਹੌਪਕਿੰਸ, ਫੇਸਬੁੱਕ, ਗੂਗਲ, ਇਹਨਾਂ ਨੇ ਫੈਡਰਲ ਗਵਰਨਮੈਂਟ ਦੇ ਖਿਲਾਫ ਲਾ ਸੂਟ ਕਰ ਦਿੱਤਾ ਸੀ, ਜੀ। ਕਿਉਂਕਿ ਮਲਟੀ ਬਿਲੀਅਨ ਡਾਲਰ ਇੰਡਸਟਰੀ ਆ ਇੱਥੇ। ਔਰ ਉਹਨਾਂ ਦਾ ਜਿਹੜਾ ਹੈ, ਔਰ ਅੱਜ ਜਿਹੜੀ ਖਬਰ ਮੈਂ ਸਟੂਡੀਓ 'ਚ ਆਉਣ ਤੋਂ ਪਹਿਲਾਂ ਦੇਖੀ ਹੈ ਕਿ ਵੀ ਵਾਈਟ ਹਾਊਸ ਨੇ ਇਹਦੇ ਤੇ ਯੀਲਡ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਉਹ ਇੱਥੇ ਰਹਿ ਸਕਦੇ ਨੇ ਅੰਟਿਲ ਫਰਦਰ। ਸੋ ਜਿਹੜਾ ਲਾ ਸੂਟ ਵੀ ਸੀ ਉਹਦੇ 'ਚ ਆਪਸੀ ਸੈਟਲਮੈਂਟ ਹੋਈ ਹੈ। ਲੇਕਿਨ ਦੁਨੀਆ ਦੇ ਵਿੱਚ ਇਸ ਕਰੋਨਾ ਦਾ ਕਹਿਰ 13,04,10,400 ਟੋਟਲ ਕੇਸਿਸ ਨੇ ਗਲੋਬਲੀ, ਮੌਤਾਂ 5,79,471 ਨੇ। ਅਮਰੀਕਾ ਲੀਡਿੰਗ ਕੰਟਰੀ ਹੈ ਕਰੋਨਾ ਵਾਇਰਸ ਕੇਸਿਸ 'ਚ ਵੀ ਔਰ ਡੈਥਸ ਦੇ ਵਿੱਚ ਵੀ। 3,05,29,575 ਟੋਟਲ ਕੇਸ ਨੇ, 1,38,969 ਡੈਥਸ ਨੇ। ਭਾਰਤ ਜਿਹੜਾ ਤੀਸਰੇ ਨੰਬਰ ਤੇ ਹੈ ਇਹ ਸਾਰੇ ਬ੍ਰਾਜ਼ੀਲ ਤੋਂ ਬਾਅਦ, ਅਮਰੀਕਾ, ਬ੍ਰਾਜ਼ੀਲ, ਇੰਡੀਆ, ਜਿਹੜਾ 9,37,487 ਟੋਟਲ ਕੇਸ ਨੇ ਔਰ 24,315 ਡੈਥਸ ਨੇ। ਪਾਕਿਸਤਾਨ ਵੀ 12ਵੇਂ ਨੰਬਰ ਤੇ ਹੀ ਚੱਲ ਰਿਹਾ ਔਰ 2,53,604 ਟੋਟਲ ਕੇਸਿਸ ਨੇ ਔਰ 5,320 ਡੈਥਸ ਨੇ। ਸੋ ਇਹ ਕੁੱਲ ਮਿਲਾ ਕੇ ਕਰੋਨਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲੇ ਇਸ਼ੂ ਦੇ ਉੱਪਰ ਆਪਣੇ ਜੋ ਵਿਚਾਰ ਨੇ ਉਹ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਏ ਸਿੱਖ, ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ ਔਰ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਇਸ਼ੂ ਦੇ ਨਾਲ, ਜਿਸ ਤਰ੍ਹਾਂ ਕਿ ਭਾਰਤੀ ਖੁਫੀਆ ਏਜੰਸੀ ਰਾਹ ਵੱਲੋਂ ਕੈਨੇਡਾ ਵਿੱਚ ਸਿੱਖਾਂ ਦੇ ਖਿਲਾਫ ਜੋ ਨਫ਼ਰਤ ਭਰਿਆ ਜੋ ਨਾ ਪੱਖੀ ਪ੍ਰੋਪੇਗੈਂਡਾ ਹੈ ਉਹ ਕੀਤਾ ਜਾ ਰਿਹਾ ਹੈ ਔਰ ਖਾਲਿਸਤਾਨ ਨੂੰ ਆਧਾਰ ਬਣਾ ਕੇ ਜੋ ਕੈਨੇਡੀਅਨ ਪੋਲੀਟੀਸ਼ੀਅਨ ਨੂੰ ਵੀ ਸਿੱਖਾਂ ਤੋਂ ਦੂਰ ਕਰਨ ਦੀ ਜੋ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੇ ਅਸੀਂ ਸਮਝਦੇ ਹਾਂ ਕਿ ਡਾਇਸਪੋਰਾ ਸਿੱਖ 5 ਮਿਲੀਅਨ ਸਿੱਖ ਡਾਇਸਪੋਰਾ ਖਾਲਿਸਤਾਨ ਬਣਾਉਣ ਦੇ ਲਈ ਸੈਂਟਰਲ ਰੋਲ ਪਲੇ ਕਰ ਰਹੇ ਨੇ ਔਰ ਇਸ ਨੂੰ ਸਕਸੈਸ ਤੱਕ ਲੀਡ ਕਰਨਗੇ ਜੀ, ਤੇ ਸਾਡਾ ਦੁਸ਼ਮਣ ਵੀ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਇਹੀ ਕਾਰਨ ਹੈ ਕਿ ਜੇ ਅਸੀਂ ਪਿਛਲੇ ਲਗਭਗ 4 ਦਹਾਕਿਆਂ 'ਚ ਹੀ ਦੇਖੀ ਔਰ ਖਾਸ ਤੌਰ ਤੇ ਜੂਨ 84 ਤੋਂ ਬਾਅਦ ਕਿਵੇਂ ਉਹਨਾਂ ਨੇ ਐਕਸਟ੍ਰੈਡੀਸ਼ਨ ਟ੍ਰੀਟੀ ਸਾਈਨ ਕੀਤੀਆਂ ਇੱਕ ਤੋਂ ਬਾਅਦ ਇੱਕ, ਕਿਵੇਂ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਇਹਨਾਂ ਮੁਲਕਾਂ 'ਚੋਂ ਐਕਸਟ੍ਰੈਡੀਸ਼ਨ ਕਰਵਾਈਆਂ ਨੌਜਵਾਨਾਂ ਦੀਆਂ। ਇੱਕ ਫੀਅਰ ਹੁੰਦਾ ਭਾਵੇਂ ਜਿਹੜੇ ਨੌਜਵਾਨ ਇਸ ਰਸਤੇ ਤੇ ਤੁਰੇ ਨੇ ਉਹਨਾਂ ਨੂੰ ਕੋਈ ਮੌਤ ਦਾ ਡਰ ਤਾਂ ਨਹੀਂ ਹੈ ਔਰ ਉਹ ਸਾਡੇ ਹੀਰੋ ਨੇ, ਲੇਕਿਨ ਇਹਦੇ ਬਾਵਜੂਦ ਇੱਕ ਖੌਫ ਹੁੰਦਾ ਹੈ ਕਿ ਜੀ ਦੇਖੋ ਸਾਡੇ ਬਾਂਹ ਕਿੰਨੀ ਲੰਮੀ ਹੈ, ਅਸੀਂ ਅਮਰੀਕਾ ਤੋਂ ਵੀ ਜਿਹੜਾ ਐਕਸਟ੍ਰਾਡਾਈਟ ਕਰਵਾਏ ਬੰਦੇ, ਅਸੀਂ ਕੈਨੇਡਾ ਤੋਂ ਵੀ ਕਰਵਾਏ, ਅਸੀਂ ਇੰਗਲੈਂਡ ਤੋਂ ਵੀ ਕਰਵਾਏ ਦੂਸਰੇ। ਬਿਲਕੁਲ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ 에ਅਰ ਇੰਡੀਆ ਡਿਜ਼ਾਸਟਰ ਕਰਵਾ ਕੇ 1985 ਦੇ ਵਿੱਚ ਸਾਡੇ ਤੇ ਇੰਟਰਨੈਸ਼ਨਲ ਟੈਰਰਿਜ਼ਮ ਦਾ ਠੱਪਾ ਲਾਇਆ, ਕਿਵੇਂ ਸਾਰੇ ਗੁਰਦੁਆਰਿਆਂ 'ਚ ਉਹਨਾਂ ਦੀ ਇੰਟਰਫੇਰੈਂਸ ਔਰ ਤਾਂ ਕਿ ਸਿੱਖ ਆਜ਼ਾਦੀ ਨਾਲ ਗੱਲ ਨਾ ਕਰਨ, ਬਲੈਕ ਲਿਸਟਾਂ ਦੀ ਤਲਵਾਰ ਸਿਰ ਦੇ ਉੱਤੇ ਲਟਕਾਈ ਕਿ ਤੁਹਾਡੇ ਵੀਜ਼ੇ, ਪਾਸਪੋਰਟ ਔਰ ਕੁਝ ਹਾਲਤਾਂ ਜਿਹੜੇ ਇੱਥੇ ਐਕਟਿਵ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਘਰਦਿਆਂ ਨੂੰ, ਉਹਨਾਂ ਦੇ ਭਰਾਵਾਂ ਭੈਣਾਂ ਨੂੰ ਵੀ ਉੱਥੇ ਤੰਗ ਕਰਨ ਦੀ ਲਾਈਨ ਜਿਹੜੀ ਉਹ ਬਰਾਬਰ ਰਹੀ। ਬਹੁਤ ਸਾਰੇ ਕੇਸ ਨੇ। ਫਿਰ ਅਸੀਂ ਪਿਛਲੇ ਪੀਰੀਅਡ 'ਚ ਦੇਖਦੇ ਹਾਂ ਕਿ ਜਿਉਂ-ਜਿਉਂ ਡਾਇਸਪੋਰਾ ਦੇ ਵਿੱਚ ਖਾਲਿਸਤਾਨ ਦੇ ਲਈ ਆਵਾਜ਼ ਹੋਰ ਬੁਲੰਦ ਹੋ ਰਹੀ ਹੈ, ਜ਼ਾਹਰ ਹੈ ਰੈਫਰੈਂਡਮ 2020 ਇੱਕ ਇੰਟਰਨੈਸ਼ਨਲ ਕੈਂਪੇਨ ਜਿਹੜਾ ਕਿ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ, ਜਿਹਦੇ ਤੇ ਕੋਈ ਦਹਿਸ਼ਤਗਰਦੀ ਦਾ ਜਿਹੜਾ ਉਹ ਲੇਬਲ ਨਹੀਂ ਲੱਗ ਸਕਦਾ, ਪਰ ਉਹਨਾਂ ਨੇ ਕਿਸ ਅੰਦਾਜ਼ 'ਚ ਇਸ ਸਾਰੇ ਨੂੰ ਵੀ ਦਹਿਸ਼ਤਗਰਦੀ ਦੇ ਨਾਲ ਜੋੜਿਆ। ਉਹਨਾਂ ਦੀ ਆਰਗੇਨਾਈਜੇਸ਼ਨ ਸਿੱਖਸ ਫਾਰ ਜਸਟਿਸ ਨੂੰ ਜਾਂ ਇੰਡੀਵਿਜੂਅਲ ਜਿਵੇਂ 4 ਇੰਡੀਵਿਜੂਅਲ ਜਿਹੜੇ ਸਿੱਖਸ ਫਾਰ ਜਸਟਿਸ ਨਾਲ ਰਿਲੇਟਡ ਨੇ ਉਹਨਾਂ ਨੂੰ ਦਹਿਸ਼ਤਗਰਦ ਐਲਾਨੇ। ਲੇਕਿਨ ਇਹਦੇ ਬਾਵਜੂਦ ਬਾਹਰਲੇ ਸਿੱਖ ਇਹਨਾਂ ਗੇਮਾਂ ਨੂੰ ਸਮਝਦੇ ਨੇ ਬਹੁਤ ਚੰਗੀ ਤਰ੍ਹਾਂ ਔਰ ਇਹ ਆਵਾਜ਼ ਉਹ ਨਵੰਬਰ 84 ਨੂੰ ਨਸਲਕੁਸ਼ੀ ਐਲਾਨਣਾ ਹੋਏ, ਸਿੱਖਾਂ ਦੀ ਅੱਡ ਐਥਨੀਸਿਟੀ ਦੀ ਗੱਲ ਹੋਏ, ਜਿਵੇਂ ਨਿਊ ਜਰਸੀ ਸੈਨੇਟ ਨੇ ਪਾਸ ਕੀਤਾ, ਸੈਂਸਸ ਦੇ ਵਿੱਚ ਸਿੱਖਾਂ ਦੀ ਅੱਡ ਐਥਨੀਸਿਟੀ ਹੋਏ, ਜਿਵੇਂ ਅਮਰੀਕਾ 'ਚ ਯੂਨਾਈਟਿਡ ਸਿੱਖਸ ਦੇ ਐਫਰਟ ਨਾਲ ਪੋਸੀਬਲ ਹੋਇਆ, ਜਾਂ ਇੰਗਲੈਂਡ ਦੇ ਵਿੱਚ ਸਕਾਟਲੈਂਡ ਨੇ ਉਸ ਨੂੰ ਪ੍ਰੋਪਰ ਮਾਨਤਾ ਦਿੱਤੀ ਔਰ ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ US ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ। ਸੋ ਇਹ ਸਾਰੇ ਮੂਵ ਡਾਇਸਪੋਰਾ ਵੱਲੋਂ ਔਰ ਜਿਹੜਾ ਲੇਟੈਸਟ ਜਿਹਨੇ ਰੈਟਲ ਕੀਤਾ ਇਹਨਾਂ ਨੂੰ ਚੰਗੀ ਤਰ੍ਹਾਂ, ਜਿਹਦਾ ਅਸੀਂ ਕੱਲ ਜ਼ਿਕਰ ਕੀਤਾ ਸੀ ਸਾਡੇ ਦਰਸ਼ਕਾਂ ਵੱਲੋਂ, ਉਸ ਸੈਗਮੈਂਟ ਨੂੰ ਬਹੁਤ ਪਸੰਦ ਕੀਤਾ ਗਿਆ ਕਿ ਕਿਵੇਂ ਭਾਰਤ ਦੇ ਐਂਬੈਸਡਰ ਤਰਨਜੀਤ ਸਿੰਘ ਸੰਧੂ ਉਹਨਾਂ ਨੇ ਜਿਹੜਾ 162 ਗੁਰਦੁਆਰਾ ਕਮੇਟੀਆਂ ਔਰ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਕਿ ਭਾਈ ਇਹ ਇੰਡੀਆ ਇੱਕ ਟੈਰਰਿਸਟ ਸਟੇਟ ਹੈ ਔਰ ਇਹ ਸਣੇ ਮੋਦੀ, ਅਮਿਤ ਸ਼ਾਹ, ਬਾਦਲ, ਅਮਰਿੰਦਰ ਇਹਨਾਂ ਸਾਰਿਆਂ ਨੂੰ ਦਹਿਸ਼ਤਗਰਦ ਐਲਾਨੇ। ਸੋ ਫੌਰਨ ਜਿਹੜਾ ਇਹਨਾਂ ਦੀ ਨੀ ਜਰਕ ਰਿਐਕਸ਼ਨ ਸੀ ਜੀ, ਅਸੀਂ ਵਰਚੁਅਲ ਕਾਨਫਰੰਸ ਔਰ 80 ਬੰਦੇ ਆ ਗਏ, ਫਿਰ ਕਿਤੇ 100 ਬਣਾਤੇ, ਫਿਰ ਪੰਜਾਬ ਦੀ ਡਿਵੈਲਪਮੈਂਟ ਕਰ ਦਿਆਂਗੇ ਇਹ ਉਹ। ਸੋ ਅਮਰੀਕਾ 'ਚ ਤਾਂ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਉਹਨਾਂ ਨੇ ਆਲਰੇਡੀ ਸਾਡੀ ਆਵਾਜ਼ ਨੂੰ ਵਿਦਨ ਇੰਡੀਆ ਤਾਂ ਥ੍ਰੋਟਲ ਕਰ ਦਿੱਤਾ ਹੈ। ਹੁਣ ਕੱਲ ਵੀ ਇੱਕ ਵੀਰ ਨੇ ਉੱਥੋਂ ਮੈਸੇਜ ਲਿਖਿਆ ਸੀ ਵੀ ਅਸੀਂ ਜਦੋਂ TV 84 ਦੇ ਸਾਈਟ ਤੇ ਜਾਂਦੇ ਹਾਂ ਤੇ ਉਹਨੂੰ ਬਲੌਕਡ ਦਾ ਉੱਤੇ ਸਾਈਨ ਆਉਂਦਾ ਕੁਝ ਵੀ। ਸੋ ਸਾਡੀ ਆਵਾਜ਼ ਨੂੰ ਉੱਥੇ ਤਾਂ ਨਹੀਂ ਇਹਨਾਂ ਨੇ ਹੁਣ ਪਹੁੰਚਣ ਦੇਣਾ, ਉਹਨੂੰ ਬਲੌਕ ਕੀਤਾ ਹੋਇਆ। ਔਰ ਇਸੇ ਤਰ੍ਹਾਂ ਹੋਰ ਵੀ ਜਿਹੜੇ ਇੰਡੀਵਿਜੂਅਲ ਫੇਸਬੁੱਕ ਪੇजेस ਗੱਲ ਕਰਦੇ ਨੇ ਔਰ ਜ਼ਾਹਰ ਹੈ ਅਸੀਂ ਆਉਣ ਵਾਲੇ ਪੀਰੀਅਡ 'ਚ ਅਮਰੀਕਾ 'ਚ ਹੋਰ ਵੀ ਜਿਹੜਾ TV 84 ਦੇ ਖਿਲਾਫ ਕੋਈ ਨਾ ਕੋਈ ਇਹਨਾਂ ਦੀ ਲਾਈਨ ਦੇਖ ਸਕਦੇ ਹਾਂ। ਲੇਕਿਨ ਕੈਨੇਡਾ ਦੇ ਵਿੱਚ ਜਿੱਥੇ ਸਿੱਖ ਪੋਲੀਟੀਕਲੀ ਵੀ ਕਾਫੀ ਪ੍ਰਭਾਵ ਰੱਖਦੇ ਨੇ ਔਰ ਜਿਵੇਂ ਇਹਨਾਂ ਨੇ ਸਾਰਾ ਜਿਹੜਾ ਜਸਟਿਨ ਟਰੂਡੋ ਦੀ ਟ੍ਰਿਪ ਨੂੰ ਡਿਸਟਰੋਏ ਕੀਤਾ, ਉਹ ਸਾਰੇ ਜਿਹੜੇ
15-16 MP ਲਿਬਰਲ ਪਾਰਟੀ ਦੇ ਹੁਣ ਵੀ ਨੇ, ਉਹ ਬਿਲਕੁਲ ਸਿੱਖ ਜਿਹੜੇ ਉਹਨਾਂ ਨੂੰ ਬਿਲਕੁਲ ਨਕੰਮੇ ਬਣਾਇਆ ਹੋਇਆ। ਪਹਿਲਾਂ ਵੀ ਸ਼ਾਇਦ ਉਹਨਾਂ 'ਚੋਂ ਬਹੁਤ ਸਾਰੇ ਕੋਈ ਖਾਲਿਸਤਾਨ ਦੀ ਖੁੱਲ੍ਹ ਕੇ ਤਾਂ ਦੂਰ ਦੀ ਗੱਲ, ਮੇਰਾ ਖਿਆਲ ਹੈ ਉਹ ਪਰਛਾਵੇਂ ਤੋਂ ਵੀ ਡਰਦੇ ਹੋਣਗੇ। ਲੇਕਿਨ ਇਹਨਾਂ ਦੇ ਲਈ ਤਾਂ ਦੇਖੋ, ਇਹਨਾਂ ਨੇ ਜਦੋਂ ਇੱਕ ਸੈਗਮੈਂਟ ਨੂੰ ਐਡਰੈਸ ਕਰਨਾ ਹੈ ਤੇ ਉਹਨਾਂ ਨੂੰ ਕਹਿਣਾ ਜੀ ਅਸੀਂ ਸਿੱਖ ਕੌਮ ਬਹੁਤ ਚੰਗੀ ਹੈ ਜੀ, ਸਿੱਖ ਤਾਂ ਬਹੁਤ ਚੰਗੇ ਨੇ, ਮੁੱਠੀ ਭਰ ਲੋਕ ਨੇ ਜਿਹੜੇ ਖਾਲਿਸਤਾਨ ਮੰਗਦੇ ਨੇ। ਤੇ ਜਦੋਂ ਉਹਨਾਂ ਨੇ ਅਦਰਵਾਈਜ਼ ਦੂਜਿਆਂ ਨੂੰ, ਆਪਣੀ ਮੈਜੋਰਟੀ ਨੂੰ ਕਹਿਣਾ, ਉਹਨਾਂ ਨੇ ਕਹਿਣਾ ਹੈ ਹੀ ਇਹ ਟ੍ਰੇਟਰ ਨੇ, ਇਹਦਾ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਇਹਨਾਂ ਨੇ ਸਾਡੀ ਦੁਰਗਾ ਮਾਤਾ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਸਿੱਖਾਂ ਨੂੰ। ਔਰ ਮੈਂ 2-3 ਦਿਨ ਪਹਿਲਾਂ ਕਿਸੇ ਹਿੰਦੂ ਸੱਜਣ ਨੇ ਸਾਡੇ ਮੈਸੇਜ ਲਿਖਿਆ, ਉਹਨੇ ਕਿਹਾ ਜੀ ਇੰਡੀਆ 'ਚ ਕੋਈ ਹੱਲ ਹੈ ਮਾਈਨੋਰਟੀਜ਼ ਦਾ, ਸਿੱਖਾਂ ਔਰ ਮੁਸਲਮਾਨਾਂ ਦਾ। ਔਰ ਉਹਨੇ ਕਿਹਾ ਜੀ ਇਹ ਹੈ ਕਿ ਵੀ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾਇਆ, ਇਵੇਂ ਪੰਜਾਬ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿਓ, ਸਾਰੇ ਸਿੱਖ ਭਾਰਤ 'ਚੋਂ ਕੱਢ ਕੇ ਜਿਹੜਾ ਉਹ ਪੰਜਾਬ 'ਚ ਲੈ ਆਓ, ਯੂਨੀਅਨ ਟੈਰੀਟਰੀ ਥੱਲੇ ਰੱਖੋ ਇਹਨਾਂ ਨੂੰ, ਔਰ ਸਾਰੇ ਮੁਸਲਮਾਨ ਭਾਰਤ 'ਚੋਂ ਕੱਢ ਕੇ ਕਸ਼ਮੀਰ 'ਚ ਲਾਓ ਤੇ ਉਹ ਆਲਰੇਡੀ ਯੂਨੀਅਨ ਟੈਰੀਟਰੀ ਬਣੇ। ਇਹ ਹੱਲ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿਸ ਲਾਈਨ ਦੇ ਉੱਤੇ ਸੋਚ ਰਹੇ ਨੇ ਇਹਨਾਂ ਦੇ ਕਾਮਨ ਲੋਕ ਵੀ। ਔਰ ਜਿਹੜੇ ਇੱਕ ਤਾਂ ਜ਼ਾਹਰ ਹੈ ਕਿ ਟਰੋਲਰ ਜਾਂ ਦੂਜੇ ਜਿਹੜੇ ਦੂਜੀ ਜ਼ਬਾਨ ਵਰਤਦੇ ਨੇ। ਔਰ 2 ਖਬਰਾਂ ਜਿਹੜੀਆਂ ਅੱਜ ਪ੍ਰੋਮੀਨੈਂਟਲੀ ਅਸੀਂ ਦੇਖ ਰਹੇ ਹਾਂ, ਕਿਉਂਕਿ ਜਿਵੇਂ ਸਿੱਖਸ ਫਾਰ ਜਸਟਿਸ ਵੱਲੋਂ 4 ਜੁਲਾਈ ਤੋਂ ਰਜਿਸਟ੍ਰੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਗਈ, ਔਰ ਉਸ ਤੋਂ ਪਹਿਲਾਂ ਉਹਨਾਂ ਨੇ ਸਹਿਜ ਪਾਠ ਔਰ ਉਸ ਦੇ ਨਾਲ ਫੰਕਸ਼ਨਿੰਗ ਜਿਹੜੀ ਹੈ ਉਸ ਦਾ ਆਗਾਜ਼ ਕੀਤਾ। ਔਰ ਹੁਣ ਜਿਹੜਾ ਇੰਡੀਅਨ ਹਾਈ ਕਮਿਸ਼ਨ ਨੇ ਕੈਨੇਡਾ ਦੇ ਵਿੱਚ ਇੱਕ ਕੰਪਲੇਨ ਕੀਤੀ ਹੈ, ਉਹਨਾਂ ਨੇ ਕੈਨੇਡੀਅਨ ਟੀਵੀ ਰੈਗੂਲੇਟਰ, ਕੈਨੇਡੀਅਨ ਰੇਡੀਓ ਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਕਮਿਸ਼ਨ ਨੂੰ, ਔਰ ਉਹਨਾਂ ਨੇ ਜਿਹੜਾ ਮੌਂਟਰੀਆਲ ਤੋਂ ਬ੍ਰੌਡਕਾਸਟ ਕਰਦਾ ਇੱਕ ਚੈਨਲ ਹੈ PTN 24 ਚੈਨਲ, ਉਸ ਦੇ ਖਿਲਾਫ ਹਾਈ ਕਮਿਸ਼ਨ ਨੇ ਕੰਪਲੇਨ ਕੀਤੀ ਹੈ। ਔਰ ਉਹਦਾ ਹੈਡਿੰਗ ਹੀ ਇਹ ਹੈ ਇਹਨਾਂ ਦੇ ਖਬਰ ਦਾ, ਇੰਡੀਆ ਲੌਜਿਸ ਪ੍ਰੋਟੈਸਟ ਵਿਦ ਕੈਨੇਡਾ ਅਗੇਂਸਟ ਐਂਟੀ ਇੰਡੀਆ ਟੀਵੀ ਸ਼ੋ, ਕਿ ਭਾਰਤ ਦੇ ਵਿਰੁੱਧ। ਔਰ ਉਹਨਾਂ ਨੇ ਇਸ PTN 24 ਚੈਨਲ ਦੇ ਬਾਰੇ ਕਿਹਾ ਕਿ ਵੀ ਉਹਨਾਂ ਨੇ 24 ਅਪ੍ਰੈਲ ਨੂੰ ਇੱਕ ਪ੍ਰੋਗਰਾਮ ਬ੍ਰੌਡਕਾਸਟ ਕੀਤਾ, ਔਰ ਇਹਦੇ 'ਚ ਇਹ ਜਿਹੜਾ ਪ੍ਰੋਗਰਾਮ ਹੈ, ਭਾਵੇਂ ਇਹ ਰਿਲੀਜੀਅਸ ਪ੍ਰੋਗਰਾਮ ਇਹਨੂੰ ਕਿਹਾ ਗਿਆ, ਪਰ ਇਸ ਦੇ ਵਿੱਚ ਉਹਨਾਂ ਨੇ although the entire program was full of hateful content, ਕਿ ਉਹਨਾਂ ਨੇ ਨਾਂ ਦਿੱਤੇ ਨੇ ਜੀ ਇਹਨਾਂ ਦੀਆਂ ਸਪੀਚਸ ਨਫ਼ਰਤ ਨਾਲ ਭਰੀਆਂ ਹੋਈਆਂ ਸੀ ਔਰ ਇਹ ਦਹਿਸ਼ਤਗਰਦੀ ਨੂੰ ਸਪੋਰਟ ਕਰਨ ਵਾਲਾ ਸੀ। ਔਰ ਇਹਦੇ ਥੱਲੇ ਉਹਨਾਂ ਨੇ ਜਿਹੜਾ ਈਵਨ 1984 'ਚ ਜਿਨ੍ਹਾਂ ਨੇ ਜਿਹੜੇ ਦਹਿਸ਼ਤਗਰਦ ਅੰਦਰ ਸੀ ਉਹਨਾਂ ਨੂੰ ਵੀ ਕਿਹਾ ਕਿ ਜੀ ਉਹ ਗੁਰੂ ਦੇ ਨਾਂ ਤੇ ਲੜ ਰਹੇ ਸੀ, ਉਹ ਠੀਕ ਕੰਮ ਲਈ ਲੜ ਰਹੇ ਸੀ। ਔਰ ਉਸ ਸਾਰੇ 'ਚੋਂ ਉਹਨਾਂ ਨੇ ਇਸ ਦੇ ਉੱਤੇ ਐਕਸ਼ਨ ਲੈਣ ਦੇ ਲਈ ਕਿਹਾ। ਔਰ ਉਹਨਾਂ ਨੇ ਕਿਹਾ ਕਿ ਬਈ the speeches were an attempt to glorify terrorism in Punjab that was responsible for the death of thousands of innocent Sikhs. These speeches have hurt the emotions of those who have lost family members in senseless violence that prevailed in Punjab in 1980s and early 90s. So ਜ਼ਾਹਰ ਹੈ ਕਿ ਉਹਨਾਂ ਨੇ ਇਸ ਸਾਰੇ ਨੂੰ ਹੀ ਜਿਹੜਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਔਰ ਇਸ ਸਾਰੇ ਨੂੰ ਦਹਿਸ਼ਤਗਰਦੀ ਦੇ ਨਾਲ ਜੋੜਿਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਕੱਲਾ ਇੱਕੋ ਹੀ ਨਹੀਂ ਸੀ ਕਿ ਵੀ ਉਹ ਬ੍ਰੌਡਕਾਸਟ ਹੋਇਆ, ਬਾਅਦ 'ਚ ਉਹਨੂੰ ਚੈਨਲ ਦੇ ਫੇਸਬੁੱਕ ਔਰ ਦੂਸਰਿਆਂ ਦੇ ਉੱਤੇ ਸ਼ੇਅਰ ਕੀਤਾ ਗਿਆ, ਜਿਹੜਾ ਕਿ ਬੜਾ ਬੱਚਿਆਂ ਦੇ ਲਈ ਜਿਹੜੇ ਇੰਪ੍ਰੈਸ਼ਨੇਬਲ ਏਜ ਦੇ ਨੇ ਉਹਨਾਂ ਨੂੰ ਖਤਰਾ ਹੈ। ਔਰ ਜਿਹੜੇ ਹਾਈ ਕਮਿਸ਼ਨ ਹੈ ਇੰਡੀਆ ਦਾ ਉਹ ਕਹਿ ਰਿਹਾ ਕਿ ਵੀ ਇਹ ਜਿਹੜੀਆਂ ਨੇ ਇਨਫਲੈਮੇਟਰੀ ਔਰ ਬਿਗਟਡ ਸਪੀਚਸ ਕਰਨ ਵਾਲੇ ਇਹ ਕੈਨੇਡਾ ਦੇ ਮਲਟੀਪਲ ਕੈਨੇਡੀਅਨ ਲਾਜ਼ ਦੀ ਵਾਇਓਲੇਸ਼ਨ ਹੈ। ਉੱਥੇ CRTC ਜਿਹੜਾ ਇਹਨਾਂ ਦਾ ਉਸ ਦੀ ਵੀ ਵਾਇਓਲੇਸ਼ਨ ਹੈ। ਔਰ ਇਸ ਸਾਰੇ ਦੇ ਖਿਲਾਫ ਜਿਹੜਾ ਕਾਰਵਾਈ ਕੀਤੀ ਜਾਏ, ਕਿਉਂਕਿ ਇਹ ਇਹਨਾਂ ਨੇ ਰਿਲੀਜੀਅਸ ਗਾਰਬ ਦੇ ਵਿੱਚ ਜਿਹੜਾ ਉਹਨਾਂ ਨੇ ਇਨੀਸ਼ੀਏਸ਼ਨ ਆਫ ਨੈਸੈਸਰੀ ਐਕਸ਼ਨ ਅੰਡਰ ਦਾ ਕੈਨੇਡੀਅਨ ਲਾਅ ਅਗੇਂਸਟ PTN 24 ਟੂ ਪ੍ਰੀਵੈਂਟ ਸੱਚ ਐਕਟਸ ਇਨ ਫਿਊਚਰ। ਔਰ ਇਸ ਖਬਰ ਨੂੰ ਭਾਰਤ ਦੀ ANI ਏਜੰਸੀ ਨੇ ਪੂਰੇ ਵੱਡੇ ਪੈਮਾਨੇ ਦੇ ਉੱਤੇ ਫਲੈਸ਼ ਕੀਤਾ। ਸੋ ਗੱਲ ਇੱਥੋਂ ਤੱਕ ਨਹੀਂ ਹੈ, ਹਾਲਾਂਕਿ ਅਸੀਂ ਕਈ ਵਾਰ ਇਹ 2-3 ਪਬਲੀਕੇਸ਼ਨਸ ਪ੍ਰਿੰਟ ਜਾਂ ਕੁਇੰਟ ਜਾਂ ਸਕਰੋਲ ਉਹਨਾਂ ਨੂੰ ਅਸੀਂ ਇਹ ਸਮਝਦੇ ਹੁੰਦੇ ਹਾਂ ਕਿ ਬਈ ਇਹ ਘੱਟੋ ਘੱਟ ਹਿੰਦੂਤਵਾ ਦਾ ਪ੍ਰੋਪੇਗੈਂਡਾ ਸਿੱਧੇ ਤੌਰ ਤੇ ਨਹੀਂ ਕਰਦੇ, ਸੈਕੂਲਰਿਜ਼ਮ ਦੇ ਨਾਂ ਥੱਲੇ ਕੁਛ ਨਾ ਕੁਛ ਨਿਊਟਰਲ ਕੰਟੈਂਟ ਵੀ ਦਿੰਦੇ ਨੇ। ਪਰ ਤੁਸੀਂ ਦੇਖੋ ਈਵਨ ਇਹ ਸੋ ਕਾਲ ਜਿਹੜੇ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ ਆ ਕੇ ਜਿਹੜਾ ਉਹ ਜਰਨਲਿਸਟ ਜਾਂ ਇੰਪਾਰਸ਼ੀਅਲ ਜਰਨਲਿਜ਼ਮ ਕਹਿੰਦੇ ਨੇ, ਉਹ ਵੀ ਕਿੰਨੇ ਨਫ਼ਰਤ ਦੇ ਨਾਲ ਭਰੇ ਹੋਏ ਨੇ ਔਰ ਕਿਵੇਂ ਰਾਅ ਦੇ ਏਜੰਡੇ ਨੂੰ ਹੀ ਉਹ ਪ੍ਰਮੋਟ ਕਰ ਰਹੇ ਨੇ।
ਸਾਡੇ ਵੀਰ ਗੁਰਚਰਨ ਸਿੰਘ ਜੀ ਨੇ ਹਿਊਸਟਨ ਤੋਂ ਸਾਨੂੰ ਇਹ ਸਟੋਰੀ ਕੁਇੰਟ ਦੀ ਭੇਜੀ ਹੈ ਜੀ। ਔਰ ਜ਼ਾਹਰ ਹੈ ਔਰ ਇਹਦੇ 'ਚ ਇੱਕ ਬੜੀ ਫਿਰਕੂ ਨਫ਼ਰਤ ਨਾਲ ਭਰੀ ਹੋਈ ਇਹ ਬੀਬੀ ਹੈ। ਮੈਂ ਹੁਣ ਕੀ ਲਫ਼ਜ਼ ਕਹਾਂ, ਮੈਂ ਸੀਮਾ ਸਿਰੋਹੀ, ਜੀ ਇਹਦੇ ਮੂੰਹ ਚੋਂ ਵੀ ਜ਼ਹਿਰ ਨਿਕਲਦਾ ਹੈ, ਇਹਦੀ ਕਲਮ ਚੋਂ ਵੀ ਜ਼ਹਿਰ ਨਿਕਲਦਾ ਹੈ, ਇਹਦੇ ਅੰਦਰ ਵੀ ਜ਼ਹਿਰ ਭਰਿਆ ਹੋਇਆ ਹੈ, ਪੂਰੀ ਨਫ਼ਰਤ ਨਾਲ ਸਿੱਖਾਂ ਲਈ ਭਰੀ ਹੋਈ ਹੈ। ਪਤਾ ਨਹੀਂ ਇਸ ਦੇ ਜਿਹੜਾ ਇਹਦੇ ਪੁਰਖੇ ਕੌਣ ਨੇ ਜਾਂ ਇਹ ਕੌਣ ਹੈ, ਲੇਕਿਨ ਉਹਨੇ ਅੱਜ ਇੱਕ ਫੁੱਲ ਸਟੋਰੀ ਇਸ ਦੇ ਉੱਤੇ ਕਿ ਹੁਣ ਜਸਟਿਨ ਟਰੂਡੋ ਸਰਕਾਰ ਨੂੰ ਕੈਨੇਡਾ ਦੀ ਨੂੰ ਅਕਲ ਆ ਜਾਣੀ ਚਾਹੀਦੀ ਹੈ। ਹੁਣ ਉਹਨਾਂ ਨੇ ਡਿਸਟੈਂਸ, ਪਰ ਇਸ ਸਾਰੇ ਦਾ ਲੁਬੇ ਲੁਬਾਵ ਲੈ ਦੇ ਕੇ ਖਾਲਿਸਤਾਨ ਦੀ ਮੂਵਮੈਂਟ ਹੈ ਜਿਹੜਾ ਬਾਹਰ ਜਿਹੜਾ ਥੋੜੀ ਬਹੁਤ ਗੱਲ ਤੁਰੀ ਔਰ ਸਟੋਰੀ ਦਾ ਉਹਨੇ ਉਨਵਾਨ ਹੀ ਇਹ ਦਿੱਤਾ ਹੈ, ਇੰਡੀਅਨ ਪੁਸ਼ਬੈਕ made Canadian Prime Minister face ugly truth about Khalistanis. The Indian government has stressed that it can't be business as usual on the question of Sikh extremism. और ये 14 जुलाई ਦੀ ਜ਼ਾਹਰ ਹੈ ਤਾਜ਼ਾ ਸਟੋਰੀ ਹੈ ਉਹਦੀ ਕਿ ਜੀ ਜਿਹੜੀ ਭਾਰਤ ਨੇ ਕੈਨੇਡਾ ਨੂੰ ਕਿਹਾ ਜੀ ਤੁਹਾਡੇ ਨਾਲ ਅਸੀਂ ਨਾਰਮਲ ਬਿਜ਼ਨਸ ਨਹੀਂ ਕਰ ਸਕਦੇ ਜੇ ਤੁਸੀਂ ਇਹ ਅਗਲੀ ਜਿਹੜੀ ਖਾਲਿਸਤਾਨ ਦੀ ਰਿਐਲਿਟੀ ਹੈ ਇਹਦੇ ਨਾਲ ਡੀਲ ਨਹੀਂ ਕਰਦੇ। ਔਰ ਉਹਨੇ ਸ਼ੁਰੂ ਇੱਥੋਂ ਕੀਤਾ ਹੈ, ਕੈਨੇਡੀਅਨ ਆਈਜ਼ ਆਰ ਫਾਈਨਲੀ ਓਪਨਿੰਗ ਟੂ ਦਾ ਮੈਨੇਸ ਆਫ ਖਾਲਿਸਤਾਨੀਜ਼। ਕੈਨੇਡਾ ਦੀਆਂ ਅੱਖਾਂ ਖਾਲਿਸਤਾਨੀਆਂ ਦੇ ਕਹਿਰ ਤੋਂ ਹੁਣ ਖੁੱਲ ਰਹੀਆਂ ਨੇ ਔਰ ਹੁਣ ਜਸਟਿਨ ਟਰੂਡੋ ਦਾ ਦੂਸਰਾ ਅਵਤਾਰ ਹੋ ਗਿਆ। ਮਤਲਬ ਪਹਿਲਾ ਅਵਤਾਰ ਖਾਲਿਸਤਾਨੀ ਸੀ ਉਹਦਾ, ਹੁਣ ਉਹ ਬਿਲਕੁਲ ਐਂਟਾਈ ਖਾਲਿਸਤਾਨ ਹੈ ਔਰ ਉਹ ਬਹੁਤ ਸਿਆਣਾ ਹੋ ਗਿਆ ਔਰ ਉਹਨੇ ਹੁਣ ਜਿਹੜਾ ਹੀ ਹੈਜ਼ ਐਂਡ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ ਜਿਹੜੇ ਵਾਇਲੈਂਸ ਐਡਵੋਕੇਟ ਕਰਦੇ ਨੇ ਅਗੇਂਸਟ ਕੋਈ ਕੈਨੇਡਾ 'ਚ ਸਿੱਖ ਜਾਂ ਅਮਰੀਕਾ ਜਾਂ ਬਾਹਰਲਾ ਕੋਈ ਸਿੱਖ ਵਾਇਲੈਂਸ ਜਿਹੜਾ ਉਹ ਪ੍ਰੋਪੇਗੇਟ ਨਹੀਂ ਕਰਦਾ। ਉਹ ਤਾਂ ਫੈਕਟਸ ਨੂੰ ਅਸੀਂ ਸਟੇਟ ਕਰਦੇ ਹਾਂ, ਅਸੀਂ ਤਾਂ ਇੰਡੀਆ ਨੂੰ ਟੈਰਰਿਸਟ ਸਟੇਟ ਕਹਿੰਦੇ ਹਾਂ ਤੇ ਜਿਹੜੀ ਖੁਦ ਟੈਰਰਿਸਟ ਸਟੇਟ ਹੈ ਉਹਨੂੰ ਕਿਹੜੀ ਉਹਦਾ ਇਖਲਾਕੀ ਜਿਹੜਾ ਉਹਦਾ ਹੱਕ ਰਹਿ ਜਾਂਦਾ ਹੈ ਉਹ ਕਿਸੇ ਨੂੰ ਦਹਿਸ਼ਤਗਰਦ ਕਹੇ। ਔਰ ਉਹਨਾਂ ਨੇ ਕਿਹਾ ਕਿ ਜੀ ਮੋਸਟ ਇੰਪੋਰਟੈਂਟਲੀ ਹਿਜ਼ ਮਾਈਨੋਰਿਟੀ ਗਵਰਨਮੈਂਟ ਇਜ਼ ਡਿਸਟੈਂਸਿੰਗ ਇਟਸੈਲਫ from the so-called referendum 2020 for ਖਾਲਿਸਤਾਨ। ਉਹ ਪਹਿਲਾਂ ਕਿਹੜਾ ਜਸਟਿਨ ਟਰੂਡੋ ਗਵਰਨਮੈਂਟ ਨੇ ਖਾਲਿਸਤਾਨ ਦੀ ਹਮਾਇਤ ਕੀਤੀ ਹੈ, ਕਿਹੜੇ ਮੁੱਦੇ ਦੇ ਉੱਤੇ ਕਦੇ ਜਸਟਿਨ ਟਰੂਡੋ ਜਾਂ ਉਹਦੀ ਪਾਰਟੀ ਦੇ, ਹਾਂ ਇਹ ਕ੍ਰੈਡਿਟ ਜਿਹੜਾ ਆਪਣੇ ਵੀਰ ਨੂੰ ਜਾਂਦਾ ਐਨਡੀਪੀ ਪਾਰਟੀ ਦੇ ਜਗਮੀਤ ਸਿੰਘ ਨੂੰ ਕਿ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਦਾ। ਉਹ ਕਸ਼ਮੀਰ 'ਚ ਹੋਏ, ਉਹ ਕੋਸੋਵੋ 'ਚ ਹੋਏ, ਮੈਸੇਡੋਨੀਆ 'ਚ ਹੋਏ, ਸਿੱਖਾਂ ਦੇ ਮਾਮਲੇ 'ਚ ਹੋਏ, ਕਿਉਂਕਿ ਇਹ ਚਾਰਟਰ ਉਹ ਕਹਿੰਦਾ ਵੀ ਕੈਨੇਡਾ 'ਚ ਨਹੀਂ ਅਸੀਂ ਇਹ ਹੱਕ ਦਿੱਤਾ ਫ੍ਰੈਂਚ ਲੋਕਾਂ ਨੂੰ ਕੁਇਬੈਕ ਦੇ ਵਿੱਚ। 2 ਵਾਰ ਰੈਫਰੈਂਡਮ ਕੁਇਬੈਕ 'ਚ ਹੋਇਆ 1980 1995 ਯੂਐਨ ਚਾਰਟਰ ਦਾ ਹਿੱਸਾ ਨਹੀਂ ਹੈ। ਫਿਰ ਕਸ਼ਮੀਰੀਆਂ ਨੂੰ ਇਹ ਹੱਕ ਕਿਉਂ ਨਾ ਹੋਏ ਜਾਂ ਸਿੱਖਾਂ ਨੂੰ ਕਿਉਂ ਨਾ ਹੋਏ। ਲੇਕਿਨ ਕਦੇ ਵੀ ਲਿਬਰਲ ਪਾਰਟੀ ਦੇ ਮੈਂ ਤਾਂ ਕਿਸੇ ਐਮਪੀ ਦਾ ਵੀ ਨਹੀਂ ਕਦੇ ਦੇਖਿਆ ਕਿ ਉਹਨੇ ਕਿਹਾ ਹੋਏ ਕਿ ਜੀ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ ਸਿੱਖਾਂ ਨੂੰ। ਸੋ ਉਹਨੂੰ ਹੁਣ ਪੂਰੀ ਉਹਨੇ ਨਫ਼ਰਤ ਇਹਨੇ ਸੀਮਾ ਸਿਰੋਹੀ ਨੇ ਸਿੱਖਸ ਫਾਰ ਜਸਟਿਸ ਦੇ ਖਿਲਾਫ ਸੋ ਕਾਲ ਤੇ ਇਹ ਉਹ ਕਹਿ ਕੇ ਉਹਨੇ ਕਿਹਾ ਕਿ ਜੀ ਇਹਨਾਂ ਦਾ ਜਿਹੜਾ ਉਹ ਬੈਲੂਨ ਹੈ ਉਹ ਪੈਂਡੇਮਿਕ ਦੇ ਵਿੱਚ ਬਸਟ ਹੋ ਗਿਆ ਹੈ, ਅਟਰੈਕਸ਼ਨ ਫॉर ਟ੍ਰੈਸ਼ ਟਾਕ ਇਜ਼ ਲੋ। ਇਹ ਮਤਲਬ ਜਿਹੜੇ ਵੀ ਜਿਹਨੂੰ ਤੁਸੀਂ ਅੰਗਰੇਜ਼ੀ ਦੇ ਡਰਟੀ ਸਲੈਂਗ ਡਰਟੀ ਲੈਂਗੁਏਜ ਕਹਿ ਸਕਦੇ ਹੋ ਜਿਹਨੂੰ ਇੱਥੇ ਜਿਹੜਾ ਕੋਈ ਵੀ ਇਸਤੇਮਾਲ ਨਹੀਂ ਕਰਦਾ। ਜਰਨਲਿਜ਼ਮ ਤੋਂ ਦੂਰ ਦੀ ਗੱਲ, ਜਦੋਂ ਤੁਸੀਂ ਨਫ਼ਰਤ ਦੀ ਜ਼ੁਬਾਨ ਵੀ ਇਸਤੇਮਾਲ ਕਰਦੇ ਹੋ ਅਮਰੀਕਾ 'ਚ ਇਹਨੂੰ ਜਿਹੜਾ ਇਹ ਬਿਲੋ ਡਿਗਨਿਟੀ ਨਹੀਂ ਬਿਲੋ ਬੈਲਟ ਵੀ ਔਰ ਇਹ ਬਿਲਕੁਲ ਹੀ ਜਿਹੜਾ ਹੈ ਇਸ ਨੂੰ ਟ੍ਰੈਸ਼ ਮੰਨਿਆ ਜਾਂਦਾ ਹੈ। ਪਰ ਇਹ ਜਰਨਲਿਸਟ ਨੇ ਔਰ ਇਹਨੂੰ ਛਾਪ ਵੀ ਜਿਹੜਾ ਕੁਇੰਟ ਵਾਲੇ ਰਹੇ ਨੇ ਔਰ ਉਹ ਇਹ ਕਹਿ ਰਹੇ ਇਟ ਇਜ਼ ਸਲੋਲੀ ਡਾਊਨਿੰਗ ਔਨ ਰੂਲਿੰਗ ਲਿਬਰਲ ਪਾਰਟੀ ਦੈਟ ਇਜ਼ ਸਮਾਲ ਗਰੁੱਪ ਆਫ ਲਾਅ ਬ੍ਰੇਕਿੰਗ ਕੈਨੇਡੀਅਨ ਸਿੱਖਸ। ਹੁਣ ਜੋ ਕੈਨੇਡੀਅਨ ਸਿੱਖ ਕਹਿ ਰਹੇ ਨੇ ਵਿਦਨ ਦਾ ਐਂਬਿਟ ਆਫ ਦਾ ਲਾਅ, ਲੇਕਿਨ ਜੇ ਤੁਸੀਂ ਲੇਬਲ ਲਾ ਕੇ ਨੈਗੇਟਿਵਿਟੀ ਕਰਨੀ ਹੈ ਔਰ ਇਸ ਸਾਰੇ ਚੋਂ ਫਿਰ ਉਹਨਾਂ ਨੇ ਕਿਹਾ ਜੀ ਟੂ ਸੇ ਦੈਟ ਕੈਨੇਡਾਜ਼ ਲਰਨਿੰਗ ਕਰਵ ਔਨ ਖਾਲਿਸਤਾਨ has been long and tortuous would be an understatement. It went through complete denial on the huffy puffy tone deaf lectures on freedom of expression. ਉਹਨੂੰ ਜਿਹੜਾ ਉਹ ਬਲਾਸਟ ਕਰ ਰਹੀ ਹੈ ਕਿ ਜਦੋਂ ਅਸੀਂ ਕਹਿੰਦੇ ਸੀ ਉਦੋਂ ਇਹ ਕਹਿੰਦੇ ਸੀ ਜੀ ਫਰੀडम ਆਫ ਐਕਸਪ੍ਰੈਸ਼ਨ ਹੈ। ਔਰ ਇਹ ਸਾਰੇ ਹੁਣ ਜਿਹੜਾ ਕੁਐਸਚਨ ਆਫ ਸਿੱਖ ਐਕਸਟ੍ਰੀਮਿਜ਼ਮ ਇੰਡੀਅਨ ਗਵਰਨਮੈਂਟ ਹੈਜ਼ ਸਟ੍ਰੈਸਡ ਦੈਟ ਇਟ ਕਾਂਟ ਬੀ ਬਿਜ਼ਨਸ ਐਜ਼ ਯੂਜੂਅਲ ਕਿ ਜਿਹੜੀ ਉਹਨੇ ਪੋਜੀਸ਼ਨ ਬਦਲੀ ਹੈ। ਕਿਹੜੀ ਪੋਜੀਸ਼ਨ ਬਦਲੀ ਹੈ ਉਹਨੇ, ਕਿਹੜੀ ਗੱਲ ਜਸਟਿਨ ਟਰੂਡੋ ਨੇ ਕਹੀ ਹੈ ਜਿਹੜੀ ਉਹ ਪਹਿਲਾਂ ਨਹੀਂ ਸੀ ਕਹਿੰਦਾ ਜਾਂ ਜਿਹੜਾ ਇੰਡੀਆ ਦੇ ਹੱਕ 'ਚ ਕਹੀ ਹੈ। ਉਹਨਾਂ ਨੇ ਇਹਦੇ 'ਚੋਂ ਬੜੀ ਖੁਸ਼ੀ ਲਈ ਹੈ ਜੀ ਕਿ 2 ਜਿਹੜੇ ਕੈਨੇਡਾ ਬੇਸਡ ਸਿੱਖ ਨੇ ਜਿਨ੍ਹਾਂ ਦੇ ਵਿੱਚ ਪਰਵਕਾਰ ਸਿੰਘ ਦੁੱਲੇ ਔਰ ਭਗਤ ਸਿੰਘ ਬਰਾੜ, ਉਹਨਾਂ ਨੂੰ ਨੋ ਫਲਾਈ ਜ਼ੋਨ 'ਚ ਪਾ ਦਿੱਤਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ
ਇਹ ਸਟੋਰੀ ਜਿਹੜੀ ਹੈ ਇਸ ਵੇਲੇ ਕੈਨੇਡਾ 'ਚ ਗਲੋਬ ਐਂਡ ਮੇਲ 'ਚ ਵੀ ਆਈ, ਜੀ। ਪਰ ਇਹ ਅੱਜ ਦਾ ਤਾਂ ਨਹੀਂ ਪਾਇਆ ਹੋਇਆ, ਇਹ ਤਾਂ ਪਿਛਲੇ ਜਿੰਨਾ ਕੁ ਸਾਲ ਕੁ ਪਹਿਲਾਂ ਦਾ ਤਾਂ ਮੈਨੂੰ ਪਤਾ ਹੈ ਕਿ ਵੀ ਇਹ, ਔਰ ਉਹ ਫਾਈਟ ਕਰ ਰਹੇ ਨੇ ਕੋਰਟ ਦੇ ਵਿੱਚ ਇਸ ਦੇ ਉੱਤੇ ਕਿ ਭਾਈ ਤੁਸੀਂ ਇਹ ਕਿਵੇਂ ਕੀਤਾ ਹੈ, ਪਰ ਇਹਨੂੰ ਇਹ ਬਹੁਤ ਵੱਡੀ ਆਪਣੀ ਸਕਸੈਸ ਦੱਸ ਰਹੇ ਨੇ। ਜੀ। ਔਰ ਇਹ ਜਿਹੜਾ ਹੈ ਉਸ ਦੇ ਨਾਲ ਉਹਨੇ ਕਿਹਾ ਜੀ ਕਿ ਵੀ ਇਹ ਫਿਰ ਟਰੂਡੋ ਨੂੰ ਦੀ ਫਿਰ ਬੈਸ਼ਿੰਗ ਕੀਤੀ ਹੈ ਕਿ ਟਰੂਡੋ ਇਜ਼ ਅ ਯੂਨੀਕ ਕੰਬੀਨੇਸ਼ਨ ਆਫ ਐਲੀਟਿਜ਼ਮ ਐਂਡ ਕਲੂਲੈਸਨੈਸ, ਕਿ ਉਹ ਐਲੀਟ ਵੀ ਹੈ, ਉਹ ਲੋਕਾਂ ਦਾ ਬੰਦਾ ਹੈ, ਜਿੱਥੇ ਜਾ ਕੇ ਉਹ ਖਲੋਂਦਾ ਹੈ ਆਮ ਪਹਿਰਾਵੇ 'ਚ, ਟ੍ਰੇਨਾਂ 'ਚ ਵੀ ਸਫ਼ਰ ਕਰ ਰਿਹਾ ਹੁੰਦਾ, ਦੂਜਾ ਵੀ ਹੈ, ਔਰ ਕਲੂਲੈਸਨੈਸ ਕਿਉਂਕਿ ਇਹਨਾਂ ਦੀ ਲਾਈਨ ਉਹਨੇ ਨਹੀਂ ਟੋ ਕੀਤੀ ਇਸ ਲਈ ਉਹ ਕਲੂਲੈਸ ਹੈ। ਫਿਰ ਉਹਨਾਂ ਨੇ ਜਿਹੜੇ ਇੱਕ ਸਪੀਚ ਜਿਹਦੇ ਤੇ ਈਵਨ ਕੈਨੇਡੀਅਨ ਹਾਈ ਕਮਿਸ਼ਨ ਹੈ ਔਰ ਇਹ ਜਿਹੜੇ ਇਹਨਾਂ ਦੇ ਜਰਨਲਿਸਟ ਐਂਡ ਹਾਈ ਕਮਿਸ਼ਨ ਐਂਡ ਐਂਬੈਸਡਰ ਤਰਨਜੀਤ ਸਿੰਘ ਸੰਧੂ ਜਾਂ ਉਹਨਾਂ ਦਾ ਕੈਨੇਡਾ, ਇਹ ਸਾਰੇ ਜਿਹੜੇ ਨੇ ਇਨ ਕਾਹੂਟਸ ਕੰਮ ਕਰ ਰਹੇ ਨੇ, ਇੱਕ ਸਟੋਰੀ ਪਲਾਂਟ ਕਰ ਰਿਹਾ ਹੈ, ਇੱਕ ਵਰਚੁਅਲ ਕਾਨਫਰੰਸ ਦਾ ਡਰਾਮਾ ਕਰ ਰਿਹਾ ਹੈ, ਇੱਕ ਟੀਵੀ ਦੇ ਖਿਲਾਫ ਸ਼ਿਕਾਇਤ ਕਰ ਰਿਹਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਪ੍ਰੋਗਰਾਮ ਫੀਚਰ ਕੀਤਾ ਹੈ ਸੰਤੋਖ ਸਿੰਘ, ਜਿਹੜਾ ਟੀਵੀ ਚੈਨਲ ਦੀ ਗੱਲ ਹੈ, ਸੰਤੋਖ ਸਿੰਘ ਖੇਲਾ, ਮੈਨ ਹੂ ਸਰਵਡ 6 ਇਅਰਸ ਇਨ ਪ੍ਰਿਜ਼ਨ, ਔਰ ਉਹਨੂੰ ਏਅਰ ਇੰਡੀਆ ਦੇ ਨਾਲ ਜੋੜਿਆ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬਹੁਤ ਜਲਦੀ ਟਰੂਡੋ ਨੇ ਔਰ ਦੂਜੇ ਨੇ ਉਹ ਬਕਲ ਕੀਤਾ ਸੀ April 2019 ਚ ਜਿਹੜੀ ਟਰਮ ਸਿੱਖ ਐਕਸਟ੍ਰੀਮਿਜ਼ਮ ਨੂੰ ਰਿਮੂਵ ਕਰਕੇ ਔਰ entirely apologies were tendered in the right quarters. Trudeau was once again invited for Baisakhi celebration. ਇਹ ਸਾਰਾ ਦੇ ਰਿਹਾ ਕਿ ਵੀ ਇਹ ਕਲੂਲੈਸ ਹੈ, ਕਦੇ ਇੰਡੀਆ ਨੂੰ ਦੀ ਗੱਲ ਮੰਨਦਾ। ਰੀਅਲ ਪ੍ਰੋਗਰੈਸ ਵਿਲ ਬੀ ਮੇਡ ਓਨਲੀ when Canadian political parties change their secretive ways. ਉਹ ਸੀਕ੍ਰੇਟਿਵ ਵੇਜ਼ ਤੁਹਾਡੇ ਨੇ, ਤੁਸੀਂ 에ਅਰ ਇੰਡੀਆ ਦਾ ਡਿਜ਼ਾਸਟਰ ਕਰਵਾਇਆ ਹੈ, ਸਬੂਤ ਹੈ ਤੁਹਾਡਾ। ਅਨਿਰੁੱਧ ਭੱਟਾਚਾਰੀਆ ਖੁਦ ਮੰਨਿਆ ਕਿ ਕਿਵੇਂ ਇੰਟੈਲੀਜੈਂਸ ਬਿਊਰੋ ਔਰ ਰਾਹ ਨੇ ਉਹਨੂੰ ਬਰੀਫਿੰਗ ਕੀਤੀ, ਬਜਾਏ ਕਿ ਤੁਹਾਡੇ ਹਾਈ ਕਮਿਸ਼ਨ ਨੂੰ ਇੱਥੇ ਪਰਸੋਨਾ ਨਾਨ ਗ੍ਰੇਟਾ ਕਹਿ ਕੇ ਕਿਕ ਆਊਟ ਕੀਤਾ ਜਾਏ। ਇਹ ਸਿੱਖਾਂ ਦੀ ਮੰਗ ਹੋਣੀ ਚਾਹੀਦੀ, ਬਜਾਏ ਡਿਫੈਂਡ ਕਰਨ ਦੇ ਨਹੀਂ ਜੀ ਅਸੀਂ ਲਾ ਅਬਾਈਡਿੰਗ ਕੋ ਜੀ ਕਿਕ ਦਮ ਆਊਟ। ਬਿਲਕੁਲ। ਔਰ ਇਹ ਜਿਹੜੇ ਨੇ ਇੱਥੇ ਆ ਕੇ ਸਾਡੇ ਅੰਦਰੂਨੀ ਮਾਮਲਿਆਂ 'ਚ ਇੰਟਰਵਿਊ ਕਰ ਰਹੇ ਨੇ ਔਰ ਐਂਡ 'ਚ ਉਹਨੇ ਫਿਰ ਜਿਵੇਂ ਉਹ ਇੱਕ ਪੂਰਾ ਫਿਰਕੂ ਨਫ਼ਰਤ ਨਾਲ ਭਰਿਆ ਹੋਇਆ ਔਰ ਇਹ ਭੁੱਲ ਹੀ ਗਈ ਕਿ ਉਹ ਜਰਨਲਿਸਟ ਹੈ। ਮੈਨੂੰ ਲੱਗਦਾ ਵੀ ਇਹ ਤਾਂ ਇਹਨੂੰ ਇਹ ਨਾਗਪੁਰ 'ਚ ਨੇ ਜੌਬ ਲਈ ਅਪਲਾਈ ਕਰਨਾ ਹੋਣਾ RSS ਦੇ। ਲਾਸਟ ਕਹਿੰਦੇ ਲੈਸਟ ਵਨ ਫਰਗੇਟ Trudeau has attended Khalsa Day events with Khalistani flags and separatist posters in the past with zero sensitivity to what it might do to bilateral relations. ਹੁਣ ਐਤਕੀ ਤਾਂ ਕੁਦਰਤੀ COVID-19 ਕਰਕੇ ਨਹੀਂ ਹੋਈਆਂ ਪਰੇਡਸ, ਅਦਰਵਾਈਜ਼ ਉਹ ਫੇਰ ਅਟੈਂਡ ਕਰਨਗੇ। ਇਹ ਉਹਨਾਂ ਦੀ ਲੋੜ ਵੀ ਹੈ ਔਰ ਜ਼ਾਹਰ ਹੈ ਕਿ ਕੈਨੇਡਾ ਦਾ ਚਾਰਟਰ ਆਫ ਰਾਈਟਸ ਵੀ ਹੱਕ ਦਿੰਦਾ ਹੈ। ਔਰ ਇਹ ਜਿਹੜਾ ਇਸ ਸਾਰੇ 'ਚ ਉਹ ਫਿਰ ਕਹਿੰਦੇ ਇੰਡੀਅਨ ਹਾਈ ਕਮਿਸ਼ਨ is taking a more proactive stance against incitement of violence against India. ਔਰ ਇਹ ਉਹ ਤਾਂ ਆਲਰੇਡੀ ਕਰ ਰਹੇ ਨੇ ਚੈਨਲ ਦੇ ਖਿਲਾਫ। ਔਰ ਅਖੀਰ 'ਚ ਤੁਸੀਂ ਦੇਖੋ ਕਿਸ ਹੱਦ ਤੱਕ ਹਿੰਦੂ ਤਵੀ ਨਫ਼ਰਤ ਹੈ ਔਰ ਜਿਹੜੀ ਸਿੱਖਾਂ ਦਾ ਰਾਈਜ਼ ਹੈ ਪੋਲੀਟੀਕਲ ਅਰੀਨਾ 'ਚ। ਤਕਲੀਫ ਇਹਨਾਂ ਨੂੰ ਇਹ ਹੈ ਕਿ ਅਸੀਂ ਉੱਥੇ ਇਹਨਾਂ ਨੂੰ ਆਰਟੀਕਲ 25(b) ਦੇ ਥੱਲੇ ਹਿੰਦੂ ਬਣਾਇਆ ਹੋਇਆ ਹੈ, ਇਹਨਾਂ ਨੂੰ ਅਸੀਂ ਸਿਰ ਨਹੀਂ ਚੁੱਕਣ ਦਿੰਦੇ। 97 ਬੰਦੇ ਇਹਨਾਂ ਦੇ UAPA ਦੇ ਥੱਲੇ ਕੀਤੇ ਨੇ, ਇੱਕ ਜਨਰੇਸ਼ਨ ਮਾਰ ਦਿੱਤੀ ਹੈ ਪੂਰੀ, 1.5 ਲੱਖ। ਦੂਜੇ ਜੇਲ੍ਹਾਂ 'ਚ ਡੱਕੇ ਹੋਏ ਨੇ। ਇਹ ਜਾ ਕੇ 17 MP ਵੀ ਕੈਨੇਡਾ 'ਚ ਬਣ ਗਏ, ਮਿਨਿਸਟਰ ਵੀ 4-5 ਨੇ ਔਰ ਦੂਜਾ। ਔਰ ਅਖੀਰ 'ਚ ਤੁਸੀਂ ਇਹ ਹੈ ਹੱਬ ਦੀ ਸਾਰੀ ਥਿੰਕਿੰਗ ਦੀ। ਸਿੱਖਸ ਇਨ ਕੈਨੇਡਾ are only 1.4% of the total population of 37.5 million, but they are 5% of parliament and 8% of Trudeau's cabinet. ਇਹ ਹੈ ਵੀ ਦੇਖੋ ਸਿੱਖ ਤਾਂ ਕੈਨੇਡਾ ਦੀ ਜਿਹੜੀ ਟੋਟਲ ਪਾਪੂਲੇਸ਼ਨ ਹੈ 37.5 ਮਿਲੀਅਨ, ਉਹਦੇ 'ਚ ਸਿਰਫ 1.4% ਨੇ, ਪਰ ਜਿਹੜੇ ਉਹਨਾਂ ਦੇ MP ਨੇ ਉਹ 5% ਆਬਾਦੀ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ। ਔਰ ਜਿਹੜੇ ਉਹਨਾਂ ਦੇ ਮਿਨਿਸਟਰ ਨੇ ਜਿਹੜੇ ਬਣੇ ਨੇ ਉਹਨਾਂ 'ਚੋਂ 8% ਕੈਨੇਡਾ ਦੇ ਮਿਨਿਸਟਰ ਉਹਨਾਂ ਸਿੱਖਾਂ ਦੇ ਨੇ, ਜਿਹੜੀ ਸਿੱਖ ਸਿਰਫ 1.4% ਆਬਾਦੀ ਹੈ। ਐਵੇਂ ਨਹੀਂ ਟਰੂਡੋ ਨੇ, ਉਹ ਜਿਹੜੀ ਟਰੂਡੋ ਦੀ ਕਹੀ ਹੋਈ ਗੱਲ ਹੈ ਜਿਹੜੀ ਇਹਨਾਂ ਨੂੰ ਅੰਦਰ ਤੱਕ ਖਾ ਗਈ, ਜਿਹੜੀ ਉਹਨੇ ਅਮਰੀਕਨ ਯੂਨੀਵਰਸਿਟੀ ਮੈਰੀਲੈਂਡ 'ਚ ਇੱਕ ਪਾਕਿਸਤਾਨੀ ਸਟੂਡੈਂਟ ਦੇ ਜਵਾਬ 'ਚ ਕਹੀ ਸੀ, ਜਿਹਨੇ ਕਿਹਾ ਜੀ ਕਿ ਵੀ ਬਹੁਤ ਫਖਰ ਹੈ ਕਿ ਤੁਸੀਂ ਇੰਨੇ ਪੰਜਾਬੀਆਂ ਨੂੰ ਮਿਨਿਸਟਰ ਬਣਾਇਆ। ਹਾਂ, ਉਹਨੇ ਕਿਹਾ ਸੀ ਆਈ ਹੈਵ ਮੋਰ ਸਿੱਖ ਮਿਨਿਸਟਰਸ ਇਨ ਮਾਈ ਕੈਬਨਿਟ ਦੈਨ ਮੋਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਦਾ ਜਿਹੜਾ ਉਹ ਡਿਫੈਂਸਿਵ ਜਵਾਬ ਨਹੀਂ ਹੋਣਾ ਚਾਹੀਦਾ। ਜਿੱਥੇ ਜਿਵੇਂ 162 ਆਰਗੇਨਾਈਜੇਸ਼ਨਸ ਨੇ ਡਟ ਕੇ ਇਹਨਾਂ ਸਾਰਿਆਂ ਨੂੰ, ਇਸ ਨੇਸ਼ਨ ਨੂੰ ਬਲੈਕ ਲਿਸਟ ਕੀਤਾ ਹੈ,
ਇਹਨਾਂ ਸਾਰਿਆਂ ਦੀ ਲਿਸਟ ਬਣਾਈ ਹੈ। ਹੁਣ ਇਹਨਾਂ ਦੇ ਜਿਹੜੇ ਇੱਥੇ ਬੈਠੇ ਡਿਪਲੋਮੈਟ ਨੇ ਉਹਨਾਂ ਨੂੰ ਬਾਈ ਨੇਮ ਕਰਕੇ ਇੱਕ ਪੈਟੀਸ਼ਨ ਹੋਏ, ਇਹਨਾਂ ਅਮਰੀਕਾ, ਕੈਨੇਡਾ, UK ਹਕੂਮਤਾਂ ਨੂੰ ਕਿਹਾ ਜਾਏ ਕਿ ਇਹ ਸਿੱਧੇ ਇੰਟਰਫੀਅਰ ਕਰ ਰਹੇ ਨੇ ਸਿੱਖਾਂ ਦੇ ਮਾਮਲਿਆਂ 'ਚ ਜੀ ਔਰ ਇਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਐਲਾਨ ਕੇ ਇਹਨਾਂ ਦਾ ਜਿਹੜਾ ਬਿਸਤਰਾ ਪੈਕ ਕੀਤਾ ਜਾਏ ਔਰ ਇਹਦੇ ਤੇ ਪੂਰੀ ਮੁਹਿੰਮ ਚਲਾਈ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਵਧੀਆ ਵਿਚਾਰ ਸਾਡੇ ਦਰਸ਼ਕਾਂ ਨਾਲ ਦੂਸਰੇ ਮੁੱਦੇ ਦੇ ਉੱਪਰ ਡਿਸਕਸ ਕੀਤੇ ਨੇ। ਸੋ ਇੱਥੇ ਲੈਂਦੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਔਰ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਉਸ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਬਹੁਤ ਹੀ ਅਹਿਮ ਖਬਰ ਕਿ ਭਾਰਤੀ ਖੁਫੀਆ ਏਜੰਸੀਆਂ ਪਾਕਿਸਤਾਨ ਦੇ ਖਿਲਾਫ ਨਾ ਸਿਰਫ ਬਲੋਚਿਸਤਾਨ ਤੇ ਸਿੰਧ ਵਿੱਚ ਸਾਜ਼ਿਸ਼ ਕਰ ਰਹੀਆਂ ਹਨ, ਬਲਕਿ ਬਾਹਰਲੇ ਮੁਲਕਾਂ ਵਿੱਚ ਪਾਕਿਸਤਾਨ ਵਿਰੋਧੀ ਜੋ ਅੰਸਰਾਂ ਨੂੰ ਚੀਨ ਤੇ ਪਾਕਿਸਤਾਨ ਦੇ ਖਿਲਾਫ ਪ੍ਰੋਪੇਗੈਂਡੇ ਦੇ ਲਈ ਵਰਤਿਆ ਜਾ ਰਿਹਾ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ, ਹੁਣ ਤਾਂ ਸਾਡੇ ਬਹੁਤ ਸਾਰੇ ਪਾਕਿਸਤਾਨੀ ਵਿਊਅਰ ਵੀ ਇਹ ਕਹਿਣ ਲੱਗ ਗਏ ਨੇ ਔਰ ਅਸੀਂ ਸਮਝਦੇ ਹਾਂ ਵੀ ਹੋ ਸਕਦਾ ਹੈ ਉਹਨਾਂ ਦੀ ਆਵਾਜ਼ ਘੱਟੋ ਘੱਟ ਪਾਕਿਸਤਾਨੀ ਹਕੂਮਤ ਦੇ ਤੱਕ ਜ਼ਰੂਰ ਪਹੁੰਚੇ ਜੀ ਕਿ ਭਾਈ ਮਦਦ ਕਰੋ। ਬਿਲਕੁਲ ਸਿੱਖਾਂ ਦੀ ਮਦਦ ਕਰੋ। ਹਿਊਮਨ ਰਾਈਟਸ ਦੀ ਗੱਲ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਜਿਹੜੀ ਹੈ, ਇਸ ਮੁੱਦੇ ਨੂੰ ਹਾਈਲਾਈਟ ਕਰੋ, ਡਿਪਲੋਮੈਟਿਕ ਸਪੋਰਟ ਦਿਓ। ਜੀ ਔਰ ਅਸੀਂ ਰੈਗੂਲਰਲੀ ਆਲਮੋਸਟ ਹੁਣ ਤਾਂ ਕੋਈ ਨਾ ਕੋਈ ਟੌਪਿਕ ਹੁੰਦਾ ਹੈ ਡਿਸਕਸ਼ਨ ਦਾ ਜਿਹਦੇ 'ਚ ਅਸੀਂ ਦੱਸਦੇ ਹਾਂ ਕਿ ਭਾਰਤ ਕਿਵੇਂ ਸਿੱਧਾ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰ ਰਿਹਾ ਹੈ। ਜੀ ਜੋ ਕੁਛ ਉਹਨਾਂ ਨੇ ਕੁਲਭੂਸ਼ਣ ਯਾਦਵ ਰਾਹੀਂ ਬਲੋਚਿਸਤਾਨ 'ਚ ਕਰਵਾਇਆ, ਜਦੋਂ ਦਾ ਉਹ ਕਾਬੂ 'ਚ ਆਇਆ ਕਾਫੀ ਹੱਦ ਤੱਕ ਠੱਲ ਪਈ ਹੈ, ਪਰ ਇਹਦੇ ਬਾਵਜੂਦ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਰਾਚੀ ਦੇ ਵਿੱਚ ਪਾਕਿਸਤਾਨੀ ਜਿਹੜੀ ਹੈ ਉਹਨਾਂ ਦੀ ਸਟਾਕ ਐਕਸਚੇਂਜ ਉਸ ਤੇ ਅਟੈਕ ਹੋਇਆ। ਉਸ ਤੋਂ ਪਹਿਲਾਂ ਚਾਈਨੀਜ਼ ਕੌਂਸੂਲੇਟ ਤੇ ਹੋਇਆ। ਹੁਣ ਵੀ ਕੋਈ ਨਾ ਕੋਈ ਧਮਾਕੇ ਇੱਧਰ ਉੱਧਰ ਮਾੜੇ ਮੋਟੇ ਇਹਨਾਂ ਦੀ ਕਰਨ ਦੀ ਸਾਜ਼ਿਸ਼ ਰਹਿੰਦੀ ਹੈ। ਲੇਕਿਨ ਅਜੇ ਤੱਕ ਮੈਨੂੰ ਇਹ ਨਜ਼ਰ ਨਹੀਂ ਆਇਆ ਕਿ ਪਾਕਿਸਤਾਨ ਦੇ ਹਾਇਰ ਜਾਂ ਇਹ ਬਾਹਰਲੇ ਮੁਲਕਾਂ 'ਚ ਬੈਠੇ ਇਹਨਾਂ ਦੇ ਐਂਬੈਸਡਰ ਜਾਂ ਡਿਪਲੋਮੈਟ ਇਹਨਾਂ ਨੂੰ ਇਹ ਹੋਏ, ਪਤਾ ਨਹੀਂ ਕਿਉਂ ਡਰਦੇ ਨੇ, ਜਾਂ ਭਾਰਤ ਦੀ ਜੋ ਉਹਨਾਂ ਨੇ ਕਰ ਦਿੱਤਾ ਹੈ ਕਸ਼ਮੀਰ 'ਚ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਕੇ, ਜੋ ਪਾਕਿਸਤਾਨ ਨੂੰ ਦੁਨੀਆ ਦੇ ਹਰ ਪਲੇਟਫਾਰਮ ਤੇ ਬਦਨਾਮ ਕਰਨ, ਐਪੀ ਸੈਂਟਰ ਆਫ ਟੈਰਰਿਜ਼ਮ, ਹਰ ਜਿਹੜੀ ਥਾਂ ਦੇ ਉੱਤੇ ਜਿਹਨੂੰ ਪਸੂੜੀ ਪਾਉਣਾ ਕਹਿੰਦੇ ਨੇ ਪਾਕਿਸਤਾਨ ਦੇ ਖਿਲਾਫ, ਉਹਦੇ 'ਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਤੇ ਪਾਕਿਸਤਾਨ ਨੂੰ ਕਿਹੜੀ ਚੀਜ਼ ਹੋਲਡ ਕਰ ਰਹੀ ਹੈ ਕਿ ਉਹਨਾਂ ਦੇ ਡਿਪਲੋਮੈਟ, ਉਹਨਾਂ ਦੇ ਜਿਹੜੇ ਬਾਹਰ ਐਨਵਾਏ ਨੇ, ਉਹ ਕਿਉਂ ਨਹੀਂ ਆਵਾਜ਼ ਚੁੱਕ ਸਕਦੇ? ਈਵਨ ਮੈਨੂੰ ਕਸ਼ਮੀਰ ਦੇ ਮੁੱਦੇ ਤੇ ਵੀ ਕੋਈ ਬਹੁਤ ਵੋਕਲ ਜਦੋਂ ਕੋਈ ਦਿਨ ਹੁੰਦਾ, ਕੱਲ ਜਿਵੇਂ ਅਸੀਂ ਟਵੀਟਸ ਦਾ ਜ਼ਿਕਰ ਕੀਤਾ ਸੀ ਮਾਰਟੀਅਰਸ ਡੇ ਤੇ ਜਾਂ ਦੂਜਾ, ਪਰ ਜਿਹੜੀ ਪੂਰੀ ਇੱਕ ਬਿਗ ਬੈਂਗ ਦੇ ਨਾਲ ਪਿਛਲੇ ਸਾਲ 2019 ਸਤੰਬਰ 'ਚ ਇਮਰਾਨ ਖਾਨ ਸਾਹਿਬ ਦੀ ਸਪੀਚ ਦੇ ਨਾਲ ਗੱਲ ਸ਼ੁਰੂ ਹੋਈ ਸੀ, ਉਹਦਾ ਕੋਈ ਫਾਲੋ ਅਪ ਨਹੀਂ ਹੈ। ਕੋਈ ਦੁਨੀਆ 'ਚ ਕੋਈ ਇਸ ਦੇ ਉੱਤੇ
ਕੋਈ ਮੂਵ ਨਹੀਂ ਚੱਲ ਰਿਹਾ। ਹੁਣ ਇਹਦੇ ਉਲਟ ਤੁਸੀਂ ਹਾਲਾਂ COVID-19 ਹੈ, ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਜੀ ਕਿ ਇਹਨੂੰ ਉਹ ਕਿਵੇਂ ਐਜ਼ ਏ ਓਪਰਚੁਨਿਟੀ ਵਰਤ ਰਹੇ ਨੇ, ਕਿਵੇਂ ਉੱਥੇ ਜਿਹੜਾ ਅਕਲੀਅਤਾਂ ਦਾ ਤਾਂ ਗਲਾ ਘੋਟ ਹੀ ਰਹੇ ਨੇ, ਵਿਰੋਧੀਆਂ ਦਾ ਵੀ ਕਰ ਰਹੇ ਨੇ। ਔਰ ਈਵਨ ਇੱਥੋਂ ਤੱਕ ਆ ਇੱਕ ਖਬਰ ਜਿਹੜੀ ਇਲਾਹਾਬਾਦ ਦੇ ਹਵਾਲੇ ਨਾਲ ਸੀ, ਮਿਨਿਸਟਰ ਫੋਰਸਿਬਲੀ ਗੈਟਸ ਹਾਊਸਿਸ ਪੇਂਟਡ ਇਨ ਸੈਫਰਨ ਕਲਰ ਇਨ UP ਰੈਜ਼ੀਡੈਂਟਸ ਲੌਜ FIR। ਹੁਣ ਇਹ ਹੈ ਕਿ ਵੀ ਕੋਤਵਾਲੀ ਪੁਲਿਸ ਸਟੇਸ਼ਨ 'ਚ ਉਹ ਕਹਿ ਰਹੇ ਨੇ ਕਿ ਭਾਈ ਇੱਥੇ ਮਿਨਿਸਟਰ BJP ਦਾ ਰਹਿੰਦਾ ਹੈ, ਜੀ ਉਹਨੇ ਕਿਹਾ ਵੀ ਜਿਹੜੇ ਨੇ ਮਹੱਲੇ ਦੇ ਘਰ ਵੀ ਨੇ ਉਹ ਵੀ ਬਾਹਰੋਂ ਸਾਰੇ ਜਿਹੜੇ ਨੇ ਪੀਲੇ ਪੇਂਟ ਕਰ ਦਿਓ ਕਿਉਂਕਿ ਇਹ BJP ਦਾ ਰੰਗ ਹੈ। ਸੋ ਉਹਨਾਂ ਨੇ ਤਾਂ ਈਵਨ ਉੱਥੇ ਵੀ ਵਿਦਨ ਕੰਟਰੀ ਜਦੋਂ ਲੋਕ ਆਈਸੋਲੇਸ਼ਨ ਔਰ ਦੂਸਰੇ ਔਰ ਇਲਾਜ ਔਰ ਬਿਮਾਰੀ ਨਾਲ ਤੜਫ ਰਹੇ ਨੇ, ਉਹ ਤਾਂ ਸਭ ਨੂੰ ਭਗਵਾ ਕਰਨ ਤੇ ਲੱਗੇ ਹੋਏ ਨੇ, ਉਹਨਾਂ ਨੂੰ ਮਹੱਲੇ ਦੇ ਵੀ ਕਰ ਦਿਓ। ਜੀ ਹੁਣ ਦੋ ਖਬਰਾਂ ਜਿਹੜੀਆਂ ਮੇਰੀ ਨਜ਼ਰ 'ਚੋਂ ਗੁਜ਼ਰੀਆਂ ਕਿ ਕਿਵੇਂ ਖੁੱਲ੍ਹਮ ਖੁੱਲ੍ਹਾ ਭਾਰਤ ਜਿਹੜਾ ਹੈ, ਇਹੀ ਨਹੀਂ ਵੀ ਉਹਨਾਂ ਨੇ ਗਿਲਗਿਤ ਔਰ ਬਲਿਸਤਾਨ ਦੇ ਵਿੱਚ ਜਿਹੜਾ ਉੱਥੇ ਵੀ ਲੋਕਾਂ ਦੇ ਮੁਜ਼ਾਹਰੇ ਕਰਵਾਏ ਨੇ ਕਿ ਜਿਹੜਾ ਇਕਨੋਮਿਕਲ ਕੋਰੀਡੋਰ, ਸਾਡੀ ਜ਼ਮੀਨ ਤੇ ਕਬਜ਼ਾ, ਸਾਨੂੰ ਬੇਰੁਜ਼ਗਾਰ ਕਰਤਾ। ਦੂਜਾ ਜੀ ਈਵਨ ਹੁਣ ਤੱਕ ਮੈਨੂੰ ਇਹ ਨਹੀਂ ਸੀ ਸੁਣਿਆ ਕਦੇ ਜਾਂ ਮੈਂ ਪੜ੍ਹਿਆ ਕਿ ਆਜ਼ਾਦ ਕਸ਼ਮੀਰ ਦੇ ਕੋਈ ਕਿਸੇ ਬੰਦੇ ਨੂੰ ਵੀ ਜਿਹੜਾ ਉਹ ਦੁਨੀਆ ਦੇ ਵਿੱਚ ਉਹ ਪ੍ਰੋਜੈਕਟ ਕਰ ਰਹੇ ਨੇ ਕਿ ਜੀ ਅਗੇਂਸਟ ਪਾਕਿਸਤਾਨ ਕਿ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਹੈ। ਜਾਂ ਦੂਜਾ ਹੁਣ ਚਾਈਨਾ ਨੇ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਜਿਹੜਾ ਦਰਿਆਈ ਪਾਣੀਆਂ ਦੇ ਨਾਲ ਰਿਲੇਟਡ ਉਹਨਾਂ ਨੇ ਐਗਰੀਮੈਂਟ ਸਾਈਨ ਕੀਤੇ ਨੇ ਔਰ ਉਹਦੇ 'ਚ ਉਹ ਕੁਝ ਇਨਵੈਸਟਮੈਂਟ ਕਰ ਰਹੇ ਨੇ। ਉਹ ਵੀ ਆਵਾਜ਼ ਉਹਨਾਂ ਨੇ ਬਾਅਦ 'ਚ ਬਣਾ ਦਿੱਤੀ ਕਿ ਜੀ ਇਹ ਚਾਈਨਾ ਕਿਉਂ ਇੰਟਰਫੀਅਰ ਕਰ ਰਿਹਾ। ਔਰ ਪਹਿਲੀ ਖਬਰ ਔਰ ਇਸੇ ਤਰ੍ਹਾਂ ਸਿੰਧ ਦੇ ਮਾਮਲੇ 'ਚ, ਪਰ ਮੈਂ ਖਬਰਾਂ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਦੀਆਂ ਨੇ ਕਿਉਂਕਿ ਇਹ ਤੁਹਾਨੂੰ ਪਾਕਿਸਤਾਨੀ ਮੀਡੀਆ 'ਚ ਨਜ਼ਰ ਨਹੀਂ ਆਉਣਗੀਆਂ ਕਿਉਂਕਿ ਜ਼ਾਹਰ ਹੈ ਕਿ ਉਹਨਾਂ ਦਾ ਸ਼ਾਇਦ ਇੰਟਰਸਟ ਵੀ ਨਹੀਂ ਹੈ। ਮੀਡੀਆ 'ਚ ਤੁਹਾਨੂੰ ਵੈਸੇ ਵੀ ਨਹੀਂ ਨਜ਼ਰ ਆਏਗਾ ਅਦਰ ਦੈਨ ਕਿ ਕੋਈ ਬਹੁਤ ਵੱਡਾ ਵਾਕਿਆ ਹੋ ਜਾਏ ਤੇ ਉਹ ਖਬਰ ਦੇਣਗੇ, ਅਦਰਵਾਈਜ਼ ਉਹ ਆਪਣੇ ਹੀ ਲੱਗੇ ਹੋਏ ਨੇ ਕਿ ਜੀ ਜ਼ਰਦਾਰੀ ਸਾਹਿਬ ਨੇ ਕਿਆ ਕਹਾ, ਨਵਾਜ਼ ਸ਼ਰੀਫ ਨੇ ਕਿਆ ਕਹਾ, ਇਮਰਾਨ ਖਾਨ -1 -3 +1 ਉਹ ਇਸ ਕੰਮ ਤੇ ਹੀ ਲੱਗੇ ਨੇ ਕਿਹਦੀ ਸਰਕਾਰ ਟੁੱਟੇਗੀ, ਕਿਹਨੂੰ ਕੀ ਹੋਏਗਾ, ਉਹਨੇ ਕਿਹਦੇ ਤੇ, ਉਹਨਾਂ ਨੂੰ ਕੋਈ ਨਹੀਂ ਹੈ। ਔਰ ਕਈ ਵਾਰ ਜਦੋਂ ਮੈਨੂੰ ਚੰਗਾ ਵੀ ਲੱਗਦਾ ਜਦੋਂ ਸਾਡੇ ਪਾਕਿਸਤਾਨੀ ਭੈਣ ਭਰਾ ਸਾਨੂੰ ਕਹਿੰਦੇ ਨੇ ਜੀ ਤੁਸੀਂ ਸਾਡੇ ਮੁਲਕ ਦੀ ਆਵਾਜ਼ ਹੋ, ਪਰ ਕਈ ਵਾਰ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੈ ਵੀ ਕੱਲ ਨੂੰ ਇਹ ਵੀ ਲੱਗਣ ਲੱਗ ਜਾਂਦਾ ਕਿ ਮੁਦਈ ਸੁਸਤ ਗਵਾਹ ਚੁਸਤ, ਵੀ ਜਿਨ੍ਹਾਂ ਦਾ ਮੁਲਕ ਹੈ, ਜਿਹੜਾ ਮੀਡੀਆ, ਜਿਹੜੇ ਪੋਲੀਟੀਸ਼ੀਅਨ, ਜਿਹੜੇ ਲੋਕ, ਹਾਲਾਂ ਅਸੀਂ ਆਊਟ ਆਫ ਲਵ ਕਰਦੇ, ਸਾਨੂੰ ਕੋਈ ਇਹ ਨਹੀਂ ਹੈ ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਭਾਈ ਚਲੋ ਅਸੀਂ ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਜੇ ਰੱਬ ਨੇ ਸਾਨੂੰ ਕੋਈ ਸਮਝ ਦਿੱਤੀ ਹੈ ਜਾਂ ਸਾਡੇ ਕੋਲ ਇੱਕ ਪਲੇਟਫਾਰਮ ਹੈ ਤੇ ਅਸੀਂ ਸੱਚ ਦੀ ਗੱਲ ਕਰੀਏ, ਇਹਨਾਂ ਨੂੰ ਐਕਸਪੋਜ਼ ਕਰੀਏ। ਪਰ ਉਹ ਕਿਸ ਹੱਦ ਤੱਕ ਖੁੱਲ੍ਹੇਆਮ ਬਾਹਰ ਐਂਟਾਈ ਪਾਕਿਸਤਾਨ ਮੂਵ ਇੰਡੀਅਨ ਗਵਰਨਮੈਂਟ ਕਰ ਰਹੀ ਹੈ ਔਰ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਵੀ ਉਹਨਾਂ ਦੇ ਮੀਡੀਆ ਦੇ ਵਿੱਚ ਉਹਨੂੰ ਹਾਈਲਾਈਟ ਕੀਤਾ ਜਾਏ। ਔਰ ਪਹਿਲੀ ਖਬਰ ਹੈ ਵਾਚ ਪਾਕਿਸਤਾਨੀਜ਼ ਸਿੰਗ ਵੰਦੇ ਮਾਤਰਮ ਵਿਦ ਇੰਡੀਅਨਸ ਇਨ ਲੰਡਨ ਪ੍ਰੋਟੈਸਟ ਅਗੇਂਸਟ ਚਾਈਨਾ। ਹੁਣ ਇਹ ਦੋ ਮੈਸੇਜ ਜੋ ਦੇ ਰਹੇ, ਇੱਕ ਤਾਂ ਲੰਡਨ ਦੇ ਵਿੱਚ ਚੀਨ ਦੇ ਖਿਲਾਫ ਪ੍ਰੋਟੈਸਟ ਇੰਡੀਅਨ ਕਰ ਰਹੇ ਨੇ, ਉਹ ਤਾਂ ਉਹਨਾਂ ਦਾ ਤਾਂ ਆਪਣਾ ਲਦਾਖ ਦਾ ਮੁੱਦਾ, ਪਰ ਨਾਲ ਪਾਕਿਸਤਾਨੀ ਜਿਹੜੇ ਇਹਨਾਂ ਦੇ ਰੈਂਟਾ ਪਾਕਿਸਤਾਨੀ ਨੇ ਉਹ ਰੱਖੇ ਹੋਏ ਨੇ ਹਿਊਮਨ ਰਾਈਟਸ ਐਕਟਿਵਿਸਟ ਦੇ ਨਾਂ ਥੱਲੇ। ਔਰ ਉਹਨਾਂ ਨੇ ਕਿਹਾ ਜੀ ਕੱਲਾ ਇਹੀ ਨਹੀਂ ਵੀ ਚੀਨ ਦੇ ਖਿਲਾਫ ਪ੍ਰੋਟੈਸਟ ਕੀਤਾ, ਉਹਨੇ ਫਿਰ ਇੰਡੀਅਨਸ ਨਾਲ ਮਿਲ ਕੇ ਵੰਦੇ ਮਾਤਰਮ ਵੀ ਗਾਇਆ। ਇਹ ਭਾਰਤ ਦੇ ਮੁਸਲਮਾਨਾਂ ਨੂੰ ਮੈਸੇਜ ਦੇ ਰਹੇ ਨੇ, ਦੇਖੋ ਜੀ ਬਾਹਰ ਤਾਂ ਅਸੀਂ ਪਾਕਿਸਤਾਨੀਆਂ ਨੂੰ ਵੀ ਜਿਹੜਾ ਉਹ ਦੇਵੀ ਦੀ ਪੂਜਾ ਕਰਾਤੀ ਭਾਰਤ ਮਾਤਾ ਦੀ, ਔਰ ਤੁਹਾਨੂੰ ਕੀ ਹਰਜ਼ ਹੈ ਕਹਿਣ ਦਾ। ਔਰ ਇਹ ਖਬਰ ਹੈ Pakistani singing Indian national song is rare, but Sunday saw quite a few of them joining hundreds of Indians literally hand in hand in protest organized outside the Chinese embassy in London. ਔਰ ਇਹ ਜਿਹੜੀ ਮਾਈ ਆਰਿਫ ਅਜਾਕੀ ਹੈ ਬੰਦਾ ਹੈ, ਇਹ ਪਾਕਿਸਤਾਨੀ ਹਿਊਮਨ ਰਾਈਟਸ ਐਕਟਿਵਿਸਟ who believes in speaking bitter and naked truth about his country shouted boycott China, down with China, along with members of several Indian diaspora groups protesting against China's expansionist policies. ਜਿਹੜੇ ਖੁਦ ਐਕਸਪੈਂਸ਼ਨਿਸਟ ਨੇ, ਜਿਨ੍ਹਾਂ ਨੇ ਸਿੱਕਮ ਹੜੱਪਿਆ, ਭੂਟਾਨ ਨੂੰ ਜਿਹੜਾ ਆਪਣੇ ਉਸ ਦੇ ਥੱਲੇ ਸ਼ੈਡੋ ਦੇ ਥੱਲੇ ਰੱਖਿਆ ਹੋਇਆ, ਪਾਕਿਸਤਾਨ ਨੂੰ ਤੋੜਿਆ ਔਰ ਨੇਪਾਲ ਦੇ ਨਾਲ ਕੀ ਕਰ ਰਹੇ ਨੇ, ਉਹ ਚਾਈਨਾ ਨੂੰ ਐਕਸਪੈਂਸ਼ਨਿਸਟ ਕਹਿ ਰਹੇ ਨੇ। ਪਰ ਇਹ ਕਹਿ ਰਹੇ ਟੁਡੇ ਵਾਜ਼ ਆਲਸੋ ਦਾ ਫਸਟ ਟਾਈਮ ਇਨ ਮਾਈ ਲਾਈਫ that I sang ਵੰਦੇ ਮਾਤਰਮ said ਅਜਾਕੀਆ। ਹੁਣ ਇਹ ਆਰਿਫ ਅਜਾਕੀਆ ਜਿਹੜਾ ਹੈ ਕੌਣ ਹੈ, ਪਰ ਇਹ ਆਪਣੇ ਆਪ ਨੂੰ
ਉਹਨੂੰ ਲੇਬਲ ਦੇ ਦਿੱਤਾ ਕਿ ਹਿਊਮਨ ਰਾਈਟਸ ਐਕਟਿਵਿਸਟ ਹੈ, ਉਹਨੇ ਕੀਤਾ। ਫਿਰ ਉਹਨਾਂ ਕਿਹਾ ਜੁਆਇਨਿੰਗ ਹਿਮ ਵਾਜ਼ ਆਲਸੋ ਅਮਜ਼ਦ ਅਯੂਬ ਮਿਰਜ਼ਾ who hails from Mirpur in Pakistan occupied Kashmir, ਜੀ a few others from Karachi and many from Iran, all pretty upset with China meddling in their affairs too. ਹੁਣ ਈਰਾਨ ਸਾਈਨ ਕਰ ਰਿਹਾ ਹੈ ਚਾਈਨਾ ਦੇ ਨਾਲ, ਇੰਡੀਆ ਨੂੰ ਕਿਕ ਆਊਟ ਕੀਤਾ ਹੈ। ਜੀ। ਹੁਣ ਇਹਨਾਂ ਨੂੰ ਲੱਗਦਾ ਵੀ ਈਰਾਨ ਨੂੰ ਵੀ ਰਗੜੋ। ਬਿਲਕੁਲ। ਔਰ ਇਹ ਜਿਹੜੇ ਉਹਨਾਂ ਨੇ ਰੈਂਟਾ ਬੰਦੇ ਇਕੱਠੇ ਕੀਤੇ ਉਹ ਅਗੇਂਸਟ ਇਰਾਨੀ ਵੀ ਕੋਈ ਉਹਨਾਂ ਨੂੰ ਵੀ ਪੇਰੋਲ ਤੇ ਲਿਆਂਦਾ ਹੈ, ਔਰ ਪਾਕਿਸਤਾਨ ਦੇ ਮੀਰਪੁਰ ਦੇ ਆਜ਼ਾਦ ਕਸ਼ਮੀਰ ਦੇ ਵੀ ਕਿਸੇ ਨੂੰ ਲਿਆਂਦਾ ਹੈ। ਔਰ ਇਹ ਜਿਹੜਾ ਪਾਕਿਸਤਾਨ ਦੇ ਮੀਰਪੁਰ ਤੋਂ ਹੈ ਉਹ ਕਹਿੰਦਾ ਆਈ ਹੈਵ ਟਰੈਵਲਡ ਆਲ ਦਾ ਵੇ ਫਰਮ ਗਲੈਸਗੋ ਫॉर ਦਿਸ ਪ੍ਰੋਟੈਸਟ, ਆਈ ਐਮ ਫਰਮ ਪਾਕਿਸਤਾਨ ਆਕੂਪਾਈਡ ਕਸ਼ਮੀਰ ਐਂਡ ਐਨ ਇੰਡੀਅਨ ਲਿਵਿੰਗ ਅੰਡਰ ਪਾਕਿਸਤਾਨੀ ਆਕੂਪੇਸ਼ਨ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਇਹ ਕਿੰਨਾ ਕੁ ਪਾਕਿਸਤਾਨੀ ਹੋਏਗਾ ਜਿਹੜਾ ਆਪਣੇ ਆਪ ਨੂੰ ਇੰਡੀਅਨ ਕਹਿ ਰਿਹਾ ਹੈ ਆਜ਼ਾਦ ਕਸ਼ਮੀਰ 'ਚ ਬੈਠ ਕੇ ਵੀ। ਸੋ ਇਹ ਵੀ ਇਹਨਾਂ ਦਾ ਰੈਂਟਾ ਮੁਸਲਮ ਨੇਮ ਵਾਲਾ ਹੈ। ਫਿਰ ਉਹ ਕਹਿ ਰਿਹਾ ਜਿਹੜੀ ਹੁਣ ਗਿਲਗਿਤ ਬਾਲਟਿਸਤਾਨ ਦੇ ਵੀ ਚਾਈਨੀਜ਼ ਆਰ ਰੈਕਿੰਗ ਹੈਵਕ ਅਕ੍ਰੋਸ ਗਿਲਗਿਤ ਬਾਲਟਿਸਤਾਨ ਥਰੂ CPEC and the Pakistani government continues to work hand in glove with them, said Mirza. ਉਹਨੇ ਕਿਹਾ ਜੀ ਅਸੀਂ who has been vocal against oppression and injustice meted out to the people of Pakistan occupied Kashmir by Pakistani authorities. ਉਹਨੇ ਕਿਹਾ ਜੀ ਅਸੀਂ ਆਉਣ ਵਾਲੇ ਪੀਰੀਅਡ 'ਚ ਅਮਰੀਕਾ, ਕੈਨੇਡਾ ਔਰ ਦੂਸਰੇ ਹਿੱਸਿਆਂ 'ਚ ਵੀ ਇਸ ਕਿਸਮ ਦੇ ਪ੍ਰੋਟੈਸਟ ਆਰਗੇਨਾਈਜ਼ ਕਰਾਂਗੇ ਅਗੇਂਸਟ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਉਹਨਾਂ ਦੇ ਹੱਥ ਜਿਹੜੇ ਬੈਨਰ ਫੜੇ ਸੀ ਫ੍ਰੀ ਤਿੱਬਤ, ਫ੍ਰੀ ਹਾਂਗਕਾਂਗ, ਫ੍ਰੀ ਉਜਗਰਸ ਪ੍ਰੋਜੈਕਟਡ ਇਨਟੂ, ਇਹ ਸਾਰੇ ਉਹਨਾਂ ਦੇ ਹੱਥ ਦੇ ਵਿੱਚ ਸੀ। ਸੋ ਇਹ ਸਾਡੇ ਪਾਕਿਸਤਾਨੀ ਜਿਹੜੇ ਪਾਲਿਸੀ ਮੇਕਰ ਨੇ ਜਾਂ ਡਿਸੀਜਨ ਮੇਕਰ ਨੇ ਜਾਂ ਹੂਐਵਰ ਮੈਟਰਸ, ਜੇ ਇਹਦਾ ਨੋਟਿਸ ਲੈਣ ਤਾਂ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਉਹ ਕਿਸ ਡਾਇਰੈਕਸ਼ਨ 'ਚ ਨੇ। ਔਰ ਇਹ ਗੱਲ ਡਾਇਸਪੋਰਾ 'ਚ ਨਹੀਂ ਹੈ। ਮੈਨੂੰ ਨਹੀਂ ਪਤਾ ਪਾਕਿਸਤਾਨੀ ਮੀਡੀਆ ਨੇ ਵੀ ਇਸ ਖਬਰ ਨੂੰ ਕਿੰਨਾ ਕੁ ਲਾਇਆ, ਪਰ ਇੰਡੀਅਨ ਏਜੰਸੀਆਂ ਦੀ ਖਬਰ ਹੈ। ਔਰ ਇਹ ਨਵਾਬ ਸ਼ਾਹ ਪਾਕਿਸਤਾਨ ਦੇ ਵਿੱਚ, ਔਰ ਇਹ ਖਬਰ ਹੈ ਸਿੰਧ ਵਿਮਨ ਹੋਲਡ ਪ੍ਰੋਟੈਸਟ ਅਗੇਂਸਟ ਐਨਫੋਰਸਡ ਡਿਸਅਪੀਅਰੈਂਸਿਸ ਆਫ ਐਕਟਿਵਿਸਟ। ਔਰ ਨਵਾਬ ਸ਼ਾਹ ਦੇ ਹਵਾਲੇ ਨਾਲ ਪਾਕਿਸਤਾਨ ਦੀ ਡੇਟ ਲਾਈਨ, ਇਹ ਮੈਸਿਵ ਪ੍ਰੋਟੈਸਟ, ਔਰ ਦਰਸ਼ਕ ਸਕਰੀਨ ਤੇ ਪਿਕਚਰ ਦੇਖ ਸਕਦੇ ਨੇ। ਇਹ ਮੈਸਿਵ ਪ੍ਰੋਟੈਸਟ ਵਾਸ ਹੈਲਡ ਇਨ ਨਵਾਬ ਸ਼ਾਹ ਸਿਟੀ ਆਫ ਪਾਕਿਸਤਾਨ ਸਿੰਧ ਪ੍ਰੋਵਿੰਸ ਔਨ ਸੰਡੇ to denounce enforced disappearances of political activists by countries, spy agencies, ISI, this. और उन्होंने कहा जी कि ये GA सिंध मुताहिदा महाज ने ये जी प्रो फ्रीडम ऑर्गेनाइजेशन बेस्ड इंसान, प्रो फ्रीडम का की मतलब है जिमें GA सिंध नां दी लहर काफ़ी दहाका 2 दहाका पहला इन्होंने खड़ी की सी, मर मुर गई। हुण इन्होंने ਜਿਹੜਾ ਇਹਨਾਂ ਦਾ ਇੱਕ MQM ਦਾ ਸੀ ਅਲਤਾਫ ਹੁਸੈਨ, ਉਹ ਤਾਂ ਐਕਸਪੋਜ਼ ਹੋਇਆ ਰਾਤ। ਉਹ ਤਾਂ ਇੰਡੀਆ 'ਚ ਸ਼ੈਲਟਰ ਮੰਗਦਾ ਵੀ ਮੈਨੂੰ ਆਣ ਦਿਓ, ਜਿਵੇਂ ਉਹ ਕੈਨੇਡਾ ਬੇਸਡ ਇੱਕ ਨਫ਼ਰਤ ਨਾਲ ਭਰਿਆ ਹੋਇਆ ਹੋਰ ਹੈ, ਉਹਦਾ ਮੈਨੂੰ ਨਾਂ ਹਮੇਸ਼ਾ ਭੁੱਲ ਜਾਂਦਾ, ਬੜਾ ਫਤਿਹ ਕਿ ਕੀ ਹੈ ਉਹ, ਬੜਾ ਉਹ ਹਿੰਦੂਆਂ ਨਾਲੋਂ ਜ਼ਿਆਦਾ ਹਿੰਦੂ ਬਣਦਾ। ਸੋ ਇਹ ਵੀ ਜਿਹੜਾ ਅਲਤਾਫ ਹੁਸੈਨ ਦਾ ਇਹੀ। ਹੁਣ ਇਹ ਜਿਹੜੀ ਇਹਨਾਂ ਨੇ GA ਸਿੰਧ ਮੁਤਾਹਿਦਾ ਮੁਹਾਜ਼ ਬਣਾਇਆ ਪ੍ਰੋ ਫਰੀਡਮ, ਹੁਣ ਜ਼ਾਹਰ ਹੈ ਕਿ ਆਉਣ ਵਾਲੇ ਪੀਰੀਅਡ 'ਚ ਸਿੰਧ ਦੇ ਵਿੱਚ ਵੀ ਇਸ ਕਿਸਮ ਦੀਆਂ ਵਾਇਲੈਂਟ ਕਾਰਵਾਈਆਂ ਕਰਵਾਉਣਗੇ। ਔਰ ਉਹਨਾਂ ਨੇ ਕਿਹਾ ਜੀ ਇਹ ਅਸੀਂ ਸਟੇਟ ਟੈਰਰਿਜ਼ਮ, ਬਰੂਟੈਲਿਟੀ ਦੇ ਖਿਲਾਫ ਇਸ ਪ੍ਰੋਟੈਸਟ ਨੂੰ ਕਰ ਰਹੇ ਹਾਂ। ਔਰ ਇਸ ਸਾਰੇ 'ਚ ਉਹਨਾਂ ਦੇ ਜਿਹੜੇ ਕਾਫੀ ਨਾਂ ਦਿੱਤੇ ਹੋਏ ਨੇ ਕਿ ਕੌਣ ਨੇ ਉਹਨੂੰ ਐਡਰੈਸ ਕੀਤਾ। ਔਰ ਸਟਾਪ ਸਟੇਟ ਟੈਰਰਿਜ਼ਮ ਐਂਡ ਬਰੂਟੈਲਿਟੀ ਅਗੇਂਸਟ ਪੋਲੀਟੀਕਲ ਵਰਕਰਸ ਐਂਡ ਨੈਸ਼ਨਲ ਮੂਵਮੈਂਟ ਆਫ ਸਿੰਧ। ਸੋ ਹੁਣ ਜੇ ਵਿਦਨ ਪਾਕਿਸਤਾਨ ਇਹ ਪ੍ਰੋਟੈਸਟ ਇਸ ਕਿਸਮ ਦੇ ਹੋ ਰਹੇ ਨੇ, ਲੰਡਨ ਦੀਆਂ ਸਟਰੀਟਸ ਚਾਈਨਾ ਦੇ ਅਗੇਂਸਟ ਇਹਨਾਂ ਨੂੰ ਲਾਮਬੱਧ ਕੀਤਾ ਹੈ। ਉਹਨਾਂ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਉਹਨਾਂ ਦੇ ਡਿਪਲੋਮੈਟ ਤੱਕ, UN ਦੇ ਵਿੱਚ ਉਹਨਾਂ ਦਾ ਐਂਬੈਸਡਰ ਵੀ ਜਿਹੜਾ ਉਹ ਗਿਲਗਿਤ ਬਲਟਿਸਤਾਨ ਦੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਗੱਲ ਕਰਦਾ ਹੈ। ਉਹਨਾਂ ਦੇ ਚੈਨਲ ਗਿਲਗਿਤ ਬਲਟਿਸਤਾਨ ਔਰ ਆਜ਼ਾਦ ਕਸ਼ਮੀਰ ਦਾ ਵੈਦਰ ਦੱਸਦੇ ਨੇ। ਤੇ ਵਾਟ ਇਜ਼ ਹੋਲਡਿੰਗ ਪਾਕਿਸਤਾਨ ਬੈਕ? ਪਾਕਿਸਤਾਨ ਕਿਉਂ ਨਹੀਂ, ਚਲੋ ਕਿਸੇ ਨਾਲ ਹਮਦਰਦੀ ਹੈ ਨਹੀਂ, ਇਹਨੂੰ ਛੱਡੋ, ਟਿਟ ਫॉर ਟੈਟ ਹੀ ਕਰੋ, ਘੱਟੋ ਘੱਟ ਆਪਣੇ PR ਦੇ ਲਈ ਕੁਝ ਕਰੋ, ਜਾਂ ਘੱਟੋ ਘੱਟ ਜੋ ਹੋ ਰਹੀਆਂ ਨੇ ਐਕਟੀਵਿਟੀਜ਼ ਉਹਨਾਂ ਨੂੰ ਹੀ ਸਿੱਖ ਤਾਂ ਆਪਣੇ ਤੌਰ ਤੇ ਕਰ ਰਹੇ ਨੇ, ਅਸੀਂ ਕਰਦੇ ਵੀ ਰਹਿਣਾ, ਸਾਨੂੰ ਕੋਈ ਹਮਾਇਤ ਮਿਲੇ ਜਾਂ ਨਾ ਮਿਲੇ, ਕਿਉਂਕਿ
ਅਸੀਂ ਇਸ ਗੱਲ ਦੇ ਨਾਲ ਕਨਵਿੰਸਡ ਹੈ, ਔਰ ਮੇਰੀ ਅਕਸਰ ਇਹ ਹੁੰਦੀ ਹੈ ਕੋਟ ਕਿ ਭਾਈ ਪਿਛਲੇ ਘੱਟੋ ਘੱਟ 36 ਸਾਲਾਂ ਜੇ ਜੂਨ 84 ਨੂੰ ਫਾਈਨਲ ਵਾਟਰਸ਼ੈਡ ਮੰਨ ਲਈਏ, ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹਨੇ ਮੈਨੂੰ ਇਹ ਕਨਵਿੰਸ ਕਰਵਾਇਆ ਹੋਏ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਹਾਲਤ ਬਦਲ ਗਈ ਹੈ, ਕੋਈ ਜਸਟਿਸ ਲਵਿੰਗ ਰਜੀਮ ਆ ਗਿਆ ਔਰ ਹੁਣ ਸਿੱਖ ਜਿਹੜੇ ਨੇ ਖਾਲਿਸਤਾਨ ਦੀ ਮੰਗ ਤੋਂ ਥੋੜਾ ਸਟੈਪ ਡਾਊਨ ਹੋ ਜਾਣ। ਰਾਦਰ ਇਹਨਾਂ 36 ਸਾਲਾਂ 'ਚ ਹਰ ਚੜ੍ਹਦੇ ਸੂਰਜ ਨੇ ਮੈਨੂੰ ਇਹ ਯਕੀਨ ਕਰਵਾਇਆ ਕਿ ਉਸ ਖਿੱਤੇ ਦੇ ਵਿੱਚ ਜੇ ਅਸੀਂ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਆਪਣੀ ਸਰਜ਼ਮੀਨ ਦਰਿਆਏ ਜਮਨਾ ਤੋਂ ਵਾਘਾ ਤੱਕ ਇਹਨਾਂ ਤੋਂ ਫ੍ਰੀ ਨਾ ਕਰਵਾ ਸਕੇ ਤੇ ਸਾਡਾ ਹਾਲ ਉਸ ਮੁਲਕ ਦੇ ਨਕਸ਼ੇ 'ਚ ਉਹੀ ਹੋਏਗਾ ਜੋ ਬੁੱਧ ਧਰਮ ਦਾ ਬ੍ਰਾਹਮਣਵਾਦੀਆਂ ਨੇ ਕੀਤਾ, ਜਿਹਦੇ ਬਾਰੇ ਅਲਾਮਾ ਇਕਬਾਲ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲ ਅਗਿਆਰ में ਕਿ ਭਾਈ ਗੈਰਾਂ ਦੀ ਮਹਿਫਲ ਦੂਰ ਬੁੱਧ ਧਰਮ ਦੀ ਗੱਲ ਹੈ, ਜਾਪਾਨ, ਥਾਈਲੈਂਡ, ਕੰਬੋਡੀਆ, ਕੋਰੀਆ, ਈਵਨ ਅਮਰੀਕਾ ਵਰਗੇ ਮੁਲਕ 'ਚ ਵੀ ਇਹਨਾਂ ਦੇ ਦਿਲਚਸਪੀ ਰੱਖਦੇ ਨੇ, ਲੇਕਿਨ ਉੱਥੇ ਜੋ ਹਾਲ ਬੁੱਧ ਧਰਮ ਦਾ ਕੀਤਾ ਉਹੀ ਸਾਡਾ ਹੋਏਗਾ। ਇਸ ਬਾਰੇ ਮੈਨੂੰ ਘੱਟੋ ਘੱਟ ਕੋਈ ਸ਼ੱਕ ਨਹੀਂ ਹੈ। ਤੇ ਜੇ ਪਾਕਿਸਤਾਨ ਦੇ ਜਿਹੜੇ ਲੋਕ ਇਹਨਾਂ ਸਾਰੇ ਮਾਮਲਿਆਂ 'ਚ ਮੈਟਰ ਕਰਦੇ ਨੇ, ਆਵਾਮ ਦਾ ਪਿਆਰ ਅਸੀਂ ਵੈਲਕਮ ਕਰਦੇ ਹਾਂ। ਸਾਨੂੰ ਜਿਸ ਕਦਰ ਸਾਰੇ ਵੀਰ ਭੈਣਾਂ ਪਿਆਰ ਕਰਦੇ ਨੇ, ਸਾਡੇ ਓਹਾਇਓ ਤੋਂ ਵੀਰ ਜਿਨ੍ਹਾਂ ਨੇ ਸਾਨੂੰ ਇੱਕ ਸਪੈਸ਼ਲ ਕੋਇਨ ਭੇਜਿਆ, ਪਾਕਿਸਤਾਨ ਗਏ, ਫਿਰ ਉਹਨਾਂ ਨੇ ਲਿਖਿਆ ਕਿ ਜੀ ਤੁਹਾਡੇ ਲਈ ਗਿਫਟ ਹੈ, ਔਰ ਹਾਲਾਂ ਕੱਲ ਉਹਨਾਂ ਦਾ ਦੁਬਾਰਾ ਮੈਸੇਜ ਸੀ ਕਿਉਂਕਿ ਮੈਂ ਐਕਨੋਲਜ ਨਹੀਂ ਸੀ ਕਰ ਸਕਿਆ। ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦਾ ਕਿ ਤੁਹਾਡਾ ਇਹ ਗਿਫਟ ਇਹ ਅਰਬਾਂ ਡਾਲਰਾਂ ਨਾਲੋਂ ਵੀ ਕੀਮਤੀ ਹੈ, ਕਿਉਂਕਿ ਜਿਸ ਫੀਲਿੰਗ ਦੇ ਨਾਲ, ਭਾਵਨਾ ਦੇ ਨਾਲ ਤੁਸੀਂ ਇਸ ਸਾਰੇ ਜੈਸਚਰ ਨੂੰ ਕੀਤਾ। ਸੋ ਜਿੰਨਾ ਆਵਾਮ ਦਾ ਪਿਆਰ ਹੈ, ਮੈਨੂੰ ਤਾਂ ਕਈ ਵਾਰ ਲੱਗਦਾ ਹੈ ਕਿ ਬਈ ਅਸੀਂ ਐਸਾ ਕੀ ਕਰ ਰਹੇ ਹਾਂ ਤੇ ਇਹਨਾਂ ਦੀ ਮੁਹੱਬਤ ਨੂੰ ਅਸੀਂ ਕਿਵੇਂ ਉਹਦਾ ਰਿਟਰਨ ਤਾਂ ਨਹੀਂ ਹੁੰਦੀ ਮੁਹੱਬਤ ਦਾ, ਵੀ ਅਸੀਂ ਕਿਵੇਂ ਉਹਦਾ ਸ਼ੁਕਰੀਆ ਵੀ ਅਦਾ ਕਰੀਏ। ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਬੈਠੇ ਨੇ, ਉਹਨਾਂ ਨੂੰ ਓਵਰਆਲ ਵੀ ਉਹਨਾਂ ਦੀ ਨਜ਼ਰ 'ਚ ਹੋਏ ਕਿ ਮੁਲਕ ਦੇ ਨਾਲ ਕੀ ਵਾਪਰ ਰਿਹਾ ਹੈ, ਕਸ਼ਮੀਰੀਆਂ ਦੇ ਨਾਲ ਕੀ ਵਾਪਰ ਰਿਹਾ ਹੈ, ਇੰਡੀਆ ਕਿਸ ਹੱਦ ਤੱਕ ਚਲਾ ਗਿਆ ਹੈ ਨੈਗੇਟਿਵਿਟੀ 'ਚ, ਉਹਦੇ ਲਈ ਕੀ ਮੈਸ਼ਰ ਕਰਨ ਦੀ ਲੋੜ ਹੈ। ਸੋ ਜੇ ਨਹੀਂ ਸਮਝਣਗੇ ਤੇ ਅਲਟੀਮੇਟਲੀ ਇਹ ਫਿਰ ਕਿੱਥੇ ਐਂਡ ਹੋਏਗਾ, ਇਹਦੇ ਲਈ ਮੇਰੀ ਜ਼ੁਬਾਨ ਤੇ ਉਹ ਸ਼ਬਦ ਨਹੀਂ ਆ ਸਕਦੇ। ਲੇਕਿਨ ਇਹ ਚਾਣਕਿਆ ਪੁੱਤਰਾਂ ਦੇ ਜਿਹੜੇ ਇਰਾਦੇ ਨੇ ਉਹ ਬੜੇ ਖਤਰਨਾਕ ਨੇ, ਔਰ ਉਹਨਾਂ ਨੇ ਆਪਣਾ ਸਾਰਾ ਹੀ ਜਿਹੜਾ ਤਾਕਤ ਇਸ ਕੰਮ ਤੇ ਪਾਕਿਸਤਾਨ ਨੂੰ ਕਮਜ਼ੋਰ ਕਰਨ ਲਈ ਔਰ ਪਾਕਿਸਤਾਨ ਨੂੰ ਅੰਦਰੋਂ ਵੀ ਬਾਹਰੋਂ ਵੀ ਹਰ ਕਿਸਮ ਦੇ ਹਮਲਿਆਂ ਦਾ ਸ਼ਿਕਾਰ ਬਣਾਇਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ, ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ
ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ। ਪਾਕਿਸਤਾਨ ਦੀ ਸਰਕਾਰ ਉਹ ਹੈ ਉਹ ਬਹੁਤ ਹੀ ਵਧੀਆ ਕੰਮ ਕਰਨ ਜਾ ਰਹੀ ਹੈ। ਜਿਸ ਤਰ੍ਹਾਂ ਕਿ ਗਰਮੀ ਦੇ ਮੌਸਮ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਜੋ ਗੁਰੂ ਘਰ ਨੇ, ਕਰਤਾਰਪੁਰ ਸਾਹਿਬ ਦੇ ਜੋ ਗੁਰੂ ਘਰ ਦੇ ਵਿੱਚ ਜੋ ਬਣਾਉਟੀ ਘਾਹ ਹੈ, ਹਰਾ ਘਾਹ ਹੈ, ਉਹ ਲਗਾਇਆ ਜਾ ਰਿਹਾ ਹੈ ਤਾਂ ਕਿ ਜੋ ਸੰਗਮਰਮਰ ਦੇ ਉੱਪਰ ਜੋ ਯਾਤਰੂ ਜੋ ਚੱਲਣਗੇ ਸੋ ਉਹਨਾਂ ਦੇ ਪੈਰਾਂ ਨੂੰ ਜੋ ਗਰਮੀ ਹੈ ਉਹ ਨਾ ਲੱਗੇ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਪਾਕਿਸਤਾਨ ਦੀ ਸਰਕਾਰ ਦਾ ਆਪਾਂ ਤਹਿ ਦਿਲ ਤੋਂ ਧੰਨਵਾਦ ਵੀ ਕਰਦੇ ਹਾਂ। ਸੋ ਇਸ ਦੇ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਸੈਗਮੈਂਟ 'ਚ ਭਾਵੇਂ ਅਸੀਂ ਪਾਕਿਸਤਾਨੀ ਹਕੂਮਤ ਜਾਂ ਉਹਨਾਂ ਦੇ ਖਾਸ ਤੌਰ 'ਤੇ ਬਾਹਰਲੇ ਜਿਹੜੇ ਉਹਨਾਂ ਦੇ ਐਨਵਾਏ ਨੇ ਜਾਂ ਡਿਪਲੋਮੈਟ ਨੇ ਉਹਨਾਂ ਬਾਰੇ ਇਹ ਗੱਲ ਕੀਤੀ ਕਿ ਭਾਈ ਉਹ ਜਿਹੜਾ ਇੰਡੀਆ ਬਹੁਤ ਨੈਗੇਟਿਵ ਪ੍ਰੋਪੇਗੈਂਡਾ ਬਲੋਚਿਸਤਾਨ ਜਾਂ ਜੀਏ ਸਿੰਧ ਜਾਂ ਈਵਨ ਖੈਬਰ ਪਖਤੂਨਖਵਾ 'ਚ ਵੀ ਇਸ ਕਿਸਮ ਦੀ ਤਨਜ਼ੀਮ ਉਹਨਾਂ ਨੇ ਖੜੀ ਕੀਤੀ ਹੋਈ ਹੈ ਜਿਹੜੀ ਪਾਕਿਸਤਾਨ ਨੂੰ ਤੋੜਨ ਦੇ ਲਈ ਜਿਹੜਾ ਹੈ ਉਹ ਭਾਰਤੀ ਏਜੰਸੀਆਂ ਦੀਆਂ ਚਾਲਾਂ ਨੂੰ ਜਿਹੜੀ ਹੈ ਇੰਪਲੀਮੈਂਟ ਕਰਨ ਦੇ ਲਈ ਉਹਨਾਂ ਦੇ ਤਨਖਾਹਦਾਰ ਬਣੇ ਹੋਏ ਨੇ ਵੀ ਉਹਦੇ ਤੇ ਕੁਝ ਨਹੀਂ ਕਰਦੇ। ਪਰ ਇਹ ਡਿਊ ਕ੍ਰੈਡਿਟ ਮੈਂ ਜ਼ਰੂਰ ਦੇਣਾ ਚਾਹੁੰਦਾ ਕਿ ਜਿਹੜੇ ਮਜ਼ਹਬੀ ਮੁੱਦੇ ਨੇ ਉਹਨਾਂ ਦੇ ਉੱਤੇ ਜਿਵੇਂ ਪਾਕਿਸਤਾਨ ਦੀ ਮੌਜੂਦਾ ਹਕੂਮਤ ਨੇ ਸਿੱਖਾਂ ਦੀ ਸੈਂਸਿਟੀਵਿਟੀ ਨੂੰ ਵੀ ਸਮਝਿਆ ਔਰ ਉਸ ਦੇ ਲਈ ਉਹ ਐਕਸਟਰਾ ਮਾਈਲ ਜਾ ਕੇ ਜਿਵੇਂ ਉਹ ਕੋਆਪਰੇਟ ਹੀ ਨਹੀਂ ਕਰਦੇ ਸਗੋਂ ਉਹ ਸਿੱਖਾਂ ਦਾ ਦਿਲ ਜਿੱਤ ਰਹੇ ਨੇ, ਇਹ ਰਿਮਾਰਕੇਬਲ ਹੈ। ਔਰ ਜ਼ਾਹਰ ਹੈ ਕਿ ਕੋਵਿਡ-19 ਦੀ ਵਜ੍ਹਾ ਕਰਕੇ ਪਾਕਿਸਤਾਨ 'ਚ ਜਿੱਥੇ ਈਵਨ ਉਹਨਾਂ ਦੇ ਮਜ਼ਹਬੀ ਮੁਕਾਮ ਮਸੀਤਾਂ ਔਰ ਦਰਗਾਹ ਔਰ ਦੂਸਰੇ ਵੀ ਬੰਦ ਸੀ, ਬਾਕੀ ਤਾਂ ਲਾਈਫ ਹੈ ਹੀ ਰੁਕੀ। ਉੱਥੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ, ਜਦੋਂ ਅਸੀਂ ਕੋਰੀਡੋਰ ਕਹਿੰਦੇ ਹਾਂ, ਕੋਰੀਡੋਰ ਤਾਂ 4 ਕਿਲੋਮੀਟਰ ਦਾ ਲਾਂਘਾ ਹੈ ਜਿਹੜਾ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦਾ ਕਿ ਅਸਲ 'ਚ ਕਰਤਾਰਪੁਰ ਸਾਹਿਬ ਦਾ ਮੁੱਖ ਗੁਰਦੁਆਰਾ ਜਿਹੜਾ 800 ਏਕੜ ਦੇ ਵਿੱਚ ਔਰ ਇੰਨਾ ਵੱਡਾ ਕੰਪਲੈਕਸ ਜਿਹਦੇ 'ਚ 16,000 ਫੁੱਟ ਦੀ ਪਰਿਕਰਮਾ ਬਾਹਰ ਜਿਹੜੀ ਫੁੱਲੀ ਓਪਨ ਹੈ ਔਰ ਜ਼ਾਹਰ ਹੈ ਕਿ ਵੀ ਇਹ 3 ਮਹੀਨੇ ਤਾਂ ਉਹ ਵੀ ਬੰਦ ਰਿਹਾ। ਲੇਕਿਨ ਉਹਨਾਂ ਨੇ ਜਿਵੇਂ ਅਸੀਂ ਕਿਹਾ ਸੀ ਵੀ ਸਿੰਬੋਲਿਜ਼ਮ ਬੜਾ ਇੰਪੋਰਟੈਂਟ ਹੁੰਦਾ ਹੈ। 29 ਜੂਨ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ 29 ਜੂਨ 1839 ਨੂੰ ਇਸ ਦੁਨੀਆ ਤੋਂ ਰੁਖਸਤ ਹੋਏ ਔਰ ਉਹਨਾਂ ਨੂੰ ਅਸੀਂ ਸਿੱਖ ਇੱਕ ਇਕੱਲੀ ਸੋਵਰਨਿਟੀ ਦੇ ਸਿੰਬਲ ਦੇ ਤੌਰ ਤੇ ਵੀ ਦੇਖਦੇ ਹਾਂ ਔਰ ਜ਼ਾਹਰ ਹੈ ਕਿ ਅਸੀਂ ਜਦੋਂ ਅੱਜ ਆਪਣੀ ਸੋਵਰਨਿਟੀ ਲਈ ਖਾਲਿਸਤਾਨ ਲਈ ਲੜ ਰਹੇ ਹਾਂ ਤੇ ਉਹ ਸਾਡਾ ਇੱਕ ਪ੍ਰਾਈਡ ਵੀ ਹੈ ਜਿਹਦੇ ਚੋਂ ਹਮੇਸ਼ਾ ਪ੍ਰੈਸੀਡੈਂਟ ਹੁੰਦੇ ਨੇ ਕੌਮਾਂ ਦੀ ਹਿਸਟਰੀ 'ਚ। ਜਦੋਂ ਇੱਕ ਪ੍ਰੈਸੀਡੈਂਟ ਬਣਦਾ ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਅਸੀਂ ਜਿਹੜਾ ਇਹ ਸਾਡਾ ਰੋਲ ਮਾਡਲ ਵੀ ਹੈ ਕਿਸੇ ਹੱਦ ਤੱਕ। ਔਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਨੂੰ ਇੱਕ ਸਾਂਝੇ ਸਰਬ ਸਾਂਝਾ ਰਾਜ ਜਿਸ ਦੇ ਵਿੱਚ ਮੁਸਲਮਾਨ ਸਿੱਖ ਹਿੰਦੂ ਉਹਨਾਂ ਦੇ ਮਜ਼ਹਬੀ ਹੱਕ ਵੀ ਔਰ ਪ੍ਰੋਸਪੈਰਿਟੀ ਵੀ 40 ਸਾਲ ਪੰਜਾਬ ਜਿਹੜਾ ਸੈਂਕੜਿਆਂ ਸਾਲਾਂ ਤੋਂ ਹਮਲਾਵਰ ਔਰ ਉੱਥੇ ਆਪਸ ਦੇ ਵਿੱਚ ਖਿੱਚ ਧੂ ਰਹੀ। ਅਖੀਰ 'ਚ ਮੁਗਲਿਆ ਐਮਪਾਇਰ ਦਾ ਵੀ ਅਖੀਰਲਾ 100 ਸਾਲ ਤਾਂ ਜਿਹੜੀ ਹੈ ਉਹ ਰੂਲ ਆਫ ਦਾ ਜੰਗਲ ਹੀ ਸੀ ਪੰਜਾਬ 'ਚ। ਲਾਹੌਰ ਸੂਬਾ ਹੋਏ, ਸਰਹੰਦ ਹੋਏ। ਸੋ ਉਹਨਾਂ ਨੇ ਬੜਾ ਸਿੰਬੋਲਿਕ ਜੈਸਚਰ ਦਿੰਦੇ ਆ 29 ਜੂਨ ਨੂੰ ਉਹਨਾਂ ਨੇ ਕਿਹਾ ਕਿ ਜੀ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਇੰਡੀਅਨ ਗਵਰਨਮੈਂਟ ਨੂੰ ਕਿਹਾ, ਉਹਨਾਂ ਨੇ ਕਿਹਾ ਜੀ ਗੁਰਦੁਆਰਾ ਸਾਹਿਬ ਖੋਲ੍ਹ ਰਹੇ ਆ। ਪਾਕਿਸਤਾਨ ਦੇ ਸਿੱਖ ਬਾਹਰਲੇ ਡਾਇਸਪੋਰਾ ਵੀ, ਹਾਲਾਂ ਫਲਾਈਟਸ ਤਾਂ ਨਹੀਂ ਜਾ ਰਹੀਆਂ ਇਸ ਲਈ ਬਾਹਰੋਂ ਵੀ ਨਹੀਂ ਨੇ, ਲੇਕਿਨ ਪਾਕਿਸਤਾਨ ਦੇ ਸਿੱਖ ਜਾ ਰਹੇ ਨੇ। ਲੇਕਿਨ ਇੰਡੀਆ ਨੇ ਉਹਨੂੰ ਇਹ ਕਿਹਾ ਜੀ ਇਹ ਵੀ ਇਹਨਾਂ ਨੇ ਜਿਹੜਾ ਉਹ ਐਵੇਂ ਇੱਕ ਡਿਊਪ ਕੀਤਾ ਹੈ, 2 ਦਿਨ ਦਾ ਨੋਟਿਸ ਦਿੱਤਾ ਹੈ ਔਰ ਇਹ ਸਿਰਫ ਗੇਮਾਂ ਖੇਡ ਰਹੇ ਨੇ। ਭਾਈ ਤੁਸੀਂ ਹਫਤੇ ਦਾ ਲੈ ਲਓ, ਤੁਸੀਂ 2 ਦਿਨ। ਲੇਕਿਨ ਉਹਨਾਂ ਦੀ ਗੱਲ ਅਸੀਂ ਅੱਗੇ ਕੀਤੀ ਹੋਈ ਹੈ ਵੀ ਉਹਨਾਂ ਨੇ ਤਾਂ ਹਰ ਜਿਹੜੀ ਹੈ ਉਹ ਝੰਜਟ ਵਾਲੀ ਗੱਲ ਖੜੀ ਕਰਨੀ ਹੈ ਜਾਂ ਉਹਨਾਂ ਨੇ ਰੁਕਾਵਟ ਪਾਣੀ ਹੈ ਉਹਨੂੰ ਰੋਕਣ ਦੇ ਲਈ। ਪਰ ਜਿਹੜੀ ਖਬਰ ਨੇ ਅੱਜ ਮੈਨੂੰ ਅਗੇਨ ਇਸ ਇਸ਼ੂ ਨੂੰ ਡਿਸਕਸ ਕਰਨ ਦੇ ਲਈ
ਜਿਹੜਾ ਉਹ ਇਨਸਪਾਇਰ ਕੀਤਾ ਹੈ। ਖਬਰ ਹੈ ਜੀ ਕਿ ਪਾਕਿਸਤਾਨ ਦੀ ਹਕੂਮਤ ਜ਼ਾਹਰ ਹੈ ਕਿ ਐਵੈਕੂਏਜ਼ ਟਰਸਟ ਬੋਰਡ ਜਿਹੜਾ ਜਿਹਦੇ ਥੱਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈ, ਹੁਣ ਮੈਨੂੰ ਨਹੀਂ ਪਤਾ ਵੀ ਇਹ ਜਿਹੜਾ ਗੁਰਦੁਆਰਿਆਂ 'ਚ ਜਾਂ ਪਤਾ ਨਹੀਂ ਬਾਕੀ ਵੀ ਮਜ਼ਹਬੀ ਅਦਾਰਿਆਂ 'ਚ ਕਿੰਨਾ ਕੁ ਹੈ ਸੰਗਮਰਮਰ ਲਾਉਣ ਦਾ ਕਿੱਥੋਂ ਆਇਆ ਕਨਸੈਪਟ। ਹਾਲਾਂਕਿ ਈਵਨ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਬਾਕੀ ਇਤਿਹਾਸਕ ਗੁਰਦੁਆਰੇ ਵੀ ਦੇਖੀਏ, ਤਰਨਤਾਰਨ ਔਰ ਦੂਸਰੇ ਬਹੁਤ ਸਾਰੀਆਂ ਥਾਵਾਂ ਤੇ ਸੰਗਮਰਮਰ ਲੱਗਾ ਹੋਇਆ। ਜੀ ਹੁਣ ਜੇ ਤੁਸੀਂ ਦੇਖੋ ਕਿ ਪੰਜਾਬ ਇਹ ਜਿਹੜਾ ਸੰਗਮਰਮਰ ਹੈ ਗਰਮੀਆਂ ਦੇ ਵਿੱਚ ਬਹੁਤ ਗਰਮ ਹੁੰਦਾ ਹੈ ਜੀ ਔਰ ਠੰਡ ਦੇ ਵਿੱਚ ਬਹੁਤ ਠੰਡਾ ਹੁੰਦਾ ਬਹੁਤ ਹੈ। ਠੰਡਾ ਹੁੰਦਾ। ਹੁਣ ਜਿਨ੍ਹਾਂ ਨੇ ਚਲੋ ਦਰਬਾਰ ਸਾਹਿਬ ਜਾਂ ਤਰਨਤਾਰਨ ਸਾਹਿਬ ਤੇ ਇਹ ਹੁੰਦਾ ਹੈ ਵੀ ਕਿਉਂਕਿ ਸੇਵਾ ਕਰਨ ਵਾਲੇ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਹੁੰਦੇ ਨੇ ਕਿ ਸਾਰਾ ਦਿਨ ਉਹ ਪ੍ਰਕਰਮਾਂ ਦੀ ਜਲ ਦੇ ਨਾਲ ਸੇਵਾ ਕਰਦੇ ਰਹਿੰਦੇ ਨੇ। ਜੀ ਇੱਕ ਤਾਂ ਉਹਨਾਂ ਦਾ ਜਿਹੜਾ ਸੇਵਾ ਦਾ ਮਨ ਦੇ ਵਿੱਚ ਚਾਅ ਹੈ ਉਹ ਪੂਰਾ ਹੁੰਦਾ ਹੈ ਤੇ ਪ੍ਰਕਰਮਾ ਠੰਡੀ ਵੀ ਰਹਿੰਦੀ ਹੈ। ਜੀ ਹੁਣ ਜ਼ਾਹਰ ਹੈ ਕਿ ਪਾਕਿਸਤਾਨ 'ਚ 16,000 ਫੁੱਟ ਦਾ ਉਹ ਰਕਬਾ ਹੈ ਜਿੱਥੋਂ ਲੰਘ ਕੇ ਮੇਨ ਜਾਣੇ ਚਾਰ ਚਫੇਰੇ ਸੰਗਮਰਮਰ ਹੈ ਔਰ ਸਮਰ ਇਸ ਵੇਲੇ ਪੂਰਾ ਜ਼ੋਰ ਹੈ ਗਰਮੀਆਂ ਦਾ। ਜੀ ਸੋ ਉੱਥੇ ਉਹਨਾਂ ਦੇ ਐਵੈਕੂਏਜ਼ ਟਰਸਟ ਬੋਰਡ ਨੇ ਦੇਖਿਆ ਕਿ ਵੀ ਇਹ ਜਿਹੜੇ ਯਾਤਰੂ ਆਉਂਦੇ ਨੇ ਉਹ ਥੱਲੇ ਤੁਰ ਕੇ ਆ ਰਹੇ ਨੇ ਔਰ ਕਿਉਂਕਿ ਤੁਸੀਂ ਈਵਨ ਜਦੋਂ ਪੈਦਲ ਉਹਦੇ 'ਚ ਨੰਗੇ ਪੈਰ ਤੁਰਨਾ ਸ਼ੂਜ਼ ਤਾਂ ਤੁਸੀਂ ਪਿੱਛੇ ਲਾ ਦਿੰਦੇ ਪਿੱਛੇ ਲਾ ਦਿੰਦੇ ਆ। ਤੇ ਇਹ ਬੜੇ ਅਨਕੰਫਰਟ ਹੋਏਗਾ ਉਹਨਾਂ ਦੇ ਲਈ। ਸੋ ਉਹਨਾਂ ਨੇ ਐਸਟ੍ਰੋਟਰਫ ਜਿਹੜੀ ਜ਼ਾਹਰ ਹੈ ਜਾਂ ਜਿਹੜੀ ਆਰਟੀਫੀਸ਼ੀਅਲ ਘਾਹ ਹੁੰਦਾ ਹੈ, ਹੁਣ ਤਾਂ ਜਿਹੜੇ ਵੱਡੇ ਵੱਡੇ ਮੈਚ ਨੇ ਜਿਵੇਂ ਹਾਕੀ ਔਰ ਦੂਸਰੇ ਇੰਟਰਨੈਸ਼ਨਲ ਸਾਰੇ ਐਸਟ੍ਰੋਟਰਫ ਯੂਜ਼ ਹੁੰਦੀ ਹੈ। ਸੋ ਇਹ ਜਿਹੜੀ ਖਬਰ ਹੈ ਕਿ ਭਾਈ ਉਹਨਾਂ ਨੇ ਜਦੋਂ ਇਹ ਖੋਲ੍ਹਿਆ ਐਵੈਕੂਏਜ਼ ਟਰਸਟ ਬੋਰਡ ਨੇ ਦੇ ਸਪੋਕਸਪਰਸਨ ਨੇ ਅਮੀਰ ਹਾਸ਼ਮੀ, ਉਹਨਾਂ ਨੇ ਕਿਹਾ ਕਿ ਭਾਈ ਇਹ ਅਸੀਂ ਪਿਛਲੇ ਹਫਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਫਲੋਰ ਦੇ ਉੱਤੇ 16,000 ਫੁੱਟ ਜਿਹੜਾ ਐਸਟ੍ਰੋਟਰਫ ਲੇ ਕਰ ਦਿੱਤੀ ਹੈ ਔਰ ਇਸ ਸਾਰੇ ਦੇ ਨਾਲ ਦਿਸ ਇਜ਼ ਟੂ ਫੈਸਿਲਿਟੇਟ ਪਿਲਗ੍ਰਿਮਸ as they have to walk barefoot on the marble floor and in this hot weather it is difficult to walk or sit on it। ਜੀ ਔਰ ਇਸ ਸਾਰੇ ਨੂੰ ਮੈਂ ਸਮਝਦਾ ਵੀ ਇਹ ਬਹੁਤ ਹੀ ਚੰਗਾ ਜੈਸਚਰ ਹੈ ਬਿਲਕੁਲ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਅਸੀਂ ਤਾਂ ਭਾਰਤ ਦੇ ਯਾਤਰੂਆਂ ਨੂੰ ਵੀ ਕਿਹਾ ਬਟ ਸਟਿਲ देयर हैज बीन no green signal from India to allow Sikhs to visit the ਗੁਰਦੁਆਰਾ। ਸੋ ਮੈਂ ਸਮਝਦਾ ਕਿ ਪਾਕਿਸਤਾਨ ਦੇ ਐਵੈਕੂਏਜ਼ ਟਰਸਟ ਬੋਰਡ ਨੂੰ ਵਧਾਈ ਦਿੰਦੇ ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਰੋਜ਼ਾਨਾ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦਾ ਕਲਾਮ ਉਹਨਾਂ ਦੇ 130 ਦੇ ਕਰੀਬ ਸ਼ਲੋਕ ਜਿਹੜਾ ਫਾਰਮ ਆਫ ਪੋਇਟਰੀ 2 ਲਾਈਨਾਂ ਦੇ ਇਹ ਨੇ 4 ਉਹਨਾਂ ਦੇ ਸ਼ਬਦ ਨੇ ਔਰ ਉਹਨਾਂ ਦੇ ਅਸੀਂ ਅੱਜ 2 ਸ਼ਲੋਕ ਜਿਹੜੇ ਕਿ ਬੜੇ ਪਪੂਲਰ ਵੀ ਨੇ ਆਮ ਹਰ ਇੱਕ ਦੀ ਜ਼ਬਾਨ ਤੇ ਵੀ ਹੁੰਦੇ ਨੇ। ਸ਼ਲੋਕ ਦੀ ਬਿਊਟੀ ਇਹ ਵੀ ਹੁੰਦੀ ਹੈ ਕਿਉਂਕਿ 2 ਲਾਈਨ ਦਾ ਕਪਲੇਟ ਹੁੰਦਾ ਹੈ, ਬਹੁਤ ਸਾਰਿਆਂ ਨੂੰ ਜ਼ਬਾਨੀ ਯਾਦ ਹੁੰਦਾ ਹੈ। ਸ਼ਬਦ ਜਿਹੜਾ ਹੈ ਉਹ ਜਿਨ੍ਹਾਂ ਨੂੰ ਰੱਬ ਦੀ ਰਹਿਮਤ ਹੁੰਦੀ ਹੈ ਉਹ ਤਾਂ ਫਿਰ ਹਾਫਿਜ਼ ਹੁੰਦੇ ਨੇ ਜਿਨ੍ਹਾਂ ਨੂੰ ਯਾਦ ਹੋਏ ਬਾਣੀ, ਲੇਕਿਨ ਇਹ ਈਜ਼ੀ ਟੂ ਜਿਹੜਾ ਮੈਮੋਰਾਈਜ਼ ਵੀ ਹੁੰਦਾ ਹੈ। ਔਰ 2 ਸ਼ਲੋਕ ਜਿਵੇਂ ਇੱਕ ਪਹਿਲਾ ਸ਼ਲੋਕ ਹੈ ਬਾਬਾ ਫਰੀਦ ਜੀ ਦਾ 60 ਨੰਬਰ ਸ਼ਲੋਕ ਹੈ, ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਨ। ਵਾਹ। ਹੁਣ ਦਰਵੇਸ਼ ਜਿਹੜੇ ਰੱਬ ਦੇ ਦਰ ਤੇ ਖੜੇ ਨੇ, ਰੱਬ ਦੇ ਬੰਦੇ, ਜਿਰਾਂਦ ਸਾਡੀ ਬੜੀ ਖੂਬਸੂਰਤੀ ਵਾਲੀ ਪੰਜਾਬੀ ਹੈ, ਪੁਰਾਤਨ ਪੰਜਾਬੀ ਵੀ ਅੱਜ ਤਾਂ ਇਹ ਲਫ਼ਜ਼ ਘੱਟ ਇਸਤੇਮਾਲ ਹੁੰਦਾ ਹੈ ਉਸ ਦੇ ਲਈ, ਲੇਕਿਨ ਜਿਰਾਂਦ ਹੁੰਦਾ ਹੈ ਸਬਰ। ਰੁੱਖ ਨੇ ਹੁਣ ਬਹੁਤ ਵਾਰ ਤੁਸੀਂ ਦਰਖਤ, ਰੁੱਖ, ਟਰੀਜ਼, ਪਲਾਂਟਸ ਉਹਨਾਂ ਨੂੰ ਦੇਖੋ ਕਿਵੇਂ ਜਿਵੇਂ ਕੋਈ ਫਕੀਰ ਖੜਾ ਹੈ, ਤੁਸੀਂ ਆਰਾਮ ਨਾਲ ਕਦੇ ਦੇਖੋ। ਔਰ ਜਿਹੜੇ ਸੱਚਮੁੱਚ ਰੱਬ ਦੇ ਨੇੜੇ ਹੁੰਦੇ ਨੇ ਉਹ ਜਿਵੇਂ ਅਸੀਂ ਆਪਸ 'ਚ ਗੱਲਬਾਤ ਕਰ ਰਹੇ ਹਾਂ ਤਾਂ ਰੁੱਖਾਂ ਨਾਲ ਵੀ ਇਵੇਂ ਹੀ ਗੱਲਾਂ ਕਰਦੇ ਨੇ। ਪ੍ਰੋਫੈਸਰ ਪੂਰਨ ਸਿੰਘ ਜਾਂ ਜਿਹੜੇ ਰੱਬ ਦੇ ਉਹ ਤਾਂ ਜੱਫੀ ਪਾਉਂਦੇ ਸੀ ਰੁੱਖ ਨੂੰ, ਉਹਦੇ ਨਾਲ ਵੈਰਾਗ ਕਰਨਾ, ਕਿਉਂਕਿ ਉਹਨਾਂ ਦੇ ਲਈ ਇਹ ਖੜੇ ਦਰਵੇਸ਼ ਨੇ ਜਿਹੜੇ ਉਸ ਰੱਬ ਪਿਆਰੇ ਨੂੰ ਰਿਝਾਉਣ ਦੇ ਲਈ ਹੁਨਾਲ ਸਿਆਲ ਕੋਈ ਵਕਤ ਆਏ ਉਹ ਖੜੇ ਨੇ, ਛਾਂ ਵੀ ਦੇ ਰਹੇ ਨੇ, ਫਰੂਟ ਵੀ ਦੇ ਰਹੇ ਨੇ, ਕੋਈ ਸ਼ਿਕਾਇਤ ਨਹੀਂ ਕਰ ਰਹੇ। ਔਰ ਇਸ ਜੋ ਇਹ ਸਬਕ ਹੈ ਕਿ ਭਾਈ ਜਿਵੇਂ ਇਹ ਰੁੱਖ ਹੁਨਾਲ ਸਿਆਲ ਗਰਮੀ ਸਰਦੀ ਪਤਝੜ ਬਸੰਤ ਹਰ ਇੱਕ ਦੇ ਵਿੱਚ ਅਡੋਲ ਨੇ, ਇਸੇ ਤਰ੍ਹਾਂ ਜਿਹੜਾ ਰੱਬ ਦਾ ਬੰਦਾ ਹੈ, ਜਿਹੜਾ ਦਰਵੇਸ਼ ਹੈ, ਉਹ ਜ਼ਿੰਦਗੀ 'ਚ ਊਚ ਨੀਚ ਨਿਵਾਣ ਔਖ ਸੌਖ ਸੁੱਖ ਦੁੱਖ ਉਹਦੇ 'ਚੋਂ ਡੋਲੇਗਾ ਨਹੀਂ।
ਉਹਦੇ ਚ ਉਹੀ ਜਿਰਾਂਦ ਜਿਵੇਂ ਇੱਕ ਰੁੱਖ ਦੀ ਪੇਸ਼ੈਂਸ ਹੈ, ਜੀ ਇਵੇਂ ਦਰਵੇਸ਼ਾਂ ਦੇ ਅੰਦਰ ਹੋਏ। ਔਰ ਉਹਨਾਂ ਨੇ ਕਿਹਾ ਇਹ ਤਾਂ ਹੀ ਸੰਭਵ ਹੈ, ਫਰੀਦਾ ਸਾਹਿਬ ਦੀ ਕਰ ਚਾਕਰੀ। ਚਾਕਰ ਇੱਕ ਨੌਕਰ ਹੁੰਦਾ, ਇੱਕ ਚਾਕਰ ਹੁੰਦਾ ਹੈ, ਚਾਕਰ। ਨੌਕਰਾਂ ਦਾ ਵੀ ਅੱਗੋਂ ਨੌਕਰ, ਜੀ ਕਿ ਭਾਈ ਉਸ ਸਾਹਿਬ ਦੀ ਰੱਬ ਦੀ ਚਾਕਰੀ ਕਰ, ਦਿਲ ਦੀ ਲਾਹੇ ਭਰਾਂਤ। ਭਰਾਂਤ ਹੁੰਦਾ ਹੈ ਡਿਊਲਿਟੀ, ਮਨ ਦੇ ਵਿੱਚ ਸ਼ੰਕਾ, ਸਸਪੀਸ਼ਨ, ਇਹ ਠੀਕ ਹੈ ਨਹੀਂ, ਫੇਥ ਦੇ ਨਾਲ ਖਲੋ ਜਾ। ਜਿਵੇਂ ਰੁੱਖ ਖਲੋਤਾ ਹੈ ਜਿਸ ਜਿਰਾਂਦ ਦੇ ਨਾਲ, ਇਵੇਂ ਤੂੰ ਰੱਬ ਦੇ ਪਿਆਰ ਵਿੱਚ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਗਵਾ ਦੇ, ਆਪਣਾ ਆਪ ਖਤਮ ਕਰ ਦੇ, ਆਪਣੇ ਆਪ ਨੂੰ ਫਨਾਹ ਕਰ ਦੇ ਉਸ ਦੀ ਮੁਹੱਬਤ ਦੇ ਵਿੱਚ, ਰੁੱਖਾਂ ਵਰਗੀ ਤੇਰੇ 'ਚ ਜਿਰਾਂਦ ਹੋਏ। ਔਰ ਦੂਸਰਾ ਸ਼ਲੋਕ ਜਿਹੜਾ ਆਪਣੀ ਵਡਿਆਈ ਨੂੰ ਛੋਟਾ ਕਰਕੇ ਦੇਖਣ ਦਾ। ਹੁਣ ਜ਼ਾਹਰ ਹੈ ਆਮ ਲੋਕਾਂ ਨੂੰ, ਭਾਵੇਂ ਉਹ ਫਰਾਡੀਆਂ, ਭੇਖੀ, ਪਖੰਡੀਆਂ ਦੇ ਵੀ ਮਗਰ ਵੀ ਲੱਗਦੇ ਨੇ ਜ਼ਿਆਦਾ, ਉਹਨਾਂ ਮਗਰ ਕਈ ਵਾਰੀ ਜ਼ਿਆਦਾ ਲੱਗਦੇ ਨੇ, ਜੀ ਪਰ ਜਿਹੜੇ ਕੁਛ ਪਾਰਖੂ ਅੱਖਾਂ ਹੁੰਦੀਆਂ ਨੇ ਉਹ ਰੱਬ ਦੇ ਬੰਦੇ ਨੂੰ, ਫਕੀਰ ਨੂੰ ਪਛਾਣਦੀਆਂ। ਜੀ ਔਰ ਉਹ ਜ਼ਾਹਰ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹ ਕਣੀ ਵਾਲਾ ਹੈ, ਪੁੱਜਿਆ ਹੋਇਆ ਹੈ, ਪੁੱਗਿਆ ਹੋਇਆ ਹੈ, ਇਹ ਸੱਚਮੁੱਚ ਦੇ ਅੰਦਰ ਰੱਬ ਦੀ ਮੁਹੱਬਤ ਹੈ, ਇਹ ਦਿਖਾਵੇ ਵਾਲਾ ਨਹੀਂ ਹੈ। ਤੇ ਜਦੋਂ ਇਸ ਕਿਸਮ ਦੇ ਲੋਕ ਸਤਿਕਾਰ ਦਿੰਦੇ ਨੇ, ਮਾਣ ਦਿੰਦੇ ਨੇ, ਇਹ ਵੀ ਫਕੀਰ ਮਨ ਦੇ ਵਿੱਚ ਹੁੰਦਾ ਵੀ ਮੇਰੇ ਅੰਦਰ ਇਹ ਅਹਮ ਪੈਦਾ ਕਰਦਾ ਹੈ, ਹੰਕਾਰ ਪੈਦਾ ਕਰਦਾ ਹੈ ਕਿ ਜੀ। ਦੇਖੋ ਮੈਂ ਕਿੰਨਾ ਵੱਡਾ ਦਰਵੇਸ਼। ਔਰ ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼। ਹੁਣ ਜ਼ਾਹਰ ਹੈ ਸੂਫੀਆਂ ਦਾ ਇੱਕ ਆਰਡਰ ਜਿਹੜਾ ਉਹ ਕਾਲੇ ਕੱਪੜੇ ਪਹਿਨਦੇ ਨੇ ਤਾਂ ਕਿ ਉਹਨਾਂ ਨੂੰ ਕੋਈ ਧੋਣ ਦਾ ਵੀ ਫਿਕਰ ਨਹੀਂ ਹੁੰਦਾ, ਔਰ ਇੱਕ ਫਕੀਰੀ ਹੈ, ਦੁਨੀਆ ਤੋਂ ਇੱਕ ਰੁੱਠਤਾ ਵੀ ਹੈ। ਤੇ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਮੈਂ ਕਾਲੇ ਕੱਪੜੇ ਪਾਏ ਹੋਏ ਨੇ, ਕਾਲਾ ਮੇਰਾ ਵੇਸ ਹੈ, ਪਹਿਰਾਵਾ ਹੈ, ਪਰ ਇਹ ਕਾਲਖ ਜਿਹੜਾ ਮੈਂ ਕਾਲੇ ਕੱਪੜੇ ਪਾਏ ਨੇ ਇਹ ਤੇ ਮੇਰੇ ਗੁਨਾਹਾਂ ਦੀ ਕਾਲਖ ਹੈ। ਜੀ ਕਿਉਂਕਿ ਜ਼ਾਹਰ ਹੈ ਅਸੀਂ ਗੁਨਾਹ ਨੂੰ ਕਾਲੇ ਲੇਖ ਕਹਿੰਦੇ ਕਿ ਮੈਂ ਇੰਨੇ ਕੁ ਗੁਨਾਹ ਕੀਤੇ ਨੇ, ਇੰਨੇ ਕੁ ਕਾਲੇ ਜਿਹੜੇ ਨੇ ਮੇਰੇ ਪਾਪ ਨੇ ਕਿ ਉਹਨਾਂ ਦੇ ਥੱਲੇ ਇਹ ਮੈਂ ਉਹਨਾਂ ਨੂੰ ਲੁਕਾਉਣ ਲਈ ਪਾਇਆ ਹੋਇਆ। ਪਰ ਇਹਨਾਂ ਲੋਕਾਂ ਦਾ ਹਾਲ ਦੇਖੋ, ਇਹ ਮੈਨੂੰ ਦਰਵੇਸ਼ ਕਹੀ ਜਾਂਦੇ ਨੇ। ਜੀ ਇਹ ਹੈ ਅਸਲ ਫਕੀਰ, ਅਸਲ ਰੱਬ ਦਾ ਬੰਦਾ ਇਹ ਹੈ ਜਿੱਥੇ ਕਿ ਸੱਚਮੁੱਚ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ। ਜਿਹੜਾ ਸਮਝਦਾ ਹੈ ਕਿ ਮੇਰੇ ਤੋਂ ਨੀਵਾਂ ਹੋਰ ਕੋਈ ਨਹੀਂ ਹੈ, ਜਿਹਨੂੰ ਬਾਬਾ ਕਬੀਰ ਨੇ ਵੀ ਫਰਮਾਇਆ ਉਹਨਾਂ ਦੇ ਕਬੀਰ ਬੀਚਕ ਗ੍ਰੰਥ ਦੇ ਵਿੱਚ ਇਹ ਦੋਇਆ, ਜਿਹਦੇ ਚੋਂ ਕਹਿੰਦੇ ਨੇ ਕਿ ਭਾਈ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਓ ਕੋਏ, ਜਾਂ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਏ। ਕਿ ਮੈਂ ਇਹ ਦੇਖਿਆ ਕਿ ਮੈਂ ਲੱਭਾਂ ਕਿ ਬੁਰਾ ਕੌਣ ਹੈ, ਜੀ ਪਰ ਮੈਂ ਜਦੋਂ ਆਪਣੇ ਆਪ ਦੇ ਵਿੱਚ ਝਾਤੀ ਮਾਰ ਕੇ ਦੇਖਿਆ ਤਾਂ ਮੈਨੂੰ ਨਜ਼ਰ ਆਇਆ ਵੀ ਮੇਰੇ ਤੋਂ ਬੁਰਾ ਤੇ ਕੋਈ ਹੋਰ ਨਹੀਂ ਹੋ ਸਕਦਾ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਸਤਨ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sosh@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।